ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਅਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਜ਼ਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच है। बहुत शुक्रिया जी डॉक्टर साहब, आज 2 नवंबर 2021 19 कतक नानक शाही समत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾ ਵਿਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਬਲਜੀਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅੱਜ ਸਾਨੂੰ ਮੀਡੀਆ ਦੀ ਸਖਤ ਲੋੜ ਹੈ ਜੋ ਸਾਡਾ ਪੱਖ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਜਿਹੜੇ ਝੂਠੇ ਪ੍ਰੋਪੇਗੈਂਡੇ ਦਾ ਜਿਹੜਾ ਜਵਾਬ ਦੇ ਸਕੇ। ਸੋ ਟੀਵੀ 84 ਨੇ ਇਸ ਕਾਰਜ ਨੂੰ ਬਾਖੂਬੀ ਨਿਭਾਇਆ ਹੈ ਪਰ ਹੁਣ ਆਪਣਾ ਦਾਇਰਾ ਹੋਰ ਵਧਾਉਣ ਦੀ ਲੋੜ ਹੈ। ਸੋ ਇਸ ਲਈ ਸਭ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਦਸਵੰਧ ਜ਼ਰੂਰ ਕੱਢੋ ਅਤੇ ਟੀਵੀ 84 ਦੀ ਵੱਧ ਤੋਂ ਵੱਧ ਜਿਹੜੀ ਹੈ ਮਦਦ ਕਰੋ। ਸੋ ਕੌਮੀ ਘਰ ਖਾਲਿਸਤਾਨ ਲਈ ਲਾਮਬੰਦੀ ਕਰਨ ਵਾਲੇ ਮੀਡੀਆ ਅਦਾਰਿਆਂ ਦੀ ਸਭ ਕੋਲ ਜਿਹੜੀ ਹੈ ਸਾਡੇ ਕੋਲ ਜਿਹੜੀ ਹੈ ਘਾਟ ਹੈ। ਸੋ ਵੱਧ ਤੋਂ ਵੱਧ ਮਦਦ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬਾਬਾ ਬਲਜੀਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਨਵੰਬਰ 84 ਦੀ ਜਿਹੜੀ ਸਿੱਖ ਨਸਲਕੁਸ਼ੀ ਦੀ ਦੁੱਖ ਤੇ ਜਿਹੜੇ ਯਾਦ ਹੈ ਉਹ ਜਿਹੜੇ ਦਿਨ ਨੇ ਉਹ ਚੱਲ ਰਹੇ ਨੇ। ਸੋ ਅਸੀਂ ਇਹਨਾਂ ਦੁੱਖ ਤੇ ਯਾਦਾਂ ਨੂੰ ਯਾਦ ਵੀ ਕਰ ਰਹੇ ਹਾਂ, ਇਸ ਦੇ ਉੱਪਰ ਵਿਚਾਰ ਵੀ ਚਰਚਾ ਵੀ ਕਰ ਰਹੇ ਹਾਂ। ਕੱਲ ਵੀ ਆਪਾਂ ਕੀਤੀ ਸੀ ਔਰ ਅੱਜ ਵੀ ਕਰਨ ਜਾ ਰਹੇ ਹਾਂ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਨਵੰਬਰ 84 ਜਿਹੜੀ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ 37ਵੇਂ ਵਰ੍ਹੇ ਵਿੱਚ ਅਸੀਂ ਉਹਨਾਂ ਦੁੱਖ ਤੇ ਯਾਦਾਂ ਨੂੰ ਬਾਰ-ਬਾਰ ਇਸ ਲਈ ਯਾਦ ਕਰਦੇ ਹਾਂ, ਉਹਨਾਂ ਨੂੰ ਦੁਹਰਾਉਂਦੇ ਹਾਂ ਤਾਂ ਕਿ ਸਾਨੂੰ ਯਾਦ ਰਹੇ ਕਿ ਅਸੀਂ ਸ਼ਹੀਦਾਂ ਅਤੇ ਬੇਗੁਨਾਹਾਂ ਦੇ ਡੁੱਲੇ ਖੂਨ ਦਾ ਹੱਕ ਜਿਹੜਾ ਹੈ ਉਹ ਲੈਣਾ ਹੈ। ਸੋ ਅਫਸੋਸ ਇਸ ਗੱਲ ਦਾ ਹੈ ਕਿ 1947 ਤੋਂ ਹੁਣ ਤੱਕ ਦੇ ਜਿਹੜੇ ਪਿਛਲੇ 75 ਵਰ੍ਹਿਆਂ ਵਿੱਚ ਅੱਡ-ਅੱਡ ਭਾਰਤੀ ਹਕੂਮਤਾਂ ਨੇ ਸਿੱਖਾਂ ਤੇ ਜਿਹੜੇ ਨੇ ਉਹ ਜ਼ੁਲਮ ਕੀਤੇ ਹੀ ਹਨ। ਪਰ ਭਾਰਤ ਦੇ ਬਹੁ ਗਿਣਤੀ ਜਿਹੜੀ ਹਿੰਦੂਆਂ ਦੀ ਜੈਨਿਤ ਵੀ ਪੂਰੀ ਤਰ੍ਹਾਂ ਸਿੱਖ ਵਿਰੋਧੀ ਰਹੀ ਹੈ। ਸੋ ਉਹਨਾਂ ਨੇ ਵੱਧ ਚੜ੍ਹ ਕੇ ਜ਼ੁਲਮ ਕਰਨ ਵਾਲੀ ਜਿਹੜੀ ਹਕੂਮਤ ਦਾ ਸਾਥ ਦਿੱਤਾ ਹੈ। ਸੋ ਇਸ ਬਹੁ ਗਿਣਤੀ ਹਿੰਦੂਆਂ ਦੀ ਸਿੱਖ ਵਿਰੋਧੀ ਜੈਨਿਤ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗ੍ਰੀਨਵੁੱਡ ਇੰਡੀਆਨਾ ਸਟੇਟ ਵਿਚਲੇ ਗੁਰਦੁਆਰਾ ਸਾਹਿਬ ਜਿਹੜਾ 6ਵੇਂ ਪਾਤਸ਼ਾਹ ਦੀ ਯਾਦ ਨੂੰ ਸਮਰਪਿਤ ਹੈ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਮੁੱਖ ਗ੍ਰੰਥੀ ਨੇ ਬਾਬਾ ਬਲਜੀਤ ਸਿੰਘ, ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਮੈਂ ਮਹਿਸੂਸ ਕਰਦਾ ਕਿ ਜਿੱਥੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਰਾਗੀ ਜਿਹੜੇ ਨੇ ਸੂਝਵਾਨ ਹੋਣ, ਉਹਨਾਂ ਦੇ ਜੀਵਨ ਦੇ ਵਿੱਚ ਸਿੱਖੀ ਹੋਏ ਔਰ ਖਾਸ ਤੌਰ ਤੇ ਕੌਮੀ ਘਰ ਖਾਲਿਸਤਾਨ ਪ੍ਰਤੀ ਜੇ ਉਹ ਖੁਦ ਵਿਦ ਕਨਵਿਕਸ਼ਨ ਆਪਣਾ ਪ੍ਰਚਾਰ ਕਰਦੇ ਨੇ ਤੇ ਉਸ ਦਾ ਬਹੁਤ ਅਸਰ ਹੁੰਦਾ ਹੈ। ਕਿਉਂਕਿ ਜਦੋਂ ਤੁਸੀਂ ਕੋਈ ਸਮਾਗਮ ਕਰਦੇ ਹੋ, ਹਫ਼ਤੇ ਬਾਅਦ ਹੋ ਗਿਆ ਜਾਂ ਮਹੀਨੇ 'ਚ ਜਾਂ ਕੋਈ ਸ਼ਹੀਦੀ ਸਮਾਗਮ ਹੋ ਗਿਆ, ਉਹ ਤਾਂ ਇੱਕ ਅੱਧੀ ਵਾਰ ਹੁੰਦਾ, ਲੇਕਿਨ ਜੇ ਜਿਹੜੇ ਬੱਚੇ ਬੱਚੀਆਂ ਗੁਰਮਤਿ ਸਿੱਖਿਆ ਲੈਂਦੇ ਨੇ ਜਾਂ ਕੀਰਤਨ ਕਲਾਸਾਂ ਲੈਂਦੇ ਨੇ ਜਾਂ ਵੈਸੇ ਰੋਜ਼ਾਨਾ ਕਥਾ ਦੇ ਵਿੱਚ, ਕੀਰਤਨ ਦੇ ਵਿੱਚ, ਵਿਚਾਰ ਦੇ ਵਿੱਚ ਕਿਸੇ ਨਾ ਕਿਸੇ ਢੰਗ ਦੇ ਨਾਲ ਕੌਮ ਦੀ ਮੌਜੂਦਾ ਸਥਿਤੀ ਬਾਰੇ, ਮੌਜੂਦਾ ਹਾਲਾਤ ਬਾਰੇ
ਜਿੱਥੇ ਚਾਨਣ ਪਾਉਣ ਵਾਲੇ ਗ੍ਰੰਥੀ ਸਿੰਘ, ਰਾਗੀ ਸਿੰਘ ਜਾਂ ਪ੍ਰਚਾਰਕ ਨੇ, ਉੱਥੇ ਸੰਗਤਾਂ ਵੀ ਬਹੁਤ ਜਾਗਰੂਕ ਹੁੰਦੀਆਂ। ਔਰ ਮੈਂ ਆਪਣੇ ਲਗਭਗ 40 ਸਾਲ ਦੇ ਤਜਰਬੇ ਤੋਂ ਇਹ ਦੇਖਿਆ ਕਿ ਬਹੁਤ ਵੱਡਾ ਰੋਲ ਜਿਹੜੇ ਸਾਡੇ ਧਾਰਮਿਕ ਅਦਾਰਿਆਂ ਦੇ ਵਿੱਚ ਸੇਵਾ ਨਿਭਾਉਣ ਵਾਲੇ ਨੇ, ਜੇ ਤਾਂ ਉਹਨਾਂ ਦੀ ਆਪਣੀ ਕਨਵਿਕਸ਼ਨ ਹੈ, ਜਦੋਂ ਅਸੀਂ ਆਪਣੀ ਕਨਵਿਕਸ਼ਨ ਦੀ ਗੱਲ ਕਰਦੇ ਹਾਂ ਕਿ ਉਹ ਤਨੋਂ ਮਨੋਂ ਦਿਲੋਂ ਮਹਿਸੂਸ ਕਰਦੇ ਨੇ ਕਿ ਨਹੀਂ ਭਾਈ ਅਸੀਂ ਗੁਰੂ ਕੇ ਸਿੱਖ ਹਾਂ ਔਰ ਜਿਸ ਕਾਜ਼ ਦੇ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ, ਜ਼ੁਲਮਾਂ ਦੇ ਸਾਹਮਣੇ ਖਲੋਤੇ ਨੇ, ਔਰ ਸਾਡਾ ਫਰਜ਼ ਹੈ ਬੀਤੇ ਦਾ ਇਤਿਹਾਸ ਜਿਹੜਾ ਸਾਡੀ ਅਰਦਾਸ ਦੇ ਵਿੱਚ ਗੁੰਦਿਆ ਹੋਇਆ, ਜਦੋਂ 2 ਵੇਲੇ ਦੀ ਅਸੀਂ ਅਰਦਾਸ ਕਰਦੇ ਹਾਂ ਅਸੀਂ 5.5 ਸਦੀਆਂ ਦਾ ਇਤਿਹਾਸ ਦੁਹਰਾ ਰਹੇ ਹੁੰਦੇ, ਪਰ ਜੋ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਉਸ ਬਾਰੇ ਜਦੋਂ ਤੱਕ ਅਸੀਂ ਫੋਕਸ ਕਰਕੇ ਗੱਲ ਨਹੀਂ ਕਰਾਂਗੇ, ਖਾਸ ਤੌਰ ਤੇ ਇਹਨਾਂ ਮੁਲਕਾਂ 'ਚ ਇੱਥੋਂ ਦੇ ਜੰਮੇ ਪਲੇ ਬੱਚੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ, ਉਹ ਜਿਓਗ੍ਰਾਫਿਕਲੀ ਵੀ ਹਜ਼ਾਰਾਂ ਮੀਲ ਦੂਰ ਨੇ, ਕਲਚਰਲੀ ਵੀ ਉਹ ਅਮਰੀਕਨ ਸਿਸਟਮ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜਾਂ ਮਾਪਿਓ ਜੇ ਉਹ ਸਜਗ ਨੇ ਆਪਣੇ ਬੱਚੇ ਬੱਚੀਆਂ ਨੂੰ ਦੱਸਣ, ਜਾਂ ਗੁਰਦੁਆਰਿਆਂ ਦੇ ਵਿੱਚ ਮਾਹੌਲ। ਔਰ ਇਹ ਵੀ ਬਹੁਤ ਰੇਅਰ ਹੁੰਦਾ ਹੈ ਕਿ ਵੀ ਜਿਹੜੇ ਗ੍ਰੰਥੀ ਸਿੰਘ ਜਾਂ ਕੀਰਤਨੀ ਸਿੰਘ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਭਾਈ ਉਹਨਾਂ ਦਾ ਵੀ ਫਰਜ਼ ਹੈ ਕੌਮੀ ਮੀਡੀਆ ਪ੍ਰਤੀ। ਔਰ ਅਸੀਂ ਬਾਬਾ ਬਲਜੀਤ ਸਿੰਘ ਔਰ ਜ਼ਾਹਰ ਹੈ ਕਿ ਉੱਥੇ ਸਾਡੇ ਵੀਰ ਜਸਦੀਪ ਸਿੰਘ, ਉਹਨਾਂ ਦੇ ਪਿਤਾ ਜੀ ਸਰ ਗੁਰਨਾਮ ਸਿੰਘ ਔਰ ਇਹ ਸਮੁੱਚੇ ਪਰਿਵਾਰ ਜਿਨ੍ਹਾਂ ਨੇ ਇਸ ਸਾਰੇ ਉਦਮ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵੱਲ, ਹਾਲਾਂ ਮਾਹੌਲ ਕਦੇ ਟਕਰਾਅ ਦਾ ਹੁੰਦਾ ਹੈ, ਕਦੇ ਸ਼ਾਂਤਮਈ ਹੁੰਦਾ ਹੈ, ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਪੰਥਕ ਪਲੇਟਫਾਰਮ ਹੈ। ਜੇ ਸਾਨੂੰ ਵੀ ਮੌਕਾ ਮਿਲਦਾ ਹੈ ਤੇ ਉਹੀ ਹੈ ਜਿੱਥੇ ਅਸੀਂ ਕਿਸੇ ਵੇਲੇ ਵੀ ਜਾ ਕੇ ਆਪਣੇ ਕੌਮੀ ਗੱਲ ਨੂੰ ਕਰ ਸਕਦੇ ਹਾਂ। ਪੰਥਕ ਸਮਾਗਮ ਹੁੰਦੇ ਨੇ, ਸਤਸੰਗ ਦਾ ਲਗਾਤਾਰ ਪ੍ਰਵਾਹ ਚੱਲਦਾ ਹੈ, ਔਰ ਉੱਥੇ ਹੋਰ ਵੀ ਜਿੱਥੇ ਬੱਚੇ ਬੱਚੀਆਂ ਉਤਸ਼ਾਹਤ ਨੇ, ਗੱਤਕਾ ਔਰ ਉਹਨਾਂ ਦੀ ਐਨੂਅਲ ਪੈਰੇਡ ਇੰਡੀਆਨਾ ਦੇ ਵਿੱਚ ਕਾਫੀ ਚੰਗੇ ਉਦਮ ਦੇ ਨਾਲ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ। ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਦਾ ਵੀ ਔਰ ਬਾਬਾ ਬਲਜੀਤ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਕਿਹਾ ਵੀ ਇਸ ਹਫ਼ਤੇ ਦੇ ਵਿੱਚ ਉਹ ਸਾਰੀ ਫੀਲ ਜਿਹੜੀ 37 ਵਰੇ ਪਹਿਲਾਂ ਦੁਖਦਾਈ ਫੀਲ, ਪਰ ਬਹੁਤ ਵਾਰ ਜਦੋਂ ਅਸੀਂ ਇਹ ਵੀ ਬਾਣੀ ਯਾਦ ਕਰਦੇ ਹਾਂ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਨਿੱਜੀ ਜ਼ਿੰਦਗੀ ਬਾਰੇ ਵੀ ਹੈ ਕਿ ਜਦੋਂ ਸੁੱਖ ਜਾਂ ਕੰਫਰਟ ਬਿਮਾਰੀ ਵਾਂਗ ਬਣ ਜਾਏ ਤੇ ਜਦੋਂ ਦੁੱਖ ਆਉਂਦਾ ਉਹ ਇੱਕ ਦਵਾਈ ਵਾਂਗ ਹੁੰਦਾ ਹੈ। ਕੌਮਾਂ ਦੀ ਜ਼ਿੰਦਗੀ 'ਚ ਵੀ ਕਈ ਵਾਰ ਜਦੋਂ ਕੌਮਾਂ ਗਲਤ ਫੈਸਲੇ ਲੈ ਲੈਂਦੀਆਂ ਨੇ, ਕਿਸੇ ਐਸੇ ਸਿਸਟਮ ਦੇ ਵਿੱਚ ਫਸ ਜਾਂਦੀਆਂ ਔਰ ਉਹਨਾਂ 'ਚੋਂ ਵੀ ਇੱਕ ਵੱਡਾ ਤਬਕਾ ਵਕਤ ਪਾ ਕੇ ਭੁੱਲਣ ਲੱਗ ਜਾਂਦਾ ਹੈ ਕਿ ਭਾਈ ਉਹ ਕੀ ਸਨ, ਕੀ ਨੇ, ਤੇ ਫਿਰ ਕੋਈ ਵੀ ਇਸ ਕਿਸਮ ਦਾ ਵਰਤਾਇਆ ਗਿਆ ਜ਼ੁਲਮ ਕੌਮ ਦਾ ਭਾਵੇਂ ਸਮੁੱਚੀ ਕੌਮ ਨੂੰ ਨਾ ਵੀ ਜਗਾ ਸਕੇ, ਇੱਕ ਹਿੱਸੇ ਨੂੰ ਜਗਾ ਦਿੰਦਾ ਹੈ ਔਰ ਉਹ ਫਿਰ ਅੱਗੋਂ ਸੰਘਰਸ਼ ਦੇ ਲਈ, ਆਪਣੀ ਹੋਂਦ ਦੇ ਲਈ ਖੜੇ ਹੋ ਜਾਂਦੇ ਨੇ। ਇਸ ਲਈ ਜਦੋਂ ਇਹ ਕਿਹਾ ਜਾਂਦਾ ਹੈ ਕਿ ਜ਼ੁਲਮ ਦੇ ਨਾਲ ਆਵਾਜ਼ ਦਬਦੀ ਨਹੀਂ, ਇਸ ਗੱਲ ਦਾ ਧਿਆਨ ਰਹੇ ਕਿ ਜੇ ਸਾਰੇ ਚੁੱਪ ਕਰ ਜਾਣ ਤੇ ਫਿਰ ਆਵਾਜ਼ ਦਬ ਜਾਏਗੀ। ਲੇਕਿਨ ਇਹ ਵੀ ਰੱਬ ਦੀ ਕਲਾ ਹੈ, ਰੱਬ ਦੀ ਆਪਣੀ ਰਹਿਮਤ ਹੁੰਦੀ ਹੈ ਕਿ ਜ਼ੁਲਮ ਕਰਨ ਵਾਲੇ ਦਾ ਅੰਤ ਹੁੰਦਾ ਹੈ ਪਰ ਆਪਣੇ ਆਪ ਅੰਤ ਨਹੀਂ ਹੁੰਦਾ, ਉਸ ਨੂੰ ਚੈਲੰਜ ਕਰਨਾ ਪੈਂਦਾ ਹੈ। ਔਰ ਇਸੇ ਹੀ ਧਰਤੀ ਦੇ ਉੱਤੇ ਰੱਬ ਉਹਨਾਂ ਬਲਵਾਨ ਰੂਹਾਂ ਨੂੰ ਪੈਦਾ ਕਰਦਾ ਹੈ, ਖੜਾ ਕਰਦਾ ਹੈ, ਜਿਹੜੇ ਮੌਤ ਤੋਂ ਬੇਡਰ ਹੋ ਕੇ, ਨਿਡਰ ਹੋ ਕੇ, ਜ਼ਾਲਮ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਚੈਲੰਜ ਕਰਦੇ ਨੇ ਤੇ ਇਵੇਂ ਜ਼ੁਲਮ ਅੰਤ ਵੱਲ ਜਾਂਦਾ ਹੈ। ਔਰ ਜਿਵੇਂ ਬੜੀ ਖੂਬਸੂਰਤ ਗੱਲ ਸਰ ਜਸਵੰਤ ਸਿੰਘ ਖਾਲੜਾ ਜਿਹੜੇ ਸਾਡੇ ਇਸ ਦੌਰ ਦੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਸ਼ਹੀਦ ਨੇ, ਉਹਨਾਂ ਨੇ ਜਦੋਂ ਉਹ ਟੋਰਾਂਟੋ ਆਏ ਔਰ ਉਹਨਾਂ ਦੇ ਨਾਲ ਮੈਂ ਅਕਸਰ ਪਹਿਲਾਂ ਵੀ ਜ਼ਿਕਰ ਕੀਤਾ ਹੈ, ਅਸੀਂ ਇੱਕੋ ਸਟੇਜ ਤੋਂ ਗੁਰਦੁਆਰਾ ਡਿਕਸੀ ਗੁਰੂ ਘਰ ਤੋਂ ਐਡਰੈਸ ਵੀ ਕੀਤਾ ਤੇ ਉਹਨਾਂ ਨੇ ਜਿਹੜੀ ਆਪਣੀ ਸਪੀਚ ਦੀ ਸ਼ੁਰੂਆਤ ਕੀਤੀ ਜਿਸ ਉਦਾਹਰਣ ਦੇ ਨਾਲ ਉਹਨੂੰ ਉਹਨਾਂ ਨੇ ਲਘੂ ਕਹਾਣੀ ਕਿਹਾ, ਮਿੰਨੀ ਕਹਾਣੀ, ਔਰ ਉਹ ਇਸ ਵੇਲੇ ਤਾਂ ਹਰ ਪਾਸੇ ਕੋਟ ਹੁੰਦਾ ਹੈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਵਕਤ ਜਦੋਂ ਹਨੇਰਾ 4 ਚਫੇਰੇ ਪਸਰ ਗਿਆ, 4 ਚਫੇਰੇ ਹਨੇਰਾ ਸੀ, ਹਨੇਰਾ ਡੂੰਘਾ ਹੁੰਦਾ ਚਲਾ ਗਿਆ ਔਰ ਚਾਨਣ ਨੂੰ ਵੀ ਇਹ ਫਿਕਰ ਹੋਇਆ ਕਿ ਭਾਈ ਸਾਰੀ ਦੁਨੀਆ ਜਿਹੜੀ ਆ ਉਹ ਹਨੇਰੇ 'ਚ ਗਰਸੀ ਜਾ ਰਹੀ ਹੈ, ਕੋਈ ਇਸ ਹਨੇਰੇ ਨੂੰ ਜਿਹੜਾ ਇੰਨਾ ਘੁੱਪ ਹੈ, ਇੰਨਾ ਡੂੰਘਾ ਹੈ, ਕੋਈ ਚੈਲੰਜ ਕਰੇਗਾ।
और फिर अचानक दूर एक झुग्गी चों एक माता ने एक छोटा जिहा टिमटमांदा दीवा जिहड़ा जगाया, हनेरे नूं चैलेंज होया ते देखदिआं ही देखदिआं फिर बहुत सारे उन्हां झुग्गियां दे विच थां थाई दीवे बलन लगे और हनेरे नूं ये दस दिता कि तूं बेशक जिन्ना मर्जी संघना होए, जिन्ना मर्जी गाढ़ा होए, उस नूं ਅਸੀਂ ਚੈलेंज भी करते हैं। सो ये कह के उन्होंने अणखीला पंजाब जिहड़ा कि उदों टीवी और रेडियो रन करते सी, हंसरा साहब उसका जिक्र किया और उन्होंने कहा कि पंजाब जिथे वंगारदा रहा हर दुष्ट नूं जालम नूं, इसलिए वो अणखीला भी है क्योंकि वंगार अणख जिन्हों साडे लਹਿੰਦੇ पंजाब के वीर भैणां गैरत कहंदे ने ज्यादा कि बेगैरत एक बेगैरत लोग भी हुंदे ने जिहड़े बिल्कुल भुल जांदे ने। पर पंजाब की जदों असीं गल करिए कि ये धरती अणख और गैरत की प्रतीक है, शायद यही कारण है कि हर हमलावर ने, हर जो भी बाहरों भी आया उसने इस दे उत्ते अपना जफ्फा कायम रखना चाहया और ये हमेशा इतिहास दे विच कोट हुंदा रहा कि दिल्ली दे उत्ते उही काबज हुंदा है जिस दे कोल पंजाब दा कंट्रोल है। ते जे पंजाब बागी हो जाए तो फिर दिल्ली का जिहड़ा तख्ता वो हिल जाता है। और ये भी एक उस धरती दे उत्ते जदों 5.5 सदियां पहला बाबा गुरु नानक साहिब प्रकाशमान हुंदे ने ते उस धरती दे उत्ते जिहड़ी ऑलरेडी 4-5 हज़ार साल तो जदों असीं उस धरती दी जिक्र करदे हां, पुरानी सिविलाइजेशन, इंडस वैली सिविलाइजेशन, जिथे इंसानियत और इस गल का ध्यान रहे कि उस धरती की सिविलाइजेशन उन्नी पुरानी है आलमोस्ट जिन्नी कि चाइनीज़ सिविलाइजेशन, मायान जां सेंट्रल जिहड़ी मैसोपोटामियम उस दे, और किन्नी विकसित किस लैवल का एक वखरा विषय है। लेकिन इस कोई शक नहीं है कि कुदरत ने उस धरती नूं पानी दे नाल नवाजिया, इसलिए बेशक उसका नाम एक पीरीयड दे विच सप्त सिंधु सी, फिर पंच नद सी, पंच नद नदी दरिया नूं कहंदे ने, पंच नद जिथे के 5 दरिया वगदे ने। और वैसे भी एक थां है पाकिस्तान दे विच हुण, क्योंकि असीं देखते हैं कि ब्यास सतलुज दे विच मिल जाता है, फिर सतलुज अगे जाता है, रावी कित्थे जाके मिलती है, फिर झनाह कित्थे मिलता है, फिर झेलम कित्थे मिलता है और फिर समुंदर दे विच जाता है। और एक थां है जिन्होंने पंचनद कहा जाता है। हालां ये नहीं है कि पंजो उस थां ते मिलदियां ने, मिलाप तो हरीके पत्तन तो शुरू हो जाता है क्योंकि ब्यास दरिया पाकिस्तान दे विच फ्लो नहीं करता, ब्यास उत्तों आउंदा है और हिमाचल चों और आके हरीके पत्तन भी जिन्होंने कहते हैं हरीके दे मुकाम ते सतलुज दे नाल मिल जाता है और फिर वड्डा बन के सतलुज पंजाब चों फ्लो हुंदे फिरोजपुर दे नेड़ियों किवें अगे पाकिस्तान च जाता है। सो पंच नदी जदों मुगलिया दौर शुरू होंदा है, पंजाब लफज असीं पहली बार दफ्तरी रिकॉर्ड दे विच अकबर दे जमाने च देखते हैं। बाबर तो बाद जिहड़ा उहदा लड़का हुमायूं है, हुमायूं दा लड़का अकबर, और ये पर्शियन फारसी का नाम पंच नद तो जिहड़ा है फिर पंज आब, 5 दरियावां की धरती असीं देखते हैं। और इस कोई शक नहीं है कि इसे धरती के उत्ते ही जिस धरती नूं असीं जदों सूफियां पीरां फकीरां की धरती कहंदे हैं, फिर बाबा फरीदगंज शक्कर जिहड़े लगभग 800 साल पहला होए, सुल्तान बाहू का जिक्र असीं करते हैं, 18वीं सदी तक पहुँचते हैं, शाह हुसैन, बाबा बुल्ले शाह, इन्हां दा जिक्र हुंदा है। और ये जिहड़ी रब दे नाल जुड़े हुए लोग हुंदे ने, जदों असीं रब नूं निरभौ निर्वैर कहंदे हैं कि रब किसी दे डर च नहीं आंदा, किसी नाल वैर नहीं रखदा, ते जिहड़े रब दे रस्ते ते तुरे लोग हुंदे ने जां जिहड़े रब दे रस्ते ते तुरदे ने, वो फिर किसी दुनियावी ताकत बादशाह जां किसी सल्तनत दे डर च नहीं हुंदे। यही कारण है कि वंगारना उन्हां दे हिस्से ही आंदा है, क्योंकि जिहड़े और इसनूं ही किसी वैसटर्न स्कॉलर ने कलमबद्ध कीता सी कि स्पिरिचुअली अवेकन्ड पीपल कांट बी पोलिटिकली सबजुगेटेड, कि जिहड़े रूहानी तौर दे उत्ते जागे हुए लोग ने उन्हां नूं सियासी तौर दे उत्ते गुलाम नहीं बनाया जा सकता। और जदों असीं सिख कौम दा 5.5 सदियां दा लगभग इतिहास देखते हैं, बाबा गुरु नानक साहिब ने कोई
ਤਲਵਾਰ ਨਹੀਂ ਚੁੱਕੀ, ਕੋਈ ਉਹਨਾਂ ਨੇ ਤੁਬਕ, ਕੋਈ ਤਬਰ, ਕੋਈ ਤੀਰ ਨਹੀਂ ਚਲਾਇਆ, ਪਰ ਉਹ ਸੱਚ ਦਾ ਖੰਡਾ ਖੜਕਾਇਆ, ਉਹ ਸੱਚ ਦੀ ਸੱਦ ਦਿੱਤੀ, ਉਹ ਸੱਚ ਦੀ ਆਵਾਜ਼ ਦਿੱਤੀ। ਜਿੱਥੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ, ਇਹ ਤੌਹੀਦ ਔਰ ਇੱਕ ਰੱਬ ਦਾ ਸਪਿਰਿਚੁਅਲ ਮੈਸੇਜ ਦਿੱਤਾ। ਉੱਥੇ ਵੇਲੇ ਦੇ ਹਾਕਮਾਂ ਨੂੰ ਜਿਹੜੇ ਜ਼ੁਲਮ ਦੇ ਉੱਤੇ ਉਤਾਰੂ ਸਨ, ਬੇਸ਼ੱਕ ਉਸ ਵੇਲੇ ਦਾ ਜਿਹੜਾ ਲੋਧੀ ਬਾਦਸ਼ਾਹ ਇਬਰਾਹਿਮ ਲੋਧੀ ਹਕੂਮਤ ਕਰ ਰਿਹਾ, ਜਾਂ 1526 ਦੇ ਵਿੱਚ ਫਿਰ ਉਜ਼ਬੇਕ ਮੂਲ ਦਾ ਬਾਬਰ ਆਂਦਾ ਹੈ, ਔਰ ਲੋਕਾਂ ਦਾ ਦਰਦ। ਇੱਕ ਗੱਲ ਦਾ ਧਿਆਨ ਰਿਹਾ ਕਿ ਜਿਹੜੇ ਰੱਬ ਦੇ ਬੰਦੇ ਨੇ ਉਸ ਰੱਬ ਨੂੰ ਖਲਕਤ ਦੇ ਵਿੱਚ, ਲੋਕਾਂ ਦੇ ਵਿੱਚ ਦੇਖਦੇ ਨੇ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਖਾਲਕ ਖਲਕ, ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈਂ, ਕਿ ਰੱਬ ਖਲਕਤ ਦੇ ਵਿੱਚ ਵਸਦਾ ਹੈ ਖਾਲਕ, ਤੇ ਫਿਰ ਜੇ ਖਲਕਤ ਦੁਖੇਗੀ ਤੇ ਫਿਰ ਖਾਲਕ ਵੀ ਦੁਖੇਗਾ। ਔਰ ਕਿਉਂਕਿ ਉਹ ਖਾਲਕ ਨਾਲ ਜੁੜੇ ਹੋਏ ਰੱਬੀ ਰੂਹਾਂ ਨੇ ਔਰ ਉਹ ਵੰਗਾਰਦੀਆਂ ਨੇ ਫਿਰ ਉਹਨਾਂ ਤਾਕਤਾਂ ਨੂੰ। ਇਸੇ ਲਈ ਬਹੁਤ ਸਟਰੋਂਗ ਸਟੇਟਮੈਂਟ ਜਿਹੜੀ ਗੁਰੂ ਨਾਨਕ ਸਾਹਿਬ ਨੇ ਵੇੜੇ ਦੇ ਹਾਕਮਾਂ ਨੂੰ ਦੇ ਖਿਲਾਫ ਦਿੱਤੀ, ਰਾਜੇ ਸ਼ੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਕਿ ਇਹ ਜਿਹੜੇ ਬਾਦਸ਼ਾਹ ਨੇ ਇਹ ਇਸ ਹੱਦ ਤੱਕ ਜ਼ਾਲਮ ਨੇ ਕਿ ਇਹ ਸ਼ੇਰਾਂ ਵਾਂਗ ਉਸ ਬੇਬਸ ਜਨਤਾ ਦੇ ਉੱਤੇ ਝਪਟਦੇ ਨੇ। ਔਰ ਕਿਉਂਕਿ ਉਹਨਾਂ ਦੇ ਅੱਗੋਂ ਮੁਕੱਦਮ ਜਿਹੜੇ ਅਹਿਲਕਾਰ ਨੇ, ਰਾਜੇ ਝਪਟਦੇ ਨੇ ਸ਼ੇਰ ਵਾਂਗ, ਤੇ ਅੱਗੋਂ ਜਿਹੜੇ ਉਹਨਾਂ ਦੇ ਅਹਿਲਕਾਰ ਮੁਕੱਦਮ, ਉਹਨਾਂ ਦੇ ਅਹੁਦੇਦਾਰ ਨੇ, ਉਹ ਕੁੱਤਿਆਂ ਵਾਂਗ ਉਹਨਾਂ ਨੂੰ ਫੇਰ ਨੋਚਦੇ ਨੇ। ਜਾਏ ਜਗਾਇਨ ਬੈਠੇ ਸੁੱਤੇ, ਬੈਠਿਆਂ ਸੁੱਤਿਆਂ ਨੂੰ ਜਾ ਕੇ ਤੰਗ ਕਰਦੇ ਨੇ। ਔਰ ਅੱਗੋਂ ਉਹਨਾਂ ਦੇ ਜਿਹੜੇ ਚਾਕਰ ਨੇ, ਚਾਕਰ ਨਹਿੰਦਾ ਪਾਇਨ ਘਾਓ, ਰੱਤ ਪਿੱਤ ਕੁੱਤਿਓ ਚੱਟ ਜਾਓ। ਉਦੋਂ ਦਾ ਸਿਸਟਮ ਮਲਕ ਸਿਸਟਮ, ਅਹਿਲਕਾਰ ਔਰ ਮੁਕੱਦਮ ਔਰ ਦੂਸਰਾ ਹੋਏਗਾ। ਅੱਜ ਜੇ ਅਸੀਂ ਆਪਣੇ ਉਸੇ ਖਿੱਤਿਆਂ 'ਚ ਦੇਖੀਏ ਤੇ ਉਹੀ ਬਿਊਰੋਕਰੈਟ, ਉਹੀ ਚੋਰ ਕਰਪਟ ਸਿਸਟਮ, ਉਹੀ ਅਫਸਰਸ਼ਾਹੀ, ਉਹੀ ਮਰਸਨਰੀ ਲੋਕ, ਉਹੀ ਕਰਪਟ ਲੋਕ। ਔਰ ਜੇ ਤੁਸੀਂ ਦੇਖੋ ਆਮ ਲੋਕ ਉਹ ਅੱਜ ਵੀ ਉਸੇ ਤਰ੍ਹਾਂ ਸਫਰ ਕਰਦੇ ਨੇ। ਲੇਕਿਨ ਇਹ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਇਆ ਉਸ ਧਰਤੀ ਦੇ ਉੱਤੇ 1000 ਸਾਲ ਤੋਂ। ਇਹ ਸਾਰੀ ਅੱਜ ਜਿਹੜੇ ਤੁਲਸੀ ਰਮਾਇਣ ਔਰ ਮਹਾਭਾਰਤ ਔਰ ਫਲਾਣਾ ਢਿਮਕਾ, ਉਹਨਾਂ ਚੋਂ ਹੀ ਜਿਹੜਾ ਉਹ ਆਨਸਰ ਲੱਭਣਾ ਚਾਹੁੰਦੇ ਨੇ ਪ੍ਰੋਬਲਮਸ ਦਾ। ਹੁਣ ਤੁਲਸੀ ਰਮਾਇਣ ਲਿਖਣ ਵਾਲੇ ਗੋਸਵਾਮੀ ਤੁਲਸੀਦਾਸ ਉਸੇ ਹੀ 15ਵੀਂ 16ਵੀਂ ਸਦੀ ਦੇ ਵਿੱਚ ਨੇ, ਜਦੋਂ ਕਿ ਰਾਮਚਰਿਤ ਮਾਨਸ ਲਿਖਿਆ ਜਾਂਦਾ 15ਵੀਂ 16ਵੀਂ ਸਦੀ ਦੇ ਵਿੱਚ। ਹੁਣ ਉਹ ਇਹ ਤਾਂ ਕਹਿੰਦੇ ਨੇ ਕਿ ਢੋਲ ਢੋਰ ਸ਼ੂਦਰ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ, ਕਿ ਭਾਈ ਇਹ ਢੋਲ ਨੂੰ ਵੀ ਕੁੱਟਿਆ ਜਾਂਦਾ ਹੈ, ਢੋਰ ਪਸ਼ੂ ਨੂੰ ਵੀ, ਸ਼ੂਦਰ ਨੂੰ ਵੀ ਔਰ ਔਰਤ ਨੂੰ ਵੀ, ਇਹ ਕੁੱਟ ਖਾਣ ਦੇ ਲਾਇਕ ਨੇ। ਪਰ ਤੁਸੀਂ ਰਾਮਚਰਿਤ ਮਾਨਸ ਇੱਕ ਵੀ ਲਾਈਨ ਕੱਢ ਕੇ ਨਹੀਂ ਦਿਖਾ ਸਕਦੇ। ਉਹੀ ਸਦੀ ਹੈ ਜਦੋਂ ਗੁਰੂ ਨਾਨਕ ਸਾਹਿਬ ਦੀ ਆਮਦ ਹੁੰਦੀ ਹੈ ਕਿ ਭਾਈ ਉਹਨੇ ਕੁਛ ਐਸਾ ਕਿਹਾ ਹੋਏ ਤੁਲਸੀਦਾਸ ਨੇ, ਜਿਹੜਾ ਉਹ ਤਾਂ ਇਹ ਸ਼ਲੋਕ ਘੜੇ ਹੋਏ ਸੀ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਈਸ਼ਵਰੀ ਜਿਹੜਾ ਹੈ, ਦਿੱਲੀ ਦਾ ਬਾਦਸ਼ਾਹ ਹੀ ਈਸ਼ਵਰ ਹੈ, ਰੱਬ ਹੈ। ਫਿਰ ਉਹੀ ਗੁਰੂ ਨਾਨਕ ਸਾਹਿਬ ਇਹ ਨਹੀਂ ਕਿ ਵੇੜੇ ਦੇ ਹਾਕਮਾਂ ਨੂੰ, ਫਿਰ ਬਾਬਰ ਖੁਦ ਉਸ ਇਮਨਾਬਾਦ ਸ਼ਹਿਰ ਜਦੋਂ ਹਮਲਾਵਰ ਹੁੰਦੀ ਹੈ ਉਹਦੀ ਫੌਜ, ਆਮ ਲੋਕਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਜਿਹਦੇ 'ਚ ਕਿਉਂਕਿ ਜਿਹੜੇ ਹਾਕਮ ਪਠਾਨ ਸਨ ਉਹ ਕੋਈ ਹਿੰਦੂ ਤਾਂ ਨਹੀਂ ਸੀ, ਮੁਸਲਮਾਨ ਸਨ। ਹਮਲਾਵਰ ਵੀ ਮੁਸਲਮਾਨ ਸੀ, ਲੇਕਿਨ ਹਮਲਾਵਰ ਤਾਂ ਲੁੱਟ ਮਾਰ ਫੌਜ, ਉਹਨਾਂ ਦੇ ਲਈ ਤਾਂ ਮਜ਼ਹਬ ਇੱਕ ਵਹੀਕਲ ਹੁੰਦਾ ਹੈ ਇਸਤੇਮਾਲ ਕਰਨ ਦਾ। ਉਹ ਕਾਜ਼ੀਆਂ ਤੋਂ ਕਰਾ ਲੈਣ, ਕਿਸੇ ਹੋਰ ਤੋਂ ਕਰਵਾ ਲੈਣ, ਮਕਸਦ ਤਾਂ ਉਹਨਾਂ ਦਾ ਰਾਜ ਔਰ ਲੁੱਟਮਾਰ ਹੁੰਦਾ ਹੈ। ਔਰ ਉਹਨੂੰ ਵੀ ਫਿਰ ਗੁਰੂ ਨਾਨਕ ਸਾਹਿਬ ਨੇ ਇਮਨਾਬਾਦ 'ਚ ਖਲੋ ਕੇ ਚੈਲੰਜ ਕੀਤਾ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਿਉਂਕਿ ਬਾਬਰ ਨੇ ਪਹਿਲਾਂ ਕਾਬਲ ਫਤਹ ਕੀਤਾ, ਫਿਰ ਜਦੋਂ ਗੁਰੂ ਸਾਹਿਬ ਨੇ ਕਿਹਾ ਕਿ ਆਪੋ ਦੋਸ ਨਾ ਦਈ ਕਰਤਾ, ਜਮ ਕਰ ਮੁਗਲ 'ਚ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ, ਤੈਂਕੀ ਦਰਦ ਨਾ ਆਇਆ। ਇਹ ਸਾਰਾ ਸੂਬਾ ਖੁਰਾਸਾਨ ਦਾ ਸੀ ਔਰ ਪਹਿਲਾਂ ਬਾਬਰ ਨੇ ਖੁਰਾਸਾਨ ਦੇ ਉੱਤੇ ਕਬਜ਼ਾ ਕੀਤਾ ਔਰ ਫਿਰ ਉਸ ਨੇ ਇੰਡਸ ਦਰਿਆ ਕ੍ਰਾਸ ਕਰਕੇ 2 ਵਾਰ, ਪਹਿਲਾਂ 1521 ਚ ਆਇਆ, ਫਿਰ 1526 ਤੱਕ ਉਹ ਦਿੱਲੀ ਦੇ ਵਿੱਚ ਪਹੁੰਚ ਜਾਂਦਾ ਹੈ। ਸੋ ਉਹਨੂੰ ਵੀ ਉਸ ਸ਼ਹਿਰ 'ਚ ਖਲੋ ਕੇ ਕਿਹਾ ਕਿ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬਿਲ। ਹੁਣ ਅੱਜ ਜਦੋਂ ਅਸੀਂ ਇਹ ਲਾਈਨਾਂ ਜਿਹੜੀਆਂ
ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਗੁਰੂ ਨਾਨਕ ਸਾਹਿਬ ਰੱਬ ਦੇ ਨਾਲ, ਰੱਬ ਦੇ ਦੋਸਤ ਹੁੰਦੇ ਨੇ, ਰੱਬ ਦੇ ਬੰਦੇ। ਉਹ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀ ਆ। ਕਿ ਮੇਰੇ ਪਿਆਰੇ, ਮੇਰੇ ਯਾਰ, ਮੇਰੇ ਸੱਜਣ, ਇਹ ਕੁਰਬਤ ਹੈ ਰੱਬ ਦੇ ਨਾਲ। ਔਰ ਉਹ ਰੱਬ ਨੂੰ ਕਹਿ ਰਹੇ ਨੇ ਕਿ ਇੰਨਾ ਜ਼ੁਲਮ ਹੋ ਰਿਹਾ, ਕਾਇਆ ਕੱਪੜ ਟੁਕ ਟੁਕ ਹੋਸੀ, ਕਿੰਨਾ ਜ਼ੁਲਮ ਹੋ ਰਿਹਾ ਔਰਤਾਂ ਦੇ ਨਾਲ। ਕਦੇ ਉਹ ਜਿਹੜੀਆਂ ਆਪਣੇ ਮਹਿਲਾਂ ਚੋਂ ਬਾਹਰ ਨਹੀਂ ਸੀ ਨਿਕਲਦੀਆਂ, ਅੱਜ ਸੇ ਗੱਲ ਕਾਤੀ ਮੁਨੀ, ਸੇ ਸਿਰ ਕਾਤੀ ਮੁਨੀਅਨ। ਔਰ ਉਹਨਾਂ ਦਾ ਹਾਲ ਕੀ ਹੈ? ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੇ ਲਾਏ ਵੇ ਲਾਲੋ। ਕਿ ਅੱਜ ਮੁਸਲਮਾਨ ਔਰਤਾਂ ਕਿਸ ਜ਼ੁਲਮ ਦਾ ਸ਼ਿਕਾਰ ਨੇ, ਬਾਬਰ ਦੀ ਫੌਜ ਦਾ। ਔਰ ਉਹ ਕੁਰਾਨ ਪੜ੍ਹ ਰਹੀਆਂ ਨੇ, ਹਿੰਦਵਾਣੀਆਂ, ਉੱਚੀ ਜਾਤ ਦੀਆਂ, ਨੀਵੀਂ ਜਾਤ ਦੀਆਂ। ਫਿਰ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕੇ ਮਰੈਣ ਵਹਿਣ, ਕਿ ਜਿਨ੍ਹਾਂ ਦੇ ਸੋਹਣੇ ਸ਼ਾਮ ਨੂੰ ਘਰਾਂ ਨੂੰ ਹੀ ਨਹੀਂ ਪਰਤੇ, ਮਾਰੇ ਗਏ, ਉਹ ਔਰਤਾਂ ਜਿਨ ਕੇ ਬੰਕੇ ਘਰੀ ਨਾ ਆਇਆ ਤਿਨ ਕਿਵੇਂ ਰਹਿਣ ਵਿਹਾਣੀ, ਉਹਨਾਂ ਦੀ ਰਾਤ ਕਿਵੇਂ ਬੀਤੀ। ਪਰ ਅੱਜ ਜਦੋਂ ਮੈਂ ਇਹ ਗੁਰੂ ਨਾਨਕ ਸਾਹਿਬ ਦਾ ਤਲੰਗ ਰਾਗ ਦੇ ਵਿੱਚ ਸ਼ਬਦ ਪੜ੍ਹ ਰਿਹਾ ਤੇ ਮੇਰੇ ਸਾਹਮਣੇ 37 ਵਰੇ ਪਹਿਲਾਂ ਜੋ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਸਿੱਖ ਕੌਮ ਦੇ ਨਾਲ ਹੋਇਆ, ਪਹਿਲਾ ਪਿਆਰ ਭਰਿਆ ਗਿਲਾ ਰੱਬ ਵੱਲ ਵੀ ਜਾਂਦਾ ਕਿ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਕਿ ਹੇ ਵਾਹਿਗੁਰੂ, ਹੇ ਰੱਬ, ਇੰਨੀ ਮਾਰ ਪਈ, ਇੰਨਾ ਜ਼ੁਲਮ ਦੀ ਸਿਖਰ, ਤੇ ਹੇ ਵਾਹਿਗੁਰੂ ਤੁਹਾਨੂੰ ਤਰਸ ਨਹੀਂ ਆਇਆ। ਹਾਲਾਂ ਇਹ ਠੀਕ ਹੈ, ਫਿਰ ਗੁਰੂ ਸਾਹਿਬ ਨੇ ਯਾਦ ਦਹਾਨੀ ਵੀ ਕਰਵਾਈ ਸੀ ਕਿ ਭਾਈ ਜਦੋਂ ਜਿਹੜੇ ਲੋਕ ਰੰਗ ਦੇ ਵਿੱਚ ਗਵਾਚ ਜਾਂਦੇ ਨੇ, ਜਿਹੜੇ ਲੋਕ ਆ ਜਿਨ ਉਪਾਈ ਰੰਗ ਰਵਾਈ, ਬੈਠਾ ਵੇਖਿਆ ਵਖ ਅਕੇਲਾ, ਕਿ ਬਹੁਤ ਵਾਰ ਸਾਨੂੰ ਅਸਲੀਅਤ ਤੋਂ ਅਸੀਂ ਦੂਰ ਹੁੰਦੇ ਚਲੇ ਜਾਂਦੇ ਹਾਂ, ਅਸੀਂ ਜ਼ਿੰਦਗੀ ਦਾ। ਔਰ ਫਿਰ ਰੱਬ ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਰੱਬ ਆਪਣੇ ਸਿਰ ਤੇ ਕੋਈ ਦੋਸ਼ ਨਹੀਂ ਲੈਂਦਾ, ਉਹ ਜੋ ਚੱਲ ਰਿਹਾ ਹੁੰਦਾ ਉਹਦਾ ਹਿਸਾਬ ਬਰਾਬਰ ਕਰਨ ਲਈ ਕਿਸੇ ਹੋਰ ਨੂੰ ਐਂਜਲ ਆਫ ਡੈਥ ਬਣਾ ਕੇ ਭੇਜ ਦਿੰਦਾ। ਜਦੋਂ ਉਹਨਾਂ ਦੇ ਪਾਪਾਂ ਦਾ ਪਿਆਲਾ ਲਬਰੇਜ਼ ਹੋ ਜਾਂਦਾ, ਫਿਰ ਉਹਨਾਂ ਨੂੰ ਸਜ਼ਾ ਦੇਣ ਲਈ ਕੋਈ ਹੋਰ ਆ ਜਾਂਦਾ। ਸੋ ਇਹ ਰੱਬ ਦੀ ਇੱਕ ਅਨੰਤ ਦੀ ਖੇਡ ਹੈ। ਪਰ ਜਦੋਂ ਅਸੀਂ ਇਸ ਸਿਸਟਮ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਅਸੀਂ ਪਿਛਲੇ 75 ਸਾਲ ਤੋਂ ਇਨ ਜਨਰਲ ਔਰ ਪਿਛਲੇ 37 ਸਾਲ ਤੋਂ ਇਨ ਪਾਰਟਿਕੂਲਰ, ਜਦੋਂ ਕਿ ਜੂਨ 84 ਦਾ ਘੱਲੂਕਾਰਾ ਵਾਪਰਦਾ ਹੈ, ਟੋਟਲ ਵਾਰ ਸਿੱਖਾਂ ਦੇ ਉੱਤੇ ਭਰਪਾ ਕੀਤੀ ਜਾਂਦੀ ਹੈ, ਦੇਖਦੇ ਤੇ ਫਿਰ ਇਹ ਸਮਝ ਆਉਂਦਾ ਹੈ। ਇੱਕ ਪਾਸੇ 47 ਦੀ ਗਲਤੀ ਅਸੀਂ ਹਰ ਵਾਰ ਗੱਲ ਕਰਦੇ ਹਾਂ ਕਿਉਂਕਿ ਗੱਲ ਹੀ ਉੱਥੋਂ ਸ਼ੁਰੂ ਹੁੰਦੀ ਹੈ। ਕੱਲ ਵੀ ਮੇਰਾ ਇੱਕ ਇੰਟਰਵਿਊ ਜਿਹੜੇ ਸੋਹਣੀ ਧਰਤੀ ਪਾਕਿਸਤਾਨ ਦੀ, ਉੱਥੋਂ ਕੈਨੇਡਾ ਤੋਂ, ਬ੍ਰਿਟਿਸ਼ ਕੋਲੰਬੀਆ ਤੋਂ ਸੀ, ਸ਼ਾਮ ਨੂੰ ਇੰਟਰਵਿਊ। ਔਰ ਉਹਦੇ 'ਚ ਵੀ ਜਦੋਂ ਗੱਲ ਤੁਸੀਂ ਜੇ ਨਵੰਬਰ 84 ਦੀ ਵੀ ਕਰਨੀ ਹੈ ਜਾਂ ਅੱਜ ਦੇ ਦੌਰ ਦੇ ਵਿੱਚ ਖਾਲਿਸਤਾਨ ਦੀ ਆਜ਼ਾਦੀ, ਰੈਫਰੈਂਡਮ, ਤੇ ਗੱਲ ਤਾਂ ਜਾ ਕੇ ਜੜ੍ਹਾਂ ਤਾਂ 47 ਦੇ ਵਿੱਚ ਜੁੜਦੀਆਂ ਨੇ। ਔਰ ਉਹਦੇ 'ਚ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਕੀ ਮਾਈਂਡ ਸੈਟ ਹੈ, ਕਿਵੇਂ ਇੰਦਰਾ ਗਾਂਧੀ ਜਿਹੜੀ ਹੈ, ਜਿਨ੍ਹਾਂ ਨੂੰ ਜਿਹੜੇ ਇੰਡੀਆ ਦੇ ਪ੍ਰੋਮੀਨੈਂਟ ਜਰਨਲਿਸਟ ਕੁਰਬਾਨ ਅਲੀ, ਉਹਨਾਂ ਨੇ ਕਿਹਾ ਕਿ RSS ਦੀ ਫਸਟ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਸੀ। ਲੇਕਿਨ ਦੂਸਰਾ ਪਾਰਟ ਇਹ ਵੀ ਸਮਝਣ ਵਾਲਾ ਹੈ ਕਿ ਜਦੋਂ ਹਕੂਮਤਾਂ ਤਾਂ ਆਪਣੀ ਪੋਲਿਟਿਕਸ ਕਰ ਰਹੀਆਂ ਹੁੰਦੀਆਂ, ਉਹਨਾਂ ਦੀ ਉਹ ਵੋਟ ਪੋਲਿਟਿਕਸ ਹੈ, ਐਕਸਪਲੋਇਟੇਸ਼ਨ ਹੈ, ਜਾਂ ਹਿੰਦੂਤਵਾ ਦੇ ਏਜੰਡੇ ਥੱਲੇ ਡੋਬਣਾ, ਲੇਕਿਨ ਜਿਹੜੀ ਜਨਤਾ ਹੁੰਦੀ ਹੈ, ਜਿਹੜੀ ਮੈਜੋਰਿਟੀ ਹੈ, ਔਰ ਇਹ ਗੱਲ ਫਿਰ ਦੁਹਰਾਉਣ ਨੂੰ ਜੀ ਕਰਦਾ ਹੈ ਕਿ ਭਾਈ ਡਿਕਟੇਟਰਸ਼ਿਪ ਤਾਂ ਡਿਕਟੇਟਰ ਆਪਣੀ ਹਉਮੈ ਨੂੰ ਪੱਠੇ ਪਾ ਰਿਹਾ ਹੁੰਦਾ, ਤਾਕਤ ਦਾ ਉਸ ਦੇ ਵਿੱਚ ਨਸ਼ਾ ਹੁੰਦਾ ਔਰ ਉਹ ਪਾਵਰ ਆਪਣੇ ਹੱਥ 'ਚ ਰੱਖਣਾ ਚਾਹੁੰਦਾ, ਜਿਹਦੇ ਚੋਂ ਡਿਕਟੇਟਰਸ਼ਿਪ ਨਿਕਲਦੀ ਹੈ। ਪਰ ਉਹਦੇ 'ਚ ਤਾਂ ਫਿਰ ਕੋਈ ਹੋਪ ਹੁੰਦੀ ਹੈ ਕਿ ਡਿਕਟੇਟਰ ਮਰ ਜਾਏ, ਉਹਨੂੰ ਕੋਈ ਮਾਰ ਦੇ, ਕੋਈ ਹੋਰ ਸਿਸਟਮ ਆ ਜਾਏ, ਰਿਬੈਲੀਅਨ ਹੋ ਜਾਏ, ਉਹਦੇ ਖਿਲਾਫ ਲੋਕ ਜਾਗ ਪੈਣ। ਅਸੀਂ ਦੇਖਿਆ ਡਿਕਟੇਟਰ ਆਉਂਦੇ ਜਾਂਦੇ ਨੇ, ਲੋਕਾਂ ਦੀ ਕਦੇ ਜਾਨ ਸੌਖੀ ਵੀ ਹੋ ਸਕਦੀ ਹੈ। ਪਰ ਜਿਹੜਾ ਮੈਜੋਰਿਟੀ ਕਮਿਊਨਿਟੀ ਦਾ ਮੈਜੋਰਿਟੇਰੀਅਨਿਜ਼ਮ ਹੈ ਅਗੇਂਸਟ ਦਾ ਮਾਈਨੋਰਿਟੀ ਕਮਿਊਨਿਟੀ, ਉਹ ਤਾਂ ਕੋਈ ਇੱਥੇ ਆ ਜਾਏ, ਕੋਈ ਪਾਰਟੀ ਆ ਜਾਏ,
ਉਹ ਉਹੀ ਕਲਚਰ ਬਣ ਜਾਂਦਾ ਹੈ ਜਿਹਨੂੰ ਅੱਜ ਜੇ ਅਸੀਂ ਹਿੰਦੂਤਵਾ ਕਹਿੰਦੇ ਹਾਂ, ਕਿਸੇ ਵੇਲੇ ਬ੍ਰਾਹਮਣਵਾਦ ਸੀ, ਕਿਉਂਕਿ ਮੈਜੋਰਿਟੀ ਲੋਕਾਂ ਦੀ ਸੋਚਣੀ ਉਹ ਹੁੰਦੀ ਹੈ ਜਿਸ ਸੋਚਣੀ ਨੂੰ ਫਿਰ ਆਪਣੇ ਹੱਕ 'ਚ ਭੁਗਤਾਉਣ ਦੇ ਲਈ ਹਕੂਮਤਾਂ ਜਿਹੜੀਆਂ ਨੇ ਉਹ ਜੈਨੋਸਾਈਡਲ ਪਾਲਿਸੀਜ਼ ਇੰਪਲੀਮੈਂਟ ਕਰਦੀਆਂ, ਜੈਨੋਸਾਈਡ ਕਰਦੀਆਂ। ਔਰ ਇਹੀ ਜੇ ਅਸੀਂ 47 ਤੋਂ ਹੁਣ ਤੱਕ ਹਿੰਦੂ ਬਹੁ ਗਿਣਤੀ ਦੀ ਗੱਲ ਕਰੀਏ, ਹੁਣ ਹਕੂਮਤ ਪਿੱਛੇ ਛੱਡ ਦਿਓ, ਨਹਿਰੂ ਤੋਂ ਮੋਦੀ ਤੱਕ ਦਾ ਛੱਡ ਦਿਓ, ਹਿੰਦੂ ਜਨਤਾ ਨੇ ਇਸ ਸਾਰੇ ਪੀਰੀਅਡ 'ਚ ਕਿਵੇਂ ਬਿਹੇਵ ਕੀਤਾ, ਮੈਜੋਰਿਟੀ ਤੋਂ ਇਹ ਜਾਣਦਿਆਂ ਹੋਇਆਂ ਵੀ ਕਿ ਇਹਨਾਂ ਸਿੱਖਾਂ ਦੀ, ਸਿੱਖ ਕੌਮ ਦੀ ਕੀ ਕੰਟਰੀਬਿਊਸ਼ਨ ਹੈ ਉਸ ਧਰਤੀ ਦੇ ਲਈ, ਕਿਵੇਂ ਇਹ ਇੱਕ ਤੀਸਰੀ ਧਿਰ ਦੇ ਤੌਰ ਸੀ। ਔਰ ਇੱਕ ਸਾਡੇ ਵੀਰ ਨੇ ਬੜੀ ਕੁਇਕਲੀ ਕੰਪਾਈਲ ਕੀਤਾ ਇਹ ਸਾਰੇ ਨੂੰ, ਜਸਟ ਉਹਨਾਂ ਸਾਡੇ ਨਵੇਂ ਜੁੜਦੇ ਵਿਊਅਰਸ ਦੇ ਲਈ, ਤਾਂ ਕਿ ਉਹ ਜਾਣ ਸਕਣ ਕਿ ਆਲ ਆਫ ਏ ਸਡਨ ਨਵੰਬਰ 84 ਚ ਕੁਝ ਨਹੀਂ ਵਾਪਰਿਆ ਹੈ, ਜਾਂ ਜੂਨ 84 ਚ ਇੱਕਦਮ ਘੱਲੂਘਾਰਾ ਇੰਦਰਾ ਗਾਂਧੀ, ਇਹ ਇੱਕ ਕੰਟੀਨਿਊਟੀ ਹੈ, ਹਕੂਮਤਾਂ ਦੀ ਤਾਂ ਹੈ ਹੀ ਹੈ। ਔਰ ਇਹਦੇ 'ਚ ਉਹਨਾਂ ਨੇ ਹਿੰਦੂ ਮਾਈਂਡਸੈਟ ਐਂਡ ਫਰੇਮ ਆਫ ਹਿਸਟਰੀ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਨੇ ਕਿਹਾ ਕਿ ਵੀ ਹਿੰਦੂਆਂ ਦਾ ਸਿੱਖਾਂ ਪ੍ਰਤੀ ਨਫ਼ਰਤ ਦਾ ਜਵਾਲਾਮੁਖੀ 47 'ਚ ਹੀ ਮਗਣਾ ਸ਼ੁਰੂ ਹੋ ਗਿਆ ਸੀ, ਜੋ ਅੱਜ RSS ਦੇ ਰੂਪ 'ਚ ਮਗ ਰਿਹਾ, ਕਿ ਵੀ ਇਹ ਆਲਰੇਡੀ ਉਹ ਜਿਹੜਾ ਜਵਾਲਾਮੁਖੀ ਦਾ ਜਿਹੜਾ ਮਗਣਾ ਉਹ ਸ਼ੁਰੂ ਸੀ, ਜਿਹੜਾ ਕਿ ਹੁਣ ਫੁੱਲ ਬਲੂਮ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਕਿ ਵੀ ਯਾਦ ਕਰੋ ਕਿ ਕਿਵੇਂ ਅੰਮ੍ਰਿਤਸਰ ਦੇ ਪ੍ਰੋਮੀਨੈਂਟ ਕਾਉਂਸਲਰ, BJP ਦੇ ਪ੍ਰੈਜ਼ੀਡੈਂਟ ਹਰਬੰਸ ਲਾਲ ਖੰਨਾ ਨੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਰੱਖਿਆ ਗੁਰੂ ਰਾਮਦਾਸ ਜੀ ਦੀ ਪਿਕਚਰ ਵਾਲਾ ਮਾਡਲ, ਦਰਬਾਰ ਸਾਹਿਬ ਦਾ ਮਾਡਲ ਕਿਵੇਂ ਭੰਨਿਆ ਸੀ ਲੱਤਾਂ ਮਾਰ-ਮਾਰ। ਹਾਲਾਂਕਿ ਹਰਬੰਸ ਲਾਲ ਖੰਨੇ ਨੂੰ ਬਾਅਦ ਸਿੱਖਾਂ ਨੇ ਸਜ਼ਾ ਯਾਫਤਾ ਕੀਤਾ ਸੀ। ਫਿਰ ਉਹਨਾਂ ਨੇ ਕਿਹਾ ਵੀ ਯਾਦ ਕਰੋ ਕਿ ਜੂਨ 84 ਦਾ ਘੱਲੂਘਾਰਾ ਵਾਪਰਦਾ, ਹਜ਼ਾਰਾਂ ਸਿੱਖਾਂ ਦਾ ਖੂਨ ਜਿਹੜਾ ਹੈ ਉਹ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ, ਸਰੋਵਰ 'ਚ ਔਰ 37 ਇਤਿਹਾਸਕ ਗੁਰਦੁਆਰਿਆਂ 'ਚ ਜਿਹੜਾ ਉਹ ਡੋਲਿਆ ਜਾਂਦਾ ਹੈ ਹਕੂਮਤ ਵੱਲੋਂ, ਫੌਜ ਵੱਲੋਂ। ਔਰ ਇਧਰ ਹਿੰਦੂ ਭੰਗੜੇ ਪਾ ਰਹੇ ਨੇ, ਲੱਡੂ ਵੰਡ ਰਹੇ ਨੇ ਅੰਮ੍ਰਿਤਸਰ 'ਚ ਫੌਜੀਆਂ ਦੇ ਲਈ, ਉਹਨਾਂ ਦੇ ਲਾਲਿਆਂ ਦੇ ਘਰਾਂ 'ਚੋਂ ਪੂੜੀਆਂ ਛੋਲੇ ਬਣ ਕੇ ਆ ਰਹੇ ਨੇ ਔਰ ਉਹਨਾਂ ਨੂੰ ਮੁਬਾਰਕ ਦੇ ਰਹੇ ਨੇ ਕਿ ਤੁਸੀਂ ਇਹਨਾਂ ਨੂੰ ਸਬਕ ਸਿਖਾ ਦਿੱਤਾ। ਦਰਬਾਰ ਸਾਹਿਬ ਮੱਥਾ ਟੇਕਣ ਆਏ ਹਜ਼ਾਰਾਂ ਨਿਰਦੋਸ਼ ਬੀਬੀਆਂ, ਬੱਚਿਆਂ, ਬਜ਼ੁਰਗਾਂ ਦਾ ਹਿੰਦੂ ਫੌਜ ਨਹੀਂ ਅੱਗੇ ਵੱਧ ਕੇ ਕਤਲੇਆਮ, ਭਾਵੇਂ ਵਰਤੇ ਗਏ ਚਿਹਰੇ, ਉਹ ਕੋਈ ਮੁਸਲਮਾਨ ਚਿਹਰਾ ਵੀ ਹੈ, ਸਿੱਖ ਚਿਹਰਾ ਵੀ ਹੈ, ਪਰ ਜੋ ਉੱਥੇ ਜ਼ੁਲਮ ਹੋਏ ਉਹ ਕਹਾਣੀਆਂ। ਉਸੇ ਵੇਲੇ ਦਿੱਲੀ ਦਾ ਇੱਕ ਗਰੁੱਪ ਸਿਟੀਜ਼ਨਸ ਫਾਰ ਡੈਮੋਕ੍ਰੇਸੀ ਨੇ ਇੱਕ ਰਿਪੋਰਟ ਕੱਢੀ ਸੀ, ਆਪਰੇਸ਼ਨ ਇਨ ਪੰਜਾਬ, ਉਸ ਦੇ ਵਿੱਚੋਂ ਵੇਰਵੇ ਨੇ ਕਿ ਕੀ ਜ਼ੁਲਮ ਫੌਜ ਨੇ ਕੀਤੇ। ਫਿਰ ਉਹਨਾਂ ਨੇ ਕਿਹਾ ਵੀ ਇਸ ਤੋਂ ਪਹਿਲਾਂ ਵੀ ਉਹੀ ਦਰਬਾਰ ਸਾਹਿਬ ਹੈ ਜਿਹਦੇ 'ਚ 50ਵਿਆਂ ਦੇ ਵਿੱਚ, 60ਵਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਬੀੜੀਆਂ ਦੇ ਡੱਬੇ, ਸਿਗਰਟਾਂ ਔਰ ਦੂਸਰੀਆਂ ਚੀਜ਼ਾਂ ਸੁੱਟੀਆਂ ਗਈਆਂ ਸੀ, ਕਿਉਂਕਿ ਬਹੁਤਿਆਂ ਨੂੰ ਪੜ੍ਹਨ ਦਾ ਸ਼ੌਕ ਨਹੀਂ ਹੈ, ਪਰ ਇਹ ਵਰਤਾਰਾ 1950ਵਿਆਂ ਤੋਂ ਹੀ ਚੱਲ ਰਿਹਾ ਸੀ। ਫਿਰ 84 ਦੀ ਗੱਲ ਕਰਦੇ ਉਹਨਾਂ ਕਿਹਾ ਕਿ ਜਿਉਂਦੇ ਸਿੱਖਾਂ ਦੇ ਗਲਾਂ 'ਚ ਬਲਦੇ ਟਾਇਰ ਪਾ ਕੇ ਉਹਨਾਂ ਨੂੰ ਤੜਫਾ ਕੇ ਲੁਹਿਆ ਗਿਆ ਸੀ। ਕਿੰਨੇ ਕੁ ਹਿੰਦੂ ਅੱਗੇ ਆਏ ਸੀ ਰੋਕਣ ਦੇ ਲਈ ਕਿ ਇਹ ਜ਼ੁਲਮ ਮਤ ਕਰੋ। ਫਿਰ ਉਹਨਾਂ ਨੇ ਕਿਹਾ ਕਿ ਵੀ 84 'ਚ ਸਿੱਖਾਂ ਦੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਸਮੂਹਕ ਬਲਾਤਕਾਰ ਕੀਤੇ ਤੁਸੀਂ ਹਿੰਦੂਆਂ ਨੇ, ਔਰ ਕਿੱਥੇ ਸੀ ਤੁਹਾਡੀ ਜ਼ਹਿਨੀਅਤ ਜਿਹੜੇ ਤੁਸੀਂ ਆਪਣੇ ਆਪ ਨੂੰ ਹਿੰਸਾ ਪਰਮੋ ਧਰਮਾ ਕਹਿੰਦੇ ਹੋ। ਫਿਰ ਉਹਨਾਂ ਨੇ ਕਸ਼ਮੀਰ ਦੀ ਗੱਲ ਕੀਤੀ ਕਿ ਗੁਰਦੁਆਰਾ ਮਟਨ ਸਾਹਿਬ ਦੇ 7 ਗੁਰਦੁਆਰਿਆਂ ਤੇ ਕਬਜ਼ੇ ਕਰਕੇ ਹਿੰਦੂਆਂ ਨੇ ਉਹਨਾਂ ਨੂੰ ਮੰਦਰਾਂ ਵਿੱਚ ਕਨਵਰਟ ਕਰ ਦਿੱਤਾ। ਫਿਰ ਗੁਰਦੁਆਰਾ ਪਊਆ ਸਾਹਿਬ ਨੂੰ ਚੰਡੀ ਮੰਦਿਰ ਬਣਾ ਦਿੱਤਾ, ਜਿੱਥੇ ਅੱਜ ਇਹ ਹੁੰਦਾ ਜਿਹਦੇ ਤੇ ਚੰਡੀਗੜ੍ਹ ਨਾਂ ਰੱਖਿਆ ਜੀ ਦੁਰਗਾ ਦਾ, ਉੱਥੇ ਗੁਰਦੁਆਰਾ ਸੀ ਪਊਆ ਸਾਹਿਬ, ਔਰ ਇਹ ਕੈਰੋਂ ਦੇ ਜ਼ਮਾਨੇ 'ਚ ਉਹਨੂੰ ਕਰਕੇ ਕਿ ਜੀ ਮੰਦਿਰ ਚੰਡੀ ਮਾਤਾ, ਦੁਰਗਾ ਮਾਤਾ ਫਲਾਣਾ, ਔਰ ਪੰਜਾਬ ਦੀ ਕੈਪੀਟਲ ਹੋਏ ਤੇ ਉਸ ਦੇ ਨਾਂ ਦੇ ਉੱਤੇ ਉਹਦਾ ਨਾਂ ਚੰਡੀਗੜ੍ਹ ਹੋਏ ਕਿ ਜੀ ਚੰਡੀ ਦੇਵੀ ਦਾ ਮੰਦਿਰ ਹੈ। ਅਸੀਂ ਗੱਲ ਕਰਾਂਗੇ ਕਿ ਕਿਵੇਂ ਹੁਣ ਇਹ ਪੰਜਾਬ ਦਾ ਚੀਫ ਮਿਨਿਸਟਰ ਨਵਜੋਤ ਸਿੱਧੂ ਕੇਦਾਰਨਾਥ ਧਾਮ ਪਹੁੰਚੇ ਹੋਏ ਨੇ ਅਗਲੇ ਸੈਗਮੈਂਟ 'ਚ। ਫਿਰ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਨੂੰ ਖਤਮ ਕਰਕੇ ਉੱਥੇ ਤੁਸੀਂ ਸਕਾਟਸ ਦਾ ਦਫ਼ਤਰ ਬਣਾ ਦਿੱਤਾ। ਇਤਿਹਾਸ ਕਿਵੇਂ ਜਿਹੜਾ ਇਹ ਮੈਜੋਰਿਟੀ ਹਿੰਦੂ ਜਿਹੜੀ ਕਮਿਊਨਿਟੀ ਉਹ ਪਾਂਡੇ ਹੋਣ, ਕਾਮਨ ਲੋਕ ਹੋਣ। ਫਿਰ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਦੇ ਖਿਲਾਫ ਤੁਸੀਂ ਤਰਸ਼ੂਲਾਂ ਤੇ ਬੀੜੀਆਂ ਤੇ ਤਮਾਕੂ ਨਾਲ ਲੈ ਕੇ ਸੋਟੀਆਂ ਤੇ ਬੰਨ੍ਹ ਕੇ ਜਲੂਸ ਕੱਢਿਆ, ਔਰ ਇਕੱਲਾ ਇਹੀ ਨਹੀਂ ਕੱਢਿਆ, ਇੰਨੇ ਪ੍ਰੋਵੋਕੇਟਿਵ ਨਾਰੇ ਲਾਏ ਗਏ ਸੀ ਉਸ ਜਲੂਸ ਕਿ
कच्छ कंगा कड़ा कृपान इनको भेजो पाकिस्तान, सिगरेट बीड़ी पिएंगे शान के साथ जिएंगे, ये नारे ਜਿਹੜੇ ਨੇ ਅੰਮ੍ਰਿਤਸਰ ਸ਼ਹਿਰ 'ਚ ਹਜ਼ਾਰਾਂ ਦੀ ਗਿਣਤੀ ਜਦੋਂ ਹਿੰਦੂਆਂ ਦਾ ਜਲੂਸ ਲੰਘ ਰਿਹਾ ਸੀ, ਜਿਹੜੇ ਵੀ ਰਾਜ ਕੋਈ ਕੱਲਾ ਦਕੱਲਾ ਸਿੱਖ, ਕੋਈ ਸਾਈਕਲ ਤੇ, ਕੋਈ ਸਕੂਟਰ ਤੇ, ਕੋਈ ਮੋਟਰਸਾਈਕਲ ਤੇ, ਉਹਨਾਂ ਨੂੰ ਜਿਹੜਾ ਮਾਰ ਕੁਟਾਈ, ਉਹਨਾਂ ਦੀ ਬੇਅਦਬੀ, ਉਹਨਾਂ ਦੀਆਂ ਪੱਗਾਂ ਲਾ ਕੇ ਉਹਨਾਂ ਨੂੰ ਸਾੜਨਾ, ਇਹ ਵਰਤਾਰਾ 84 ਤੋਂ ਵੀ ਪਹਿਲਾਂ ਦਾ ਹੈ, ਜਦੋਂ ਅਸੀਂ 82 ਦੀ ਗੱਲ ਕਰ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਕਿ ਭਾਈ ਪੰਜਾਬ ਦਾ ਖਾ ਕੇ, ਪੰਜਾਬੀ ਬੋਲ ਕੇ, अपनी मां बोली हिंदी लिखाई सी तुसी पंजाब दे हिंदुआं ने, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਹੁਣ 1951 ਦੇ ਵਿੱਚ ਜਦ ਸਿਰਫ 4 ਸਾਲ ਬਾਅਦ 47 ਤੋਂ ਤਾਂ ਕੁਝ ਐਸਾ ਨਹੀਂ ਸੀ ਵਾਪਰਿਆ ਹੋਇਆ, ਲੇਕਿਨ ਪਹਿਲੀ ਮਰਦਮਸ਼ੁਮਾਰੀ 47 ਤੋਂ ਬਾਅਦ 1951 ਚ ਹੁੰਦੀ ਹੈ ਔਰ ਪੰਜਾਬ ਦਾ ਹਿੰਦੂ ਜਿਹੜਾ, ਔਰ ਇੱਕ ਉਹਨਾਂ ਨੇ ਮੁਹਿੰਮ ਚਲਾਈ ਕਿ ਭਾਈ ਆਪਣੀ ਬੋਲੀ ਹਿੰਦੀ ਲਿਖਾਓ, ਔਰ ਪੰਜਾਬੀ ਬੋਲ ਕੇ ਹਿੰਦੀ ਲਿਖਾਉਂਦੇ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਤੁਸੀਂ ਵਾਰਦਾਤਾਂ ਬੱਸਾਂ ਚੋਂ ਕੱਢ ਕੇ ਹਿੰਦੂਆਂ ਨੂੰ ਮਾਰਨ ਦੀਆਂ ਜਾਂ ਦੂਜੀਆਂ ਸਿੱਖਾਂ ਦੇ ਖਾਤੇ 'ਚ ਪਾਈਆਂ, ਹੁਣ ਤੁਹਾਡੀਆਂ ਹੀ ਕੈਟਾਂ ਦੀਆਂ ਰਿਪੋਰਟਾਂ ਨੇ ਕਿ ਉਹ ਤੁਹਾਡੀਆਂ ਇੰਟੈਲੀਜੈਂਸ ਏਜੰਸੀਆਂ ਨੇ ਕਾਰਵਾਈਆਂ ਕੀਤੀਆਂ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਰੱਬ ਨੂੰ ਮੰਨਣ ਵਾਲੇ ਹਾਂ, ਕੋਈ ਸਾਡਾ ਦੇਵੀ ਦੇਵਤਿਆਂ ਕਿਸੇ ਨਾਲ ਨਹੀਂ, ਤੁਹਾਡਾ ਸਾਰਾ ਜ਼ੋਰ ਲੱਗਾ ਹੋਇਆ ਕਿ ਵੀ ਤੁਸੀਂ ਸਾਨੂੰ ਹਿੰਦੂ ਸਾਬਤ ਕਰੋ, ਇਹ ਸਾਡੇ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ। ਸੋ ਮੈਂ ਸਮਝਦਾ ਵੀ ਇਸ ਕਿਸਮ ਦਾ ਬਹੁਤ ਕੁਝ ਜਿਹੜਾ ਉਹ ਡਿਸਕਸ ਕੀਤਾ ਜਾ ਸਕਦਾ, ਪਰ ਇਹ ਗੱਲ ਦਾ ਧਿਆਨ ਰਹੇ ਕਿ ਇਹ ਹਕੂਮਤਾਂ ਉਦੋਂ ਹੀ ਇਸ ਕਿਸਮ ਦੇ ਜਿਹੜੇ ਐਂਟੀ ਸਟੈਪ ਲੈਂਦੀਆਂ ਨੇ ਕਿਉਂਕਿ ਉਹਨਾਂ ਨੇ ਮੈਜੋਰਿਟੀ ਨੂੰ ਰਿਝਾਣਾ ਹੁੰਦਾ ਹੈ, ਔਰ ਜਿਹੜਾ ਹਿੰਦੂਆਂ ਦਾ ਮੈਜੋਰਿਟੇਰੀਅਨਿਜ਼ਮ ਹੈ ਉਹ ਅੱਜ ਪੂਰਾ ਖੁੱਲ੍ਹ ਕੇ ਵੰਗਾਰ ਰਿਹਾ। ਨਾ ਉਹ ਘੱਟ ਗਿਣਤੀ ਸਿੱਖਾਂ ਨੂੰ ਜਿਉਣ ਦੇਣਾ ਚਾਹੁੰਦਾ ਹੈ, ਨਾ ਉਹ ਮੁਸਲਮਾਨਾਂ ਨੂੰ ਉਸ ਧਰਤੀ ਦੇ ਉੱਤੇ ਮੁਸਲਮਾਨ ਰਹਿਣ ਦੇਣਾ ਚਾਹੁੰਦਾ ਹੈ, ਨਾ ਉਹ ਬੋਧੀਆਂ ਜੈਨੀਆਂ ਨੂੰ ਟੋਲਰੇਟ ਕਰਦਾ ਹੈ, ਨਾ ਹੀ ਉਹ ਈਵਨ ਦਲਿਤਾਂ ਨੂੰ, ਉਹਨਾਂ ਨੂੰ ਤਾਂ ਈਵਨ ਇਹ ਕਨਸਟੀਟਿਊਸ਼ਨ ਦੀ ਜਿਹਦੀ ਸ਼ਬਦਾਵਲੀ 'ਚ ਹੀ ਸੈਕੂਲਰ ਲਫ਼ਜ਼ ਹੈ ਇਹ ਵੀ ਚੁਭਦਾ ਹੈ, ਕਿਉਂਕਿ ਬ੍ਰਾਹਮਣ ਸਮਾਜ ਅਲਟੀਮੇਟਲੀ ਮਨੂ ਸਮ੍ਰਿਤੀ ਤੇ ਆਧਾਰਿਤ ਉਹ ਬ੍ਰਾਹਮਣ ਸਮਾਜ, ਇੱਥੇ ਬ੍ਰਾਹਮਣ ਟੌਪ ਦੇ ਉੱਤੇ ਕਾਨੂੰਨੀ ਤੌਰ ਡੋਮੀਨੈਂਸ ਤਾਂ ਅੱਜ ਵੀ ਬ੍ਰਾਹਮਣ ਦੀ ਹੈ, ਪਰ ਉਹ ਤਾਂ ਉਹ ਕਾਨੂੰਨ ਵੀ ਬਦਲ ਦੇਣਾ ਚਾਹੁੰਦੇ ਨੇ ਜਿਹਦੇ ਥੱਲੇ ਈਵਨ ਨੋਮੀਨਲ ਹੱਕ ਹੈ ਵੋਟ ਦੇਣ ਦਾ ਵੀ। ਇਸ ਲਈ ਅੱਜ ਦੇ ਹਿੰਦੂ ਤਵੀਆਂ ਨੇ ਟੋਟਲ ਸੁਸਾਇਟੀ ਨੂੰ ਪੋਲਰਾਈਜ਼ ਕਰ ਦਿੱਤਾ ਹੈ, ਔਰ ਇਹੀ ਮੈਜੋਰਿਟੇਰੀਅਨਿਜ਼ਮ ਹੈ ਜਿਹਦੇ ਨਾਲ ਜੇ ਅਸੀਂ ਲੜਨਾ ਤੇ ਲੜਾਈ ਇਹੀ ਹੈ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ। ਇਸ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਚਲੀ ਜਾਏ ਬੀਜੇਪੀ, ਕਾਂਗਰਸ ਆ ਜਾਏ, ਆਮ ਆਦਮੀ ਆ ਜਾਏ, ਕੱਲ ਨੂੰ ਕੋਈ ਹੋਰ ਆ ਜਾਏ, ਇਹ ਮੈਜੋਰਿਟੇਰੀਅਨਿਜ਼ਮ ਦਾ ਰਾਜ ਹੀ ਰਹਿਣਾ ਤੇ ਸਾਡੇ ਨਾਲ ਇਵੇਂ ਹੀ ਹੁੰਦਾ ਰਹਿਣਾ ਜੇ ਅਸੀਂ ਇਸ ਗੱਲ ਨੂੰ ਨਾ ਸਮਝੀਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਆਜ਼ਾਦ ਨਾਨ ਪ੍ਰੋਫਿਟ ਮੀਡੀਆ ਅਦਾਰਾ ਹੈ। ਸੋ ਟੀਵੀ 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ ਮੁਕਤ ਰੱਖਣ ਲਈ ਅਸੀਂ ਆਪ ਸਭ ਦੇ ਦਰਸ਼ਕਾਂ ਤੇ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਜਿਹੜੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਜਿਹੜਾ ਸੰਭਵ ਨਹੀਂ ਹੈ। ਸੋ ਆਪਣੇ ਦਸਵੰਧ ਵਿੱਚੋਂ ਟੀਵੀ 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਉਸ ਨਾਲ ਪਹੁੰਚ ਕਰ ਸਕਦੇ ਹੋ, ਔਰ ਸਾਡੀ ਜਿਹੜੀ ਵੈਬਸਾਈਟ ਹੈ www.tv84.tv ਤੇ ਜਾ ਕੇ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਜਿਹੜੇ ਲਿੰਕ ਤੇ ਉੱਥੇ ਤੁਸੀਂ ਕਲਿੱਕ ਕਰਕੇ ਤੁਸੀਂ ਟੀਵੀ 84 ਨੂੰ ਡੋਨੇਟ ਕਰ ਸਕਦੇ ਹੋ। ਸੋ ਪਲੀਜ਼ ਸਪੋਰਟ ਇੰਡੀਪੈਂਡੈਂਟ ਜਰਨਲਿਜ਼ਮ। ਸੋ ਥੈਂਕ ਯੂ ਸੋ ਮਚ। ਸੋ ਵਿਊਅਰਸ ਇੱਥੇ ਲੈਣੇ ਬ੍ਰੇਕ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਏ। ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
पार नानक सब थाए क्यों कार नानक। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਟੇਰਾ ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ ਟੀਵੀ 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਗਿਰਦਾਰ ਨਾਥ ਧਾਮ ਦੀ ਯਾਤਰਾ ਤੇ ਹਨ। ਸੋ ਇੱਕ ਪਾਸੇ ਸਿੱਖ ਨਸਲਕੁਸ਼ੀ ਦਾ ਜਿਹੜਾ ਹਫ਼ਤਾ ਹੈ ਉਹ ਚੱਲ ਰਿਹਾ ਹੈ, ਉਸ ਬਾਰੇ ਕਿਸੇ ਕੋਲ ਵੀ ਜਿਹੜਾ ਇੱਕ ਵੀ ਲਫ਼ਜ਼ ਕਹਿਣ ਨੂੰ ਨਹੀਂ ਹੈ, ਪਰ ਹਿੰਦੂਆਂ ਨੂੰ ਖੁਸ਼ ਕਰਨ ਲਈ ਮੰਦਰਾਂ ਦੇ ਗੇੜੇ ਲਾ ਰਹੇ ਨੇ। ਸੋ ਕਾਂਗਰਸ ਪਾਰਟੀ ਜਿਹੜਾ ਪੂਰੀ ਤਰ੍ਹਾਂ ਹਿੰਦੂਕਰਨ ਹੋ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਕਿ ਸਿੱਖੀ ਵੈਲਿਊਜ਼ ਨੂੰ ਪੂਰੀ ਤਰ੍ਹਾਂ ਪਰਨਾਏ ਹੋਏ ਸੀ, ਉਹਨਾਂ ਦੇ ਅੰਦਰ ਗੁਰੂ ਨੇ, ਰੱਬ ਨੇ ਹੌਸਲਾ ਭਰਿਆ ਹੋਇਆ ਸੀ ਚੈਲੰਜ ਕਰਨ ਦਾ ਵੀ। ਜੀ, ਜਦੋਂ ਐਮਰਜੈਂਸੀ ਤੋਂ ਬਾਅਦ ਚੋਣਾਂ ਹੋਈਆਂ, ਜਨਤਾ ਪਾਰਟੀ ਦੀ ਸਰਕਾਰ ਬਣੀ, ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ, ਪੰਜਾਬ ਦੇ ਵਿੱਚੋਂ ਵੀ ਇਹ ਸਾਰੇ ਅਕਾਲੀ ਲੀਡਰ ਜਿਹੜੇ ਨੇ ਇਹ MP ਬਣ ਕੇ ਗਏ, ਟੌੜਾ ਵੀ, ਤਲਵੰਡੀ ਵੀ, ਬਾਦਲ ਵੀ, ਔਰ ਪੂਰੀ ਇੱਕ ਵੇਵ ਭਾਰਤ ਪਰ ਚੱਲੀ। ਇੰਦਰਾ ਗਾਂਧੀ ਵੀ ਆਪਣੀ ਸੀਟ ਹਾਰ ਗਈ ਸੀ। ਔਰ ਦਿੱਲੀ ਦੇ ਵਿੱਚ ਸਹੁੰ ਚੁੱਕ ਸਮਾਗਮ ਤੋਂ ਬਾਅਦ ਜਾਂ ਉਸ ਦੇ ਦੌਰਾਨ ਉਹਨਾਂ ਨੇ ਫੈਸਲਾ ਕੀਤਾ, ਕਿਉਂਕਿ ਅਕਾਲੀਆਂ ਨੇ ਐਮਰਜੈਂਸੀ ਦੇ ਮੋਰਚੇ 'ਚ ਵੱਡਾ ਯੋਗਦਾਨ ਪਾਇਆ ਸੀ, 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਸੀ। ਔਰ ਉਸ ਵੇਲੇ ਬੜੀ ਬੱਲੇ ਬੱਲੇ ਜੈ ਜੈਕਾਰ ਕਿ ਸਿੱਖੋਂ ਨੇ ਹਮੇ ਆਜ਼ਾਦੀ ਦਿਲਾਈ, ਇਹ ਉਹ ਇਸ ਕਿਸਮ ਦੇ ਜੁਮਲੇ ਜਿਹੜੇ ਨੇ ਬੋਲੇ ਜਾਂਦੇ ਸੀ। ਗੁਰੂ ਰਾਮਦਾਸ ਜੀ ਦਾ ਅੰਮ੍ਰਿਤਸਰ ਸ਼ਹਿਰ ਜਿਹੜਾ ਉਹਨਾਂ ਵਸਾਇਆ ਉਹਦਾ 400 ਸਾਲਾ ਸੀ ਔਰ ਅੰਮ੍ਰਿਤਸਰ 'ਚ ਸਮਾਗਮ ਚੱਲ ਰਹੇ ਸੀ। ਔਰ ਮੈਨੂੰ ਯਾਦ ਹੈ ਕਿ ਹਰ 2 ਮਿੰਟ ਬਾਅਦ ਜਹਾਜ਼ ਤੋਂ ਕਦੇ ਮੁਰਾਰਜੀ ਦੇਸਾਈ ਉਤਰ ਰਿਹਾ ਹੈ, ਚੰਦਰ ਸ਼ੇਖਰ ਆ ਰਿਹਾ, ਕੋਈ ਮਿਨਿਸਟਰ ਆ ਰਿਹਾ ਹੈ, ਔਰ ਉਹ ਪੂਰਾ ਇੱਕ ਹਫ਼ਤਾ ਜਿਹੜੇ ਨੇ ਵੱਡੇ ਵੱਡੇ ਸਮਾਗਮ ਚੱਲਦੇ ਰਹੇ। ਲੇਕਿਨ ਜਦੋਂ ਉਹਨਾਂ ਦੀ ਸਹੁੰ ਚੁੱਕ ਔਰ ਦੂਸਰਾ ਹੋਇਆ, ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕਿ ਗਾਂਧੀ ਦੀ ਸਮਾਧੀ ਤੇ ਜਾ ਕੇ ਵੀ ਜਿਹੜਾ ਇਹ ਸਹੁੰ ਚੁੱਕਣੀ ਹੈ ਕਿ ਇਹ ਜਿਹੜਾ ਅਸੀਂ ਦੇਸ਼ ਨੂੰ ਸਰਵ ਕਰਾਂਗੇ। ਹੁਣ ਅਕਾਲੀ ਜਿਹੜੇ ਹੁਣ ਉਹਨਾਂ ਨੂੰ ਲੱਗਦਾ ਸੀ ਕਿ ਮਸੀਹ ਪਾਵਰ ਆਈ ਹੈ, ਜੇਲ੍ਹਾਂ 'ਚੋਂ ਨਿਕਲੇ ਆ, ਉਹ ਵੀ ਉੱਥੇ ਪਹੁੰਚ ਗਏ ਗਾਂਧੀ ਦੀ ਸਮਾਧੀ ਤੇ। ਔਰ ਸੰਤ ਪਿੰਡਾਂ ਵਾਲੇ ਇਸ ਦੇ ਉੱਤੇ ਬੜੀ ਤਿੱਖੀ ਟਿੱਪਣੀ ਕਰਦੇ ਸੀ। ਉਹਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਬਾਜਾਂ ਵਾਲੇ ਦੇ ਸ਼ੇਰ ਪੁੱਤਰ ਹੋ ਕਿ ਚਰਖੇ ਬੱਕਰੀ ਦੇ ਸਿੱਖ ਹੋ। ਉਹ ਗਾਂਧੀਵਾਦੀ ਆਈਡੀਓਲੋਜੀ ਨੂੰ ਜਾਂ ਹਿੰਦੂਤਵਾਦ ਦਾ ਜਿਹੜਾ ਅੱਜ ਨਾਂ ਹੈ, ਉਹ ਉਹਨਾਂ ਨੂੰ ਚਰਖੇ ਬੱਕਰੀ ਦੇ ਸਿੱਖ ਕਹਿੰਦੇ ਸੀ, ਕਿਉਂਕਿ ਗਾਂਧੀ ਨੇ ਚਰਖਾ ਤੇ ਨਾਲ ਬੱਕਰੀ ਰੱਖੀ। ਉਹਨਾਂ ਨੇ ਕਹਿਣਾ ਵੀ ਇਹ ਤੁਸੀਂ ਗੁਰੂ ਦੇ ਸਿੱਖ ਨਹੀਂ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਤਾਂ ਬਿਨਾਂ ਰੱਬ ਤੋਂ, ਅਕਾਲ ਪੁਰਖ ਤੋਂ ਕਿਤੇ ਸਿਰ ਝੁਕਾਉਂਦਾ ਹੀ ਨਹੀਂ ਹੈ। ਤੁਸੀਂ ਕਿਹੜਾ ਜਾ ਕੇ ਗਾਂਧੀ ਨੂੰ, ਤੁਹਾਡਾ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡਾ ਬਾਪੂ ਗੁਰੂ ਗੋਬਿੰਦ ਸਿੰਘ ਹੈ ਕਿ ਤੁਹਾਡਾ ਬਾਪੂ ਗਾਂਧੀ ਹੈ? ਵੀ ਜਿਨ੍ਹਾਂ ਦਾ ਬਾਪੂ ਹੈ ਉਹਨਾਂ ਨੂੰ ਜਾਣਦੇ ਹੋ ਵੀ ਤੁਹਾਡਾ ਐਸਾ ਕਿਹੜੀ ਵੇਲਣੇ 'ਚ ਬਾਂਹ ਆਈ ਹੋਈ ਸੀ ਕਿ ਤੁਸੀਂ ਉਹਨਾਂ ਦੇ ਮਗਰ ਜਾ ਕੇ ਉਸ ਚਰਖੇ ਬੱਕਰੀ ਵਾਲੇ ਦੀ ਜਿਹੜੀ ਹੈ ਉਸ ਦੀ ਅਰਦਲ 'ਚ ਜਾ ਕੇ ਖਲੋਤੇ ਹੋ। ਲੇਕਿਨ ਹੁਣ ਇਹ ਗੱਲ ਅਸੀਂ ਆਲਮੋਸਟ ਜਿਹੜਾ 40 ਸਾਲ ਪਹਿਲਾਂ ਦੀ ਕਰ ਰਹੇ ਹਾਂ। ਹੁਣ ਤਾਂ ਬਹੁਤ ਸਾਰਾ ਪਾਣੀ ਦਰਿਆਵਾਂ ਦੇ ਵਿੱਚੋਂ ਹੀ ਨਹੀਂ ਵਗਿਆ, ਪੁਲਾਂ ਦੇ ਉੱਤੋਂ ਵੀ ਵਗ ਚੁੱਕਿਆ। ਹੁਣ ਜਿਹੜੀ ਗੱਲ ਸਾਨੂੰ ਬਾਹਰ ਬੈਠਿਆਂ ਨੂੰ ਲੱਗਦੀ ਹੈ, ਜਦੋਂ ਅਸੀਂ ਉੱਥੇ ਦੇਖਦੇ ਹਾਂ ਕਿ ਭਾਈ ਆ ਅਜੇ ਕੁਝ ਸਮਾਂ ਪਹਿਲਾਂ ਅਕਾਲੀਆਂ ਨੂੰ, ਜਿਹਦੇ 'ਚੋਂ ਵੱਡੇ ਸ਼ਿਵਲਿੰਗ ਦੇ ਨੇੜੇ ਬੈਠੀ ਹੈ ਹਰਸਿਮਰਤ, ਉਹਨੂੰ ਦੁੱਧ ਨਾਲ ਨਵਾ ਰਹੀ ਹੈ, ਜਾਂ ਸੁਖਬੀਰ ਬਾਦਲ ਸਿਰ ਦੇ ਵਿੱਚ ਹੋਲੀ ਦਾ ਰੰਗ ਪਾ ਕੇ ਆਪਣੇ ਮੁੰਡੇ ਨਾਲ ਵੀ ਹੋਲੀ ਖੇਡ ਰਿਹਾ ਹੈ, ਜਾਂ
ਨਵਜੋਤ ਸਿੱਧੂ ਜਿਹਨੇ ਅੱਧੀ ਬਾਂਹ ਜਾਦੂ ਟੂਣਿਆਂ ਵਾਲੇ ਲਾਲ ਉਸ ਧਾਗੇ ਨਾਲ ਬੰਨੀ ਹੁੰਦੀ ਹੈ ਔਰ ਮੱਥੇ ਤੇ ਵੱਡਾ ਟਿੱਕਾ ਲਾ ਕੇ ਉਹ ਐਡਰੈਸ ਕਰ ਰਿਹਾ ਹੁੰਦਾ ਹੈ, ਔਰ ਦੂਸਰਾ ਹੁੰਦਾ ਹੈ ਜਾਂ ਕੋਈ ਭਜਨ ਜਿਹੜੇ ਨੇ ਉਹਨਾਂ ਜਗਰਾਤਿਆਂ ਦੇ ਵਿੱਚ ਉੱਥੋਂ ਵਾਲਿਆਂ ਨੂੰ ਕਰਵਾ ਚੌਥ ਜਿਹਦੇ 'ਚ ਤੁਸੀਂ ਦੇਖੋਗੇ ਕਿ ਸਿੱਖ ਔਰਤਾਂ ਵੀ ਜਿਹੜੀਆਂ ਨੇ ਉਹ ਹਿੰਦੂ ਕਲਚਰ ਦਾ ਸ਼ਿਕਾਰ ਹੋ ਕੇ ਕਿੱਥੋਂ ਤੱਕ ਪਹੁੰਚੀਆਂ ਹੋਈਆਂ। ਔਰ ਸਾਨੂੰ ਜਿਹੜੇ ਕਿਉਂਕਿ ਬਾਹਰ ਇਸ ਵੇਲੇ ਜਿਹੜਾ ਸਿੱਖ ਹੈ ਉਹ ਸਿਆਸੀ ਤੌਰ ਤੇ ਤਾਂ ਜਾਗਰੂਕ ਹੈ ਹੀ ਹੈ, ਮਜ਼ਹਬੀ ਤੌਰ ਤੇ ਵੀ ਉਹ ਬੜਾ ਕਲੀਅਰ ਹੈ ਕਿ ਉਹਨੇ ਕਿਹਨਾਂ ਸਿੱਖੀ ਦੀਆਂ ਵੈਲਿਊ ਸਾਡੀਆਂ ਮੂਲ ਵੈਲਿਊਜ਼ ਨੇ, ਕਿੱਥੇ ਗੁਰਮਤ ਹੈ, ਕਿੱਥੇ ਮਨਮਤ ਹੈ, ਕਿੱਥੇ ਹਿੰਦੂ ਮਤ ਦਾ ਪ੍ਰਭਾਵ ਜਿਹੜਾ ਹੈ ਡੋਮੀਨੇਟ ਕਲਚਰ ਦੇ ਥੱਲੇ ਕਿਵੇਂ ਇਹ ਸਾਡੇ ਵਿੱਚ ਵੜ ਰਿਹਾ ਹੈ। ਔਰ ਇਹ ਸਮਝ ਆ ਸਕਦੀ ਹੈ ਕਿ ਡੋਮੀਨੇਟ ਕਲਚਰ ਕਿਵੇਂ ਹੁਣ ਇਹਨਾਂ ਮੁਲਕਾਂ 'ਚ ਵੀ ਭਾਵੇਂ ਇੱਥੇ ਜਾਗਰੂਕਤਾ ਹੈ, ਸਾਡੇ ਗੁਰਦੁਆਰਿਆਂ 'ਚ ਕੋਈ ਇਸ ਕਿਸਮ ਦੀਆਂ ਹਿੰਦੂਆਈਜ਼ ਪ੍ਰੈਕਟਿਸਿਸ ਨਹੀਂ ਨੇ, ਲੇਕਿਨ ਇੱਥੇ ਜਦੋਂ ਹੁਣ ਆ ਕ੍ਰਿਸਮਸ ਆਉਣ ਵਾਲੀ ਹੈ ਅੱਧਿਆਂ ਦੇ ਘਰਾਂ ਦੇ ਵਿੱਚ ਕ੍ਰਿਸਮਸ ਟਰੀ ਲੱਗੇ ਹੋਣੇ ਨੇ ਕਿਉਂਕਿ ਹੁੰਦਾ ਜੀ ਸਾਡੇ ਬੱਚੇ ਉਹਨਾਂ ਨੂੰ ਹੁੰਦਾ ਜੀ ਸਾਰੇ ਉਹਨਾਂ ਹੁਣ ਕ੍ਰਿਸਮਸ ਟਰੀ ਦੇ ਨਾਲ ਕੀ ਸੰਬੰਧ ਹੈ, ਇਹ ਕ੍ਰਿਸਚੀਅਨਿਟੀ ਨਾਲ ਜੁੜਿਆ ਹੋਇਆ ਹੈ, ਗਿਫਟਸ ਨਾਲ ਜੁੜਿਆ ਹੋਇਆ ਹੈ, ਪਰ ਕਲਚਰ ਇੰਨਾ ਕੁ ਡੋਮੀਨੇਟਿੰਗ ਹੈ ਕਿ ਬਈ ਤੁਸੀਂ ਅਲਟੀਮੇਟਲੀ ਕਹਿੰਦੇ ਹੋ ਚਲੋ ਬੱਚੇ ਘੱਟੋ ਘੱਟ ਘਰ ਤੇ ਰਹਿੰਦੇ ਨੇ ਕੋਈ ਨਹੀਂ ਜੇ ਉਹ ਵੀ ਕਹਿੰਦੇ ਨੇ ਵੀ ਲਾ ਦਿਓ ਉਹਦੇ ਤੇ ਵੀ ਲਾਈਟਾਂ ਲਾ ਦਿਓ ਚਲੋ ਇਟ ਇਜ਼ ਅ ਫਨ ਹੈ ਨਾ। ਇਹ ਹੁੰਦਾ ਹੈ ਕਿ ਜਦੋਂ ਡੋਮੀਨੇਟ ਕਲਚਰ ਕਿਸੇ ਨੂੰ ਇਹ ਯਾਦ ਵੀ ਨਹੀਂ ਹੋਣਾ ਕਿ ਭਾਈ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ, ਪਰ ਇਹ ਡੋਮੀਨੇਟ ਕਲਚਰ ਦਾ ਔਰ ਜਿਹੜਾ ਅੱਜ ਪਰਵੇਸਿਵ ਹਿੰਦੂ ਕਲਚਰ ਹੈ ਉਹਨੇ ਇਸ ਕਦਰ ਸਭ ਕੁਝ ਰੋੜ ਦਿੱਤਾ ਹੈ ਕਿ ਜਿਹੜਾ ਸਾਨੂੰ ਇੱਥੇ ਬੈਠਿਆਂ ਲੱਗਦਾ ਹੈ ਕਿ ਵੀ ਇਹ ਸਿੱਖ ਹੋ ਕੇ ਸਿਰਾਂ ਤੇ ਇਹਨਾਂ ਦੇ ਪੱਗਾਂ ਨੇ, ਗਲਾਂ 'ਚ ਕਿਰਪਾਨ ਪਾਈ ਹੋਈ ਹੈ, ਕੀ ਇਹ ਕੰਮ ਕਰ ਰਹੇ ਨੇ, ਪਰ ਉੱਥੇ ਬੈਠੇ ਬਹੁਤਿਆਂ ਨੂੰ ਲੱਗਦਾ ਨਹੀਂ ਕਿ ਹੋ ਰਿਹਾ। ਉਹ ਤਾਂ ਇਹ ਆਰਗੂਮੈਂਟ ਦੇਣਗੇ ਜੀ ਸਭ 'ਚ ਹੀ ਰੱਬ ਹੁੰਦਾ ਨਾਲੇ ਅਸੀਂ ਤਾਂ ਕਿਹੜਾ ਕਿਸੇ ਨਾਲ ਨਫ਼ਰਤ ਥੋੜੀ, ਇਹ ਨਫ਼ਰਤ ਨਹੀਂ ਹੈ। ਅਸੀਂ ਇਹ ਕਹਿੰਦੇ ਹਾਂ ਕਿ ਧਰਮ ਨੂੰ ਕਮਰਸ਼ੀਅਲਾਈਜ਼ ਨਾ ਕਰੋ, ਧਰਮ ਦਾ ਸਿਆਸੀ ਸੌਦਾ ਬਣਾ ਕੇ ਨਾ ਵੇਚੋ, ਕਿਉਂਕਿ ਇਸ ਕਿਸਮ ਦੇ ਨਾ ਹਿੰਦੂ ਨੇ ਨਾ ਸਿੱਖ ਨੇ ਨਾ ਮੁਸਲਮਾਨ ਨੇ, ਉਹ ਤਾਂ ਉਸ ਪਾਰਟ ਨੂੰ ਯੂਜ਼ ਕਰ ਰਹੇ ਨੇ, ਉਸ ਸ਼ਕਲ ਨੂੰ ਵੋਟਾਂ ਲੈਣ ਲਈ ਜਾਂ ਮੈਜੋਰਟੀ ਨੂੰ ਖੁਸ਼ ਕਰਨ ਦੇ ਲਈ। ਪੰਜਾਬ ਕਾਂਗਰਸ ਜਦੋਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਗੱਲ ਕੀਤੀ ਕਿ ਜਦੋਂ ਮੈਜੋਰਿਟੇਰੀਅਨਿਜ਼ਮ ਹੁੰਦਾ ਹੈ, ਵੱਡ ਗਿਣਤੀ ਨੂੰ ਰਿਝਾਉਣ ਦੀ ਲਾਈਨ ਹੁੰਦੀ ਹੈ ਤੇ ਸਿਆਸੀ ਪਾਰਟੀ ਦਾ ਨਾਂ ਕੁਝ ਵੀ ਹੋਏ ਅਲਟੀਮੇਟਲੀ ਮਕਸਦ ਹੁੰਦਾ ਹੈ ਕਿ ਮੈਜੋਰਿਟੀ ਨੂੰ ਖੁਸ਼ ਕਰਨਾ। ਰਾਮ ਮੰਦਰ ਜਿਸ ਅੰਦਾਜ਼ 'ਚ ਬਾਬਰੀ ਮਸਜਿਦ ਢਾਹ ਕੇ ਬਣਾਇਆ ਗਿਆ, ਪ੍ਰਿਯੰਕਾ ਗਾਂਧੀ ਕਾਂਗਰਸ ਦੀ ਵੱਡੀ, ਅੱਜ ਅਸੀਂ ਆਰਐਸਐਸ ਦੇ ਹਿੰਦੂਤਵਾ ਦੀ ਗੱਲ ਨਹੀਂ ਕਰਾਂਗੇ, ਉਹਨਾਂ ਦਾ ਤਾਂ ਆਲਰੇਡੀ ਕਲੀਅਰ ਹੈ ਕਿ ਉਹ ਕਿੱਧਰ ਨੂੰ ਜਾ ਰਹੇ ਨੇ, ਤੇ ਪ੍ਰਿਯੰਕਾ ਨੇ ਉਹਦੇ ਨਾਲ ਇਹ ਟਵੀਟ ਕੀਤਾ ਸੀ ਕਿ ਮੇਰੇ ਪਿਤਾ ਜੀ ਦੀ ਵੀ ਬੜੀ ਚਾਹਨਾ ਸੀ ਕਿ ਮੰਦਿਰ ਬਣੇ। ਸਭ ਤੋਂ ਪਹਿਲਾਂ 1985 'ਚ ਜਿਹੜੇ ਦਰਵਾਜ਼ੇ ਖੁਲਾਏ ਸੀ ਰਾਮ ਮੰਦਿਰ ਦੇ ਉਹ ਮੇਰੇ ਪਿਤਾ ਜੀ ਨੇ ਖੁਲਾਏ, ਗਲਤ ਗੱਲ ਨਹੀਂ ਸੀ, ਰਾਜੀਵ ਗਾਂਧੀ ਨੇ ਹੀ ਇਹ ਸਾਰੀ ਜੋ ਅਲਟੀਮੇਟਲੀ ਮਸਜਿਦ ਨੂੰ ਢਾਣ ਤੱਕ ਗੱਲ ਪਹੁੰਚੀ, ਇਸ ਦੀ ਸ਼ੁਰੂਆਤ ਰਾਜੀਵ ਗਾਂਧੀ ਨੇ ਕੀਤੀ। ਔਰ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ ਤੇ ਉਸ ਵੇਲੇ ਵੀ ਕਾਂਗਰਸ ਦੀ ਹਕੂਮਤ ਸੀ, ਨਰਸਿਮਹਾ ਰਾਓ ਦੀ। ਸੋ ਅੱਪਰ ਲੈਵਲ ਤੇ ਜਦੋਂ ਇਸ ਕਿਸਮ ਦਾ ਕਲਚਰ ਕ੍ਰੀਏਟ ਹੋ ਜਾਂਦਾ ਹੈ, ਰਾਹੁਲ ਗਾਂਧੀ ਜਿਹੜਾ ਕਿ ਇਹ ਸਾਬਤ ਕਰਦਾ ਹੈ ਕਿ ਮੈਂ ਸ਼ਿਵ ਜੀ ਦਾ ਭਗਤ ਹਾਂ, ਮੈਂ ਜਨੇਊ ਪਾਇਆ ਹੋਇਆ, ਉਹ ਗੁਜਰਾਤ ਔਰ ਕਰਨਾਟਕਾ 'ਚ ਜਾਂਦਾ ਚੋਣ ਦੌਰੇ ਵੇਲੇ 200 ਮੰਦਰਾਂ 'ਚ ਜਾਂਦਾ ਹੈ, ਇੱਕ ਵੀ ਕਿਸੇ ਮਸਜਿਦ ਜਾਂ ਚਰਚ ਜਾਂ ਗੁਰਦੁਆਰੇ 'ਚ ਨਹੀਂ ਜਾ ਹਿੰਦੂਆਂ ਨੂੰ ਦੱਸਣ ਦੇ ਲਈ ਕਿ ਹੁਣ ਵੀ ਤੁਸੀਂ ਦੇਖੋਗੇ ਕਿ ਵੀ ਬਨਾਰਸ ਗਈ ਹੈ ਔਰ ਪ੍ਰਿਯੰਕਾ ਔਰ ਮਤਲਬ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕੈਮਰਿਆਂ ਦੀ ਰੋਸ਼ਨੀ ਦੇ ਥੱਲੇ ਕਿ ਉਹਨਾਂ ਨੇ ਸਾਬਤ ਕਰਨਾ, ਉਹ ਮੁਬਾਰਕ ਉਹ ਵੀ ਹਿੰਦੂ ਨੇ, ਉਹਨਾਂ ਨੇ ਕਿਹਨੂੰ ਕਰਨਾ। ਅਸੀਂ ਗੱਲ ਜੇ ਪੰਜਾਬ ਦੇ ਹਵਾਲੇ ਨਾਲ ਕਰੀਏ, ਜਦੋਂ ਅਸੀਂ ਇੱਥੇ ਬੈਠੇ 37 ਵਰਿਆਂ ਬਾਅਦ ਹਰ ਸਿੱਖ ਤੜਫਦਾ ਹੈ, ਉਹ ਗੁਰਦੁਆਰਿਆਂ ਦੇ ਵਿੱਚ ਜਿੱਥੇ ਆਉਣ ਵਾਲੇ ਸਾਰਾ ਹਫਤਾ ਇਹ ਘੱਲੂਘਾਰਾ 84 ਦੀ ਯਾਦ ਜੂਨ ਦੇ ਮਹੀਨੇ 'ਚ ਹੁੰਦੀ ਹੈ, ਇਹ ਸਾਰਾ ਹਫਤਾ ਨਸਲਕੁਸ਼ੀ 84 ਦੀ ਯਾਦ ਜਿਹੜੀ ਹੈ ਇਹਨੂੰ ਘੱਲੂਘਾਰਾ ਵੀ ਲਫ਼ਜ਼ ਦੁਹਰਾਇਆ ਜਾਂਦਾ ਹੁੰਦੀ ਹੈ। ਲੇਕਿਨ ਤੁਹਾਨੂੰ ਇਸ ਹਫਤੇ ਦੇ ਚੱਲਦਿਆਂ ਕੋਈ ਇਹਨਾਂ ਦੇ ਟਵੀਟ ਨਹੀਂ ਮਿਲੇ ਹੋਣਗੇ ਕਿ ਇਹ ਅਮਰਿੰਦਰ ਜਿਹੜਾ ਕਿ ਉੜਕ ਕੇ ਕਿ ਜੀ ਮੈਂ 52 ਸਾਲ ਕਾਂਗਰਸ ਦੀ ਸੇਵਾ ਕੀਤੀ, ਅੱਜ ਉਹਨੇ ਆਪਣਾ ਰਿਜ਼ਾਈਨ ਭੇਜਿਆ ਸੋਨੀਆ ਗਾਂਧੀ ਨੂੰ 7 ਸਫ਼ੇ ਦਾ, ਉਹ ਸਾਰਾ ਜਿਵੇਂ ਮੈਂ ਇਹ ਵੀ ਕੀਤਾ, ਉਹ ਜਿਵੇਂ ਰੋ ਰਿਹਾ ਹੁੰਦਾ। ਔਰ ਪੰਜਾਬ ਲੋਕ ਕਾਂਗਰਸ ਨਾਂ ਦੀ ਉਹਨੇ ਨਵੀਂ ਪਾਰਟੀ ਬਣਾਈ ਹੈ
ਔਰ ਮੈਂ ਉਹਦੇ ਸਾਰਾ ਪੜ੍ਹ ਕੇ ਜਦੋਂ ਹਾਲਾਂ ਮੈਂ ਪਹਿਲਾਂ ਉਸੀ ਮੈਂ ਕਿਹਾ ਉਹਨੂੰ ਮੈਂ ਜਰਾ ਭੰਨਾ ਉਹਦਾ ਇੱਕ ਇੱਕ ਲਾਈਨ ਨੂੰ। ਫਿਰ ਮੈਂ ਕਿਹਾ ਵੀ ਕਿਸੇ ਜ਼ਮਾਨੇ 'ਚ ਕਿਸੇ ਨੇ ਜਿਹੜਾ ਗੱਦੀਆਂ ਲੱਥਾ ਉਹ ਬੀਤੇ 'ਚ ਆਪਣੇ ਆਪ ਨੂੰ ਟਰੂ ਸਾਬਤ ਕਰਨ ਦੇ ਲਈ ਜਬਰੀਆਂ ਮਾਰ ਰਿਹਾ ਸੀ ਤੇ ਜਿਹਦੇ ਖਿਲਾਫ ਕਹਿ ਰਿਹਾ ਸੀ ਉਹਨੇ ਇੱਕ ਲਾਈਨ ਕਹੀ ਕਿ ਦਿਸ ਇਜ਼ ਦਾ ਸਿਕ ਸਟੇਟਮੈਂਟ ਆਫ ਏ ਸਿਕ ਮੈਨ, ਕਿ ਇਹ ਬਿਮਾਰ ਬਿਆਨ ਹੈ ਬਿਮਾਰ ਆਦਮੀ ਦਾ। ਸੋ ਹੁਣ ਤਾਂ ਕੈਪਟਨ ਅਮਰਿੰਦਰ ਜਿਹੜਾ ਹੈ ਉਹ ਜਦੋਂ ਉਹਨੇ ਪਿਛਲੀ ਪ੍ਰੈਸ ਕਾਨਫਰੰਸ ਵੀ ਕੀਤੀ ਹੱਥ ਵੀ ਉਹਦੇ ਕੰਬ ਰਹੇ ਸੀ, ਉਹਨੇ ਕਿਸੇ ਨੇ ਕਿਹਾ ਵੀ ਅੱਜ ਪੈਗ ਸਵੇਰੇ ਆਉਣ ਲੱਗੇ ਨਹੀਂ ਲਾਇਆ ਹੁਣ। ਸੋ ਹਾਲਤ ਤਾਂ ਫਿਰ ਇਹੀ ਹੁੰਦੀ ਹੈ। ਸੋ ਦਿਸ ਇਜ਼ ਅ ਸਿਕ ਸਟੇਟਮੈਂਟ ਆਫ ਏ ਸਿਕ ਮੈਨ, ਰਿਜ਼ਾਈਨ ਕਰੇ, ਕਿਉਂਕਿ ਹੁਣ ਅਮਿਤ ਸ਼ਾਹ ਜਾਂ ਦੂਜੇ ਨੇ ਵੀ ਠੁੱਡ ਮਾਰਤਾ, ਉਹਨੇ ਮੰਨਣ ਤੋਂ ਵੀ ਨਾ ਕਰਤੀ। ਔਰ ਹੁਣ ਉਹ ਸੋਨੀਆ ਨੂੰ ਵੀ ਕਹਿ ਰਿਹਾ ਕਿ ਜੀ ਤੁਸੀਂ ਇਸ ਕਿਸਮ ਦੇ ਬੰਦੇ ਲਾ ਰਹੇ ਹੋ ਜਿਹੜੇ ਆਰਐਸਐਸ ਦੀ ਬੈਕਗ੍ਰਾਉਂਡ ਦੇ ਨੇ। ਉਹ ਨਵਜੋਤ ਸਿੱਧੂ ਨੂੰ ਕਹਿ ਵੀ ਤੂੰ ਤਾਂ ਜਾ ਕੇ ਉਹਨਾਂ ਦੇ ਨਾਲ ਸੀਟ ਐਡਜਸਟਮੈਂਟ ਸ਼ੇਅਰ ਤੇ ਉਹਨਾਂ ਦੇ ਪੈਰਾਂ 'ਚ ਡਿੱਗਿਆ, ਤੈਨੂੰ ਨਹੀਂ ਨਜ਼ਰ ਆ ਰਿਹਾ ਵੀ ਅਮਿਤ ਸ਼ਾਹ ਤੇ ਮੋਦੀ ਕੌਣ ਨੇ? ਸੋ ਮਤਲਬ ਇੱਕ ਪਾਸੇ ਤਾਂ ਇਹ ਕਲਾਸ ਹੈ, ਕਿਉਂਕਿ ਅੱਜ ਅਸੀਂ ਅਕਾਲੀਆਂ ਦੀ ਗੱਲ ਅਸੀਂ ਆਲਰੇਡੀ ਕੀਤੀ, ਉਹ ਤਾਂ ਚਰਖੇ ਬੱਕਰੀ ਦੇ ਸਿੱਖ ਬਣਦੇ ਬਣਦੇ ਮੁੜ ਕੇ ਫਿਰ ਸ਼ਿਵਲਿੰਗ ਦੀ ਪੂਜਾ ਵੀ, ਔਰ ਬਾਦਲ ਨੇ ਹੀ ਪੰਜਾਬ ਦੇ ਵਿੱਚ ਆਰਐਸਐਸ ਦੀਆਂ ਜੜ੍ਹਾਂ ਲਵਾਈਆਂ ਨੇ। ਔਰ ਉਹਨਾਂ ਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਪਹਿਲਾਂ ਬਾਦਲ ਖੁਦ, ਫਿਰ ਸੁਖਵੀਰ ਬਾਦਲ, ਕਿਵੇਂ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਵਾਇਲੇਟ ਕੀਤੀ ਹੈ। ਪਰ ਕਾਂਗਰਸ ਦੀ ਜੇ ਗੱਲ ਕਰੀਏ ਕਿ ਅੱਜ ਕਿੰਨਾ ਡੀਪ ਹਿੰਦੂਤਵਾ ਦਾ ਇੰਪੈਕਟ ਹੈ। ਨਵਜੋਤ ਸਿੱਧੂ ਜਿਹਨੂੰ ਹਮੇਸ਼ਾ ਆਪਣੇ ਪਿਓ ਦਾ ਨਾਂ ਹੀ ਯਾਦ ਰਹਿੰਦਾ ਹੈ ਕਿ भगवंत सिंह सिद्धू का पुत्र वो कर दिखाता अगर मुझे मौका मिलता, ਉਹਦਾ ਤੁਸੀਂ ਨਾਲ ਉਹ ਪੂਰਾ ਅੱਧਾ ਲਪੇਟਿਆ ਸਾਰੇ ਟੂਣੇ ਜੇ ਉਹਨੇ ਆਪਣੇ ਬਾਂਹ ਦੇ ਨਾਲ। ਔਰ ਹੁਣ ਵੀ ਉਹ ਕਾਂਗਰਸ ਭਵਨ 'ਚ ਹਿੰਦੂ ਮਹਾਸਭਾ ਕੋਈ ਨਵੀਂ ਆਰਗੇਨਾਈਜੇਸ਼ਨ ਖੜੀ ਕੀਤੀ, ਉਹ ਸਾਰਿਆਂ ਦੀ ਭੀੜ ਲੱਗੀ ਹੋਈ ਹੈ ਔਰ ਉਹਨਾਂ ਨੂੰ ਐਡਰੈਸ ਕਰ ਰਿਹਾ, ਪੂਰਾ ਉਹਨਾਂ ਦੇ ਮੰਤਰ ਸੁਣਾ ਰਿਹਾ ਵੇਦਾਂ ਦੇ। ਔਰ ਇੱਧਰ ਉੱਧਰ ਬਾਕੀ ਜਬਲੀਆਂ ਜਿਵੇਂ ਉਹਨੂੰ ਜਿਹੜੀਆਂ ਉਹਦੀਆਂ ਜਬਲੀਆਂ ਨੂੰ ਵੀ ਹਿੰਦੂਆਂ ਨੇ ਜਿਹੜਾ ਉਹਨਾਂ ਨੂੰ ਸੂਟ ਕਰਦਾ ਉਹਨੂੰ ਸਿੱਧੂਇਜ਼ਮ ਕਹਿੰਦੇ ਨੇ ਕਿ ਜੀ ਇਹ ਸਿੱਧੂਇਜ਼ਮ ਹੈ ਉਹਦੀਆਂ ਜਬਲੀਆਂ। ਕਦੇ ਉਹਦੇ ਕਪਲ ਸ਼ਰਮਾ ਦੇ ਸ਼ੋਅ 'ਚ ਬਹਿ ਕੇ ਮਾਰਦਾ ਸੀ ਝੂਠਾ ਠੋਕੋ ਤਾਲੀ, ਔਰ ਉਹ ਜੀ ਬਿਮਾਰ ਜ਼ਹਿਨੀਅਤ। ਉਹ ਠੀਕ ਕਿਹਾ ਇੱਕ ਨੇ, ਉਹਨੇ ਕਿਹਾ ਜੀ ਨਵਜੋਤ ਸਿੱਧੂ ਨੂੰ ਬਣਾਤਾ ਕਾਂਗਰਸ ਨੇ, ਕਹਿੰਦੇ ਹਾਂ ਬਾਂਦਰ ਦੇ ਹੱਥ 'ਚ ਮਾਚਿਸ ਫੜਾਤੀ ਹੈ, ਕਹਿੰਦਾ ਇਹ ਵੀ ਸਾੜੇਗਾ ਸਭ। ਲੇਕਿਨ ਉਹ ਸੜਦਾ ਫਿਰੇ ਸਾਰਿਆਂ ਨੂੰ। ਸਾਨੂੰ ਤਾਂ ਇਹ ਨਜ਼ਰ ਆਉਂਦਾ ਹੈ ਵੀ ਕਿਵੇਂ ਇਹ ਸਿੱਖੀ ਦਾ ਜਲੂਸ ਕਢਾ ਰਹੇ ਨੇ। ਦੂਜੇ ਪਾਸੇ ਚਰਨਜੀਤ ਚੰਨੀ, ਹਾਲਾਂ ਜਦੋਂ ਇਹ ਬਣਿਆ ਮੈਨੂੰ ਇੱਕ ਅੰਮ੍ਰਿਤਸਰ ਤੋਂ ਕਿਸੇ ਨੇ ਕਾਲ ਕਰਕੇ ਇੱਕ ਫੋਟੋ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਜੀ ਇਹ ਈਸਾਈ ਹੈ। ਮੈਂ ਕਿਹਾ ਕਿਉਂ? ਕਹਿੰਦੇ ਮੈਂ ਇਹਦੀ ਫੋਟੋ ਦੇਖੀ ਹੈ ਕਿਉਂਕਿ ਇਹ ਜਦੋਂ ਬੈਪਤਿਸਮਾ ਕਰਾਉਂਦੇ ਨੇ ਤਾਂ ਪਾਣੀ ਦੇ ਟੈਂਕ 'ਚ ਡਬੋਂਦੇ ਨੇ ਕਿ ਵੀ ਇਹ ਜਦੋਂ ਜਵਾਨ ਸੀ ਤੇ ਇਹ। ਮੈਂ ਕਿਹਾ ਵੀ ਹੋ ਸਕਦਾ ਹੈ, ਮੈਂ ਕਿਹਾ ਮੈਨੂੰ ਇਹ ਹੈਗਾ ਵੀ ਇਹਦੀ ਘਰ ਵਾਲੀ ਈਸਾਈ ਹੈ ਤੇ ਇਹ ਵੀ ਮੈਂ ਕਿਹਾ ਹੋ ਸਕਦਾ ਜਿਵੇਂ ਇਹਨੇ ਐਜੂਕੇਸ਼ਨ ਵਗੈਰਾ ਲਈ ਹੈ ਪੜ੍ਹਾਈ ਪੜੂਈ ਕਰਨ ਲਈ ਕਿ ਵਜੀਫੇ ਵਜੂਫੇ ਮਿਲ ਜਾਂਦੇ ਨੇ, ਹੋ ਗਿਆ ਹੋਏਗਾ ਈਸਾਈ ਵੀ। ਪਰ ਹੁਣ ਮਤਲਬ ਅਦਰਵਾਈਜ਼ ਤਾਂ ਹੋਇਆ ਜੀ ਚਮਕੌਰ ਸਾਹਿਬ ਗਿਆ ਔਰ ਫਲਾਣਾ, ਔਰ ਉਹਨੇ ਆਪਣੀ ਜਿਹੜਾ ਇਨੌਗਰਲ ਸਪੀਚ ਸੀ ਉਹਦੇ 'ਚ ਵੀ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕੋਟ ਕੀਤਾ ਕਿ ਜੀ ਸਾਨੂੰ ਜਿਹੜੀ ਹੈ ਬਾਦਸ਼ਾਹੀ ਗੁਰੂ ਨੇ ਦਿੱਤੀ ਹੈ। ਉਹ ਸਾਰੀਆਂ ਜੋ ਸਿਆਸੀ ਲੋਕ ਕਰਦੇ ਨੇ। ਪਰ ਹੁਣ ਜਿਹੜੀ ਗੱਲ ਮੈਂ ਇਹ ਦੇਖ ਰਿਹਾ ਹਾਂ ਵੀ ਕਿਸ ਹੱਦ ਤੱਕ ਡਰਾਮੇਬਾਜ਼ੀ, ਤੁਹਾਨੂੰ ਯਾਦ ਹੋਏਗਾ ਆਰਟੀਕਲ 370 ਤੋੜਨ ਤੋਂ ਬਾਅਦ, ਗੁੰਡਾਗਰਦੀ ਕਰਨ ਤੋਂ ਬਾਅਦ, ਪਿਛਲੀਆਂ ਇਲੈਕਸ਼ਨਾਂ 2019 ਦੀਆਂ ਦੇ ਫੌਰਨ ਬਾਅਦ ਅਜੇ ਵੋਟਾਂ ਪੈਣੀਆਂ ਸੀ ਤੇ ਮੋਦੀ ਇੱਕਦਮ ਗਾਇਬ ਹੋਇਆ ਔਰ ਕੇਦਾਰਨਾਥ ਧਾਮ ਜਿਹੜਾ ਗੜਵਾਲ ਦੀਆਂ ਪਹਾੜੀਆਂ 'ਚ ਉੱਤਰਾਖੰਡ 'ਚ ਹੈ ਉੱਥੇ ਪਹੁੰਚ ਗਿਆ ਕਿ ਜੀ ਹੁਣ ਉਹ ਭਗਤੀ ਕਰਨ ਗਏ ਨੇ। ਪਰ ਉਹਨੇ ਯਕੀਨੀ ਬਣਾਇਆ ਕਿ ਭਗਤੀ ਕਰਦਾ ਮੋਦੀ ਅੰਦਰ ਕੈਮਰੇਮੈਨ ਨੇ ਉਹਨੂੰ ਸਮਾਧੀ ਦੇ ਵਿੱਚ ਬੈਠਾ ਦਿਖਾਇਆ। ਦੁਨੀਆ ਨੂੰ ਲੱਗਾ ਕਿ ਵੀ ਹੁਣ ਜਦੋਂ ਅਸੀਂ ਪੰਜਾਬ 'ਚ ਦੇਖ ਰਹੇ ਹਾਂ ਲੋਕ ਤਾਂ ਦੇਖ ਰਹੇ ਨੇ ਜੀ ਇਹ ਸਿੱਧੂ ਨੇ ਕੀ ਕਿਹਾ, ਚੰਨੀ ਨੇ ਕੀ ਕਿਹਾ, ਇਹਨੂੰ ਸਿੱਧੂ ਨੂੰ ਕੱਢ ਵੀ ਦੇਣਗੇ ਕਿ ਨਹੀਂ। ਤੇ ਅਚਾਨਕ ਖਬਰ ਆਈ ਕਿ ਪੰਜਾਬ ਸਰਕਾਰ ਦੇ ਜਹਾਜ਼ ਦੇ ਉੱਤੇ ਇਹ ਸਿੱਧੂ ਵੀ ਔਰ ਚੰਨੀ ਵੀ ਔਰ ਨਾਲ ਉਹਨਾਂ ਦੇ ਹੋਰ 2-3 ਇਹ ਕੇਦਾਰਨਾਥ ਧਾਮ ਪਹੁੰਚ ਗਏ ਨੇ ਔਰ ਉਹਦੇ ਪਹਾੜੀਆਂ ਦੇ ਉੱਤੇ ਬੈਠੇ ਫੋਟੋ ਲਵਾ ਰਹੇ ਨੇ। ਸੋ ਮੇਰੀ ਦਿਲਚਸਪੀ ਹੋਈ। ਹਾਲਾਂ ਥੋੜਾ ਬਹੁਤ ਹਿੰਦੂ ਮਾਈਥੋਲੋਜੀ ਤੇ ਮੇਰੀ ਪਕੜ ਰਹੀ ਹੈ ਪਹਿਲਾਂ, ਪਰ ਹੁਣ ਤਾਂ ਇਹਨਾਂ ਦੇ ਗਪੌੜਾਂ ਵੱਲ ਦੇਖਣ ਨੂੰ ਵੀ ਵਕਤ ਜ਼ਾਇਆ ਕਰਨ ਨੂੰ ਜੀ ਨਹੀਂ ਕਰਦਾ ਕਿ ਵੀ ਇਹ ਹੈ ਕਿ ਮੋਦੀ ਵੀ ਉੱਥੇ ਗਿਆ ਸੀ 2019 'ਚ, ਇਹ ਵੀ ਉੱਥੇ ਗਏ ਨੇ। ਫਿਰ ਇਸ ਦੀ ਬੈਕਗ੍ਰਾਉਂਡ ਇਹ ਹੈ ਕਿ ਵੀ ਜਦੋਂ ਇਹਨਾਂ ਦੀਆਂ ਹੀ ਕਹਾਣੀਆਂ ਫਨੀ, ਮਹਾਭਾਰਤ ਕੌਰਵਾਂ ਪਾਂਡਵਾਂ ਦੀ ਜੰਗ, ਜਦੋਂ ਪਾਂਡਵਾਂ ਨੇ ਫਾਈਨਲ ਜਿੱਤ ਲਈ ਲੜਾਈ, ਸਾਰੇ ਧੋਖਾ ਫਰਾਡ, ਤੁਸੀਂ ਜੋ ਪੜ੍ਹੋ ਮਹਾਭਾਰਤ ਤੇ ਤੁਹਾਨੂੰ ਫਿਰ ਨਜ਼ਰ ਆਏਗਾ ਕਿ ਕ੍ਰਿਸ਼ਨ ਕਿਵੇਂ ਹਰ ਪ੍ਰਿੰਸੀਪਲ ਨੂੰ ਵਾਇਓਲੇਟ ਕਰਦੇ ਨੇ,
हर एक तरीका दसते हैं कि भाई तुसी किवें जिहड़ा वो मेन प्रिंसीपल नूं भी रहण दिओ लेकिन बाईपास करके किवें झूठ जां फ्रॉड दे टैक्नीक्स ਜਿਹੜੀਆਂ ਨੇ। ਹੁਣ ਜਦੋਂ ਮਾਰੇ ਜਾਂਦੇ ਨੇ ਕਿੰਨੇ ਗੁਰੂ ਇਹਨਾਂ ਦੇ ਮਾਰੇ ਗਏ, ਕਿੰਨੇ ਰਿਸ਼ਤੇਦਾਰ ਇੱਕ ਦੂਜੇ ਨੂੰ ਹੈ ਤਾਂ ਕਜ਼ਨ ਹੀ ਸੀ, ਔਰ ਜਦੋਂ ਰਾਜ ਉਹਨਾਂ ਦੇ ਉਹ ਮਿਲ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਦੇ ਮਨ 'ਚ ਪਛਤਾਤਾਪ ਹੁੰਦਾ, ਰਿਪੈਂਟੈਂਸ ਹੁੰਦੀ ਹੈ ਕਿ ਵੀ ਇਹ ਤਾਂ ਅਸੀਂ ਸਾਡੇ ਹੱਥੋਂ ਸਾਡੇ ਗੁਰੂ ਸਾਡੇ ਸ਼ਰੀਕ ਬ੍ਰਾਹਮਣ द्रोणाचार्य फलाना ढिमका ये सारे मारे गए। कहते जी चलो वाराणसी चलीए जिन्होंने अज बनारस कहते हैं, कांशी बनारस वाराणसी ये शिव जी की नगरी है। शिव जी जिहड़ा इन्हां दा भगवान है और कहते कि भी शिव जी नूं ये सी कि भी इन्हां ने इन्ना खून डोलिया और दूजा ते वो जिहड़े ने उत्थों गायब हो गए वाराणसी तो। शिव जी ने कि मैं नहीं इन्हां दे मत्थे ही नहीं लगना। ये लभदे फिरन ते शिव जी आके इत्थे जिन्हों हुण केदारनाथ धाम कहंदे ने ये हिमालय दे विच आके बह गए और ये जिहड़े ने उत्थों लभदे लभांदे जिहड़े ने फिर उत्थे पहुंच गए और उत्थे अचानक भीम नूं जिहड़े इन्हां पंज पांडवां चों सी उहनूं बैल नज़र आया। हुण जिवें हर देवते की सवारी है, जिवें गणेश है वो हाथी दे मूँह वाला, उहदी सवारी चूहा है, इस तरह शिव जी की सवारी जिहड़ी है वो बैल है। वो बैल दे उत्ते जिहड़ा संडे ते बैल नहीं उहदे ते ऑक्स ਉਹਦੇ ਤੇ ਉਹ ਸਵਾਰੀ ਕਰਦੇ। ਹੁਣ ਉਹਨੂੰ ਉਹਦਾ ਨਾਮ ਨੰਦੀ ਹੈ ਕਿ ਭਾਈ ਉਹ ਜਿਹੜਾ ਉਸ ਦਾ ਉਹਨੂੰ ਨੰਦੀ ਨਜ਼ਰ ਆਇਆ। ਉਹਨੇ ਕਿਹਾ ਇਹੀ ਜਿਹੜਾ शिव जी ਦਾ ਧਾਮ ਹੈ ਕਿਉਂਕਿ ਇਹ ਨੰਦੀ ਇੱਥੇ ਬੈਠਾ ਇਹਦਾ ਮਤਲਬ शिव जी ਇੱਥੇ ਹੈ ਤੇ ਉਹਨਾਂ ਨੇ ਆਪਣਾ ਜਿਹੜਾ ਉੱਥੇ ਆਪਣਾ ਪ੍ਰਾਇਸ਼ਚਿਤ ਕੀਤਾ। ਸੋ ਕੁੱਲ ਮਿਲਾ ਕੇ ਕਹਾਣੀ ਇਹ ਹੈ ਕਿ ਭਾਈ ਇਹਨਾਂ ਨੂੰ ਸ਼ਾਇਦ ਇਹ ਨਵਜੋਤ ਸਿੱਧੂ ਨੇ ਸੁਝਾਇਆ ਕਿ ਕਿਹਨੇ ਸੁਝਾਇਆ कि भाई आपसी लड़ाई पढ़ाई असीं बहुत पाप कीते ने किदा झूठ बोलिया अपना पश्चाताप करके हां जी उत्थे जाके अपना पश्चाताप करो। और उत्थे हुण इधर नवंबर दी नस्लकुशी दा ये दिन चल रहे ने किसे नूं नहीं है एक पासे तुसीं कि मैं भी पंजाब के लिए मैं भी पंजाब के लिए अमरिंदर भी मैं मेरा बाकी जिंदगी पंजाब दी सेवा बथेरा तुसीं लुट लिया बथेरा खा लिया। पर ये तुसीं अंदाजा लाओ जदों असीं ये कहंदे हैं कि किवें हर सियासी धिर हिंदूआइज हो चुकी है और उसका काडर किस हद तक हिंदुआं दी माइथोलॉजी और हिंदुआं नूं खुश करन दे लई किस हद तक जा चुका है उस तो तुसीं अंदाजा लाओ। और उहदी जे तुसीं दी नवजोत सिद्धू दी हिंदू महासभा की गैदरिंग की स्पीच सुनो विच ही जकारा विच ही जयराम विच ही मतलब वो इस दे लई जे किसी होरे मजहब च हुंदा है तो ब्लैसफेमी के चार्ज ला के इनू फिर सख्त सजा दी होंगी। पर उत्थे सब कुछ एक्सैप्टेबल है क्योंकि इस वेले जिहड़ा प्रिविलेंट कल्चर है वो हिंदूत्व का थॉट है। और कोई भी अज एक मीडिया के उत्ते डिस्कशन हो रही सी, वो कहंदे महंगाई पेट्रोल कीमत 170 तक पहुँच गई हैं, हर चीज़ महंगी हो रही है। एक कहंदा जी हौली बोल किते वो दूजा ना सुन रहा होए कि उन्होंने ऐसा काडर तैयार किया है ਜਿਹੜੇ महंगाई ਨੂੰ जस्टिफाई कर रहे हैं कि जी मोदी जी बिल्कुल ठीक कर रहे हैं। जे महंगाई ना करते सब दे कोविड की वैक्सीनेशन थोड़ी लगनी सी। मोदी जी ने दुनिया च देखो भारत का जिथे जाते हैं उत्थे डंका ਵੱਜ ਜਾਂਦਾ और ये तां ही है जे तुहाडे ते भार पैंदा तो उन्होंने सो वो कहते भी हुण लोकां च पब्लिकली बाकी हिंदूत्व जां किसी के खिलाफ तो कहना की है महंगाई कहण लगे भी तुहानूं लगदा भी तुहाडे गल पै जाणगे। और यही हाल जिहड़ा है वो सोशल मीडिया के उत्ते है। हुण विराट कोहली का की हाल किया उन्होंने किस किस्म दी धमकियां दित्तियां मैच 2 हारे ने ते उसकी छोटी जी बच्ची है 1 साल की उहदे नाल जबर जनाह दी धमकी हिंदूत्वी दे रहे हैं कि भी इस वेले इस किस्म का जनून है कि भी ये तां हुण उत्थे इशू ही नहीं बहुतिआं नूं लगदा। सो दैट इज ऑल द मोर रीजन कि साडे लई इन्हां तों पूरी तरह जदों तक असीं ईवन अंबलाइकस प्लासेंटा फसिया होया ना उहदे च ते असीं इहदे नालों पूरा नाड़ू कट के वख हो के वक्त असीं पहले दिन तो ही है लेकिन अपना आज़ाद मुल्क खालिस्तान तो बिना अदरवाइज असीं इन्हां दे विच उवें ही डुब डब जावांगे जो हाल इन्हां ने बुद्ध धर्म दा कीता। जी डॉक्टर साहब थोड़ा बहुत बहुत धन्नवाद। सो इत्थे लेने ब्रेक व्यूअर्स तो साने इसी तरह बने रहना मिलते हैं आफ्टर दिस शॉर्ट ब्रेक। वाहिगुरु जी का खालसा वाहिगुरु जी की फतेह।
ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नानक पार नानक सब खाए क्यों कार नानक। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 13 ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ ਟੀਵੀ 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਹਿੰਦੂ ਤਵੀਆਂ ਦੇ ਮਨਾਂ ਅੰਦਰ ਅਖੰਡ ਭਾਰਤ, ਜਿਸ ਵਿੱਚ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਜਿਹੜੇ ਨੇ ਉਹ ਸ਼ਾਮਲ ਦਾ ਏਜੰਡਾ ਕੁਰਬਲ ਕਰ ਰਿਹਾ ਹੈ। ਸੋ ਯੂਪੀ ਦੇ ਗੁੰਡੇ ਪ੍ਰਾਈਮ ਮਿਨਿਸਟਰ ਆਦਿੱਤਿਆਨਾਥ ਯੋਗੀ ਨੇ ਬੀਤੇ ਕੱਲ ਅਫਗਾਨਿਸਤਾਨ ਦੇ ਕਾਬਲ ਦਰਿਆ ਦਾ ਜਿਹੜਾ ਪਾਣੀ ਹੈ ਉਹ ਗੰਗਾ ਦੇ ਪਾਣੀ ਵਿੱਚ ਰਲਾ ਕੇ ਉਸ ਨੂੰ ਅਯੋਧਿਆ ਦੇ ਰਾਮ ਮੰਦਿਰ ਵਿੱਚ ਭੇਟ ਕੀਤਾ। ਸੋ ਉਸ ਵੱਲੋਂ ਕਿਹਾ ਗਿਆ ਕਿ ਅਫਗਾਨਿਸਤਾਨ ਦੀ ਇੱਕ ਲੜਕੀ ਨੇ ਕਾਬਲ ਦਰਿਆ ਦਾ ਪਾਣੀ ਰਾਮ ਮੰਦਿਰ ਲਈ ਭੇਟ ਕਰਨ ਲਈ ਭੇਜਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਦੇ ਸਾਡੇ ਪਹਿਲੇ ਟੌਪਿਕਸ ਵੀ ਮੈਜੋਰਿਟੀ ਦੀ ਜ਼ਹਿਨੀਅਤ ਕੀ ਹੈ ਔਰ ਕਿਵੇਂ ਜਿਹੜੀਆਂ ਅਕਲੀਅਤਾਂ ਨੇ ਉਹ ਅਲਟੀਮੇਟਲੀ ਮੈਜੋਰਿਟੀ ਦੀ ਜ਼ਹਿਨੀਅਤ ਦੇ ਉਸ ਅਸਰ ਥੱਲੇ ਜਾਂ ਆਪਣੇ ਆਪ ਨੂੰ ਸਬਮਿਟ ਕਰ ਦਿੰਦੀਆਂ ਜਾਂ ਘੁੱਟ ਕੇ ਮਰ ਜਾਂਦੀਆਂ ਤੇ ਜਾਂ ਮਾਰ ਦਿੱਤੀਆਂ ਜਾਂਦੀਆਂ। ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਹੈ, ਉਹਨਾਂ ਨੂੰ ਕਾਨੂੰਨਨ ਔਰ ਸਮਾਜਿਕ ਤੌਰ ਦੇ ਉੱਤੇ ਹਾਸ਼ੀਏ ਦੇ ਉੱਤੇ ਪੁਸ਼ ਕਰ ਦਿੱਤਾ ਜਾਂਦਾ ਹੈ ਔਰ ਉਹਨਾਂ ਦੇ ਕੋਲ ਨਾ ਕੋਈ ਪਾਵਰ ਹੁੰਦੀ ਹੈ ਨਾ ਕੋਈ ਪ੍ਰਭਾਵ ਹੁੰਦਾ ਹੈ। ਜੋ ਅੱਜ ਭਾਰਤ ਦੇ ਵਿੱਚ 200 ਮਿਲੀਅਨ ਦੇ ਲਗਭਗ ਮੁਸਲਮਾਨਾਂ ਦਾ ਹਸ਼ਰ ਹੈ, 30 ਮਿਲੀਅਨ ਦੇ ਲਗਭਗ ਸਿੱਖਾਂ ਦਾ ਹਸ਼ਰ ਹੈ, ਇੰਨੀ ਕੁ ਗਿਣਤੀ 'ਚ ਈਸਾਈਆਂ ਦਾ ਹਸ਼ਰ ਹੈ, ਜਾਂ 100 ਮਿਲੀਅਨ ਦੇ ਲਗਭਗ ਟਰਾਈਬਲਸ ਔਰ ਉਸ ਤੋਂ ਵੀ ਕਿਤੇ ਵੱਧ ਜਿਹੜੇ ਸ਼ਡਿਊਲ ਕਾਸਟ ਜਿਨ੍ਹਾਂ ਨੂੰ ਕਨਸਟੀਟਿਊਸ਼ਨ 'ਚ ਕਿਹਾ ਹੋਇਆ ਉਹਨਾਂ ਦਾ ਹਸ਼ਰ ਹੈ ਔਰ ਡੋਮੀਨੈਂਸ ਉਸ ਬ੍ਰਾਹਮਣ ਦੇ ਥਾਟ ਦੀ ਹੈ। ਹੁਣ ਇਸ ਗੱਲ ਦਾ ਧਿਆਨ ਰਹੇ ਕਿ RSS ਦਾ ਫਾਊਂਡਰ ਡਾਕਟਰ ਹੈਡਗਵੇਅਰ ਔਰ ਗੋਲਵਲਕਰ ਤੋਂ ਲੈ ਕੇ ਅੱਜ ਮੋਹਨ ਭਾਗਵਤ ਤੱਕ 100 ਸਾਲ ਜਿਹੜੀ ਇਹਨਾਂ ਦੀ ਆਈਡੀਓਲੋਜੀ ਹਿੰਦੂਤਵਾ ਲਫ਼ਜ਼ ਜਿਹਦੇ ਲਈ ਉਹਨਾਂ ਨੇ ਇਸਤੇਮਾਲ ਕੀਤਾ ਹੈ ਉਹ ਸਿਰਫ ਕਲਚਰਲ ਡੋਮੀਨੈਂਸ ਦੀ ਨਹੀਂ ਹੈ ਜੋ ਅਸੀਂ ਦੇਖ ਰਹੇ ਹਾਂ ਅੱਜ ਪੋਲੀਟੀਕਲ ਪਾਵਰ ਦੇ ਨਾਲ ਆਈ। ਉਹਨਾਂ ਨੇ ਇੱਕ ਕਾਨਸੈਪਟ ਜਿਹੜਾ ਕਿ ਬਹੁਤ ਸਾਰਾ ਫਰਜ਼ੀ ਹਿਸਟਰੀ ਕ੍ਰੀਏਟ ਕੀਤੀ, ਆਪਣੇ ਆਪ ਨੂੰ ਐਰੀਅਨ ਸਭਿਅਤਾ, ਫਿਰ ਇਹ ਵੀ ਸਾਬਤ ਕੀਤਾ ਕਿ ਐਰੀਅਨ ਇਸੇ ਹੀ ਧਰਤੀ ਦੇ ਪੁੱਤਰ ਸੀ। ਜਿਹੜੇ ਯੂਰਪੀਅਨਸ ਦੀ ਥਿਉਰੀ ਹੈ ਕਿ ਭਾਈ ਕਿਵੇਂ ਯੂਰਪ ਚੋਂ ਜਾਂ ਸੈਂਟਰਲ ਏਸ਼ੀਆ ਉਹਨੂੰ ਵੀ ਨਕਾਰਿਆ ਔਰ ਇਸ ਸਾਰੇ ਦੇ ਥੱਲੇ ਉਹਨਾਂ ਨੇ ਆਪਣਾ ਜਿਹੜਾ ਇੱਕ ਦੇਸ਼ ਕਦੇ ਐਗਜ਼ਿਸਟ ਹੀ ਨਹੀਂ ਕੀਤਾ, ਆਰਟੀਫੀਸ਼ੀਅਲ ਜਿਹੜਾ ਇਹਨਾਂ ਦੀ ਇਮੈਜੀਨੇਸ਼ਨ ਸੀ ਉਹਨੂੰ ਉਹਨਾਂ ਨੇ ਹੁਣ ਇਤਿਹਾਸ ਕਿਤਾਬਾਂ ਦਾ ਹਿੱਸਾ ਬਣਾ ਕੇ ਜਾਂ 100 ਸਾਲ ਤੋਂ ਜਿਸ ਆਈਡੀਓਲੋਜੀ ਰਾਹੀਂ ਉਹਨਾਂ ਨੇ ਪ੍ਰਚਾਰਿਆ ਉਹਦਾ ਨਾਮ ਉਹਨਾਂ ਨੇ ਰੱਖਿਆ ਅਖੰਡ ਭਾਰਤ। ਹੁਣ ਅਖੰਡ ਜਦੋਂ ਕਿਹਾ, ਅਖੰਡ ਹੁੰਦਾ ਟੁਕੜੇ, ਅਖੰਡ ਹੁੰਦਾ
ਜਿਹਦੇ ਟੁਕੜੇ ਨਾ ਹੋਣ ਉਹਨੂੰ। ਔਰ ਇਹਨਾਂ ਦਾ ਜਿਹੜਾ ਇਹਨਾਂ ਨੂੰ ਪ੍ਰਚਾਰਿਆ ਜਾਂਦਾ ਗ੍ਰਾਸ ਰੂਟ ਲੈਵਲ ਤੋਂ, ਇਹਨਾਂ ਦੇ ਸਵੈਮ ਸੇਵਕਾਂ ਤੋਂ, ਇਹਨਾਂ ਦੀ ਟ੍ਰੇਨਿੰਗ 'ਚ, ਕਿ ਕਿਸੇ ਵੇਲੇ ਭਾਰਤ ਦਾ ਗੌਰਵ ਦੁਨੀਆ ਭਰ ਦੇ ਵਿੱਚ ਸੀ। ਆ ਹੁਣੇ ਹੀ ਇੱਕੋ ਡਰਾਮੇਬਾਜ਼ ਸ਼੍ਰੀ 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 ਰਵੀ ਸ਼ੰਕਰ, ਉਹ ਇੱਕ ਦਰਖਤ ਦੇ ਥੱਲੇ ਬੈਠਾ ਡਰਾਮੇ ਦੀ ਮੁਦਰਾ 'ਚ ਆਪਣੇ ਚੇਲਿਆਂ ਨੂੰ ਕਰ ਰਿਹਾ। ਮੈਂ ਉਹਦੀ ਵੀਡੀਓ ਦਾ ਇੱਕ ਤੇ ਕਲਿੱਪ ਦੇਖਿਆ। ਉਹ ਕਹਿ ਰਿਹਾ ਆਸਟ੍ਰੇਲੀਆ, ਇਸ ਦਾ ਵੀ ਪਹਿਲਾ ਨਾਂ ਪੁਰਾਤਨ ਭਾਰਤ 'ਚ ਅਸਤਰ ਤਬੇਲਾ ਸੀ, ਕਿ ਮਹਾਭਾਰਤ ਦੇ ਵਿੱਚ ਜਿਹੜੇ ਹਥਿਆਰ ਵਰਤੇ ਗਏ, ਜਿਹੜੇ ਅਗਨੀ ਬਾਣ ਸੀ, ਜਿਹੜੇ ਨਿਊਕਲੀਅਰ ਪਾਵਰ ਸੀ, ਉਹ ਇੱਥੇ ਸਟੋਰ ਕੀਤੇ ਹੋਏ ਸੀ। ਔਰ ਕਿਉਂਕਿ ਇਹ ਸਾਰੇ ਹਥਿਆਰ ਵੀ ਚੱਲੇ, ਇਸ ਲਈ ਵਿਚਾਲੇ ਜਿਹੜੀ ਬਹੁਤ ਸਾਰੀ ਤਬਾਹੀ ਔਰ ਮਾਰੂਥਲ ਔਰ ਸਮੁੰਦਰ ਬਣ ਗਿਆ। ਇਹ ਉਹੀ ਹੈ ਮਹਾਭਾਰਤ ਦੇ ਵੇਲੇ। ਮੈਂ ਕਿਹਾ ਵੀ ਹੁਣ ਇਹਨਾਂ ਦਾ ਅਖੰਡ ਭਾਰਤ, ਜਦੋਂ ਤੱਕ ਤਾਂ ਅਸੀਂ ਪੜ੍ਹਦੇ ਰਹੇ, ਇਹ ਅਖੰਡ ਭਾਰਤ 'ਚ ਪਾਕਿਸਤਾਨ, ਅੱਜ ਦਾ ਬੰਗਲਾਦੇਸ਼, ਸ੍ਰੀਲੰਕਾ, ਇੰਡੋਨੇਸ਼ੀਆ ਤੱਕ, ਉਹ ਵੀ ਕਿਉਂਕਿ ਇੰਡੋਨੇਸ਼ੀਆ 'ਚ ਵੀ ਬਾਲੀ ਜਿਹੜਾ ਇੱਕ ਆਈਲੈਂਡ ਹੈ, ਜਿਹੜਾ ਸੁਗਰੀਵ ਦੇ ਭਰਾ ਬਾਲੀ ਨਾਲ ਰਾਮਾਇਣ ਨਾਲ ਜੋੜਦੇ ਨੇ, ਮੰਦਿਰ ਵੀ ਹੈ ਉੱਥੇ ਵੱਡਾ, ਸੋ ਉਹਨੂੰ ਵੀ ਉਹ ਹਿੱਸਾ ਉੱਥੋਂ ਤੱਕ ਜੋੜਨ। ਨੇਪਾਲ ਨੂੰ ਤਾਂ ਕਹਿੰਦੇ ਹੀ ਸੀ, ਕਿ ਉਹਨਾਂ ਨੂੰ ਤਾਂ ਮੋਦੀ ਜਾ ਕੇ ਕਹਿ ਕੇ ਆਇਆ ਸੀ, ਕਿਉਂਕਿ ਕਾਠਮੰਡੂ ਦੇ ਵਿੱਚ ਸ਼ਿਵਜੀ ਦਾ ਨੰਦੀ ਬੈਲ ਦਾ ਮੰਦਿਰ ਹੈ, ਪਸ਼ੂਪਤੀ ਮੰਦਿਰ। ਉਹਨੇ ਕਿਹਾ ਜੀ ਹਮਾਰੀ ਤਾਂ ਰੋਟੀ ਬੇਟੀ ਕੀ ਸਾਂਝ ਹੈ। ਉੱਥੇ ਸੀਤਾ ਜਿਹੜੀ ਹੈ ਉਹਦੀ ਡਾਟਰ ਬਣਾਈ ਹੋਈ ਹੈ, ਕਿ ਉਹ ਜਦ ਵਿਰਾਤ ਲੈ ਗਿਆ, ਜੇ ਵੀ ਜਾਂਦੇ ਨੇ ਨੇਪਾਲ। ਹੁਣ ਇਹ ਤਾਂ ਹੈ ਹੀ ਹੈ, ਲੇਕਿਨ ਪਾਕਿਸਤਾਨ ਤਾਂ ਕਿਉਂਕਿ ਤਾਜ਼ਾ ਇਹਨਾਂ ਦੇ ਹੱਥਾਂ 'ਚੋਂ 75 ਸਾਲ ਪਹਿਲਾਂ ਇਹਨਾਂ ਦੇ ਕਹਿਣ ਮੁਤਾਬਕ ਨਿਕਲਿਆ, ਜਿਹਨੂੰ ਉਹਨਾਂ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਕਿ ਵੀ ਇਹ ਡਿਵੀਜ਼ਨ। ਉਹ ਤਾਂ ਜਦੋਂ ਨਹਿਰੂ ਨੂੰ ਜਾਂ ਗਾਂਧੀ ਨੂੰ ਮਾਰਨ ਦਾ ਕਾਰਨ ਹੀ ਇਹ ਹੈ। ਨਥੂਰਾਮ ਗੋਡਸੇ ਜਿਹੜਾ ਸਾਵਰਕਰ ਦਾ ਕੱਲਾ ਉਹਦਾ ਫਾਲੋਅਰ ਹੀ ਨੇ, ਔਰ ਸਾਵਰਕਰ ਉਹ ਹੈ ਜਿਹੜਾ ਹਿੰਦੂਤਵਾਦੀ ਆਈਡੀਓਲੋਜੀ ਦਿੰਦਾ। ਹੁਣ ਇਸ ਸਾਰੇ ਪਿਛੋਕੜ 'ਚ ਜਦੋਂ ਤੁਸੀਂ ਅੱਜ ਵਾਲੇ ਹਾਕਮਾਂ ਦਾ ਰਵੱਈਆ ਦੇਖਦੇ ਹੋ, ਇੱਕ ਪਾਸੇ ਅਫਗਾਨਿਸਤਾਨ 'ਚ ਤਾਲਿਬਾਨ ਦੀ ਜਿੱਤ ਅਲਟੀਮੇਟਲੀ, ਔਰ ਭਾਰਤ ਦਾ ਕਿਕ ਆਊਟ ਹੋਣਾ। ਹੁਣ ਅਦਰਵਾਈਜ਼ ਇਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਜਿਹੜੀ ਉੱਥੇ ਲੈਂਡਸਕੇਪਿੰਗ 'ਚ ਪੋਲੀਟੀਕਲੀ ਅਸੀਂ ਆਪਣੀ ਥਾਂ ਬਣਾ ਲਈ ਹੈ। ਅਫਗਾਨਿਸਤਾਨ ਤਾਂ ਉਹਨਾਂ ਨੇ ਆਗਜ਼ਿਲਰੀ ਸਟੇਟ ਆਪਣੀ ਬਣਾਈ ਹੋਈ ਸੀਗੀ। ਉਹ ਹਾਮਿਦ ਕਰਜ਼ਾਈ ਹੋਏ, ਅਸ਼ਰਫ ਗਨੀ ਹੋਏ, ਉਹਨਾਂ ਦੇ ਸਾਰੇ ਖੁਫੀਆ ਤੰਤਰ ਦੇ ਸੈਂਟਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਉੱਤੇ, ਔਰ ਉੱਥੇ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ। ਔਰ ਉਹਨਾਂ ਨੂੰ ਸੀ ਕਿ ਪਾਕਿਸਤਾਨ ਨੂੰ ਇਧਰੋਂ ਜਿਹੜਾ ਈਸਟਰਨ ਬਾਰਡਰ ਤੋਂ ਘੇਰਾਂਗੇ, ਉਧਰੋਂ ਅਫਗਾਨਿਸਤਾਨ ਰਾਹੀਂ, ਜਿਹਦੇ ਨਾਲ ਲਗਭਗ 3000 ਕਿਲੋਮੀਟਰ ਦੇ ਨੇੜੇ ਤੇੜੇ ਸਰਹੱਦ ਲੱਗਦੀ ਹੈ, ਔਰ ਪਾਕਿਸਤਾਨ ਨੂੰ ਅਸੀਂ ਜਿਹੜਾ ਉਹ ਵਾਪਸ ਅਖੰਡ ਭਾਰਤ ਦਾ ਹਿੱਸਾ ਬਣਾਵਾਂਗੇ, ਔਰ ਅਫਗਾਨਿਸਤਾਨ ਆਪਣੇ ਆਪ ਹੀ ਬਣੇਗਾ। ਕਿਉਂਕਿ ਇਹਨਾਂ ਦੇ ਅਖੰਡ ਭਾਰਤ ਦੇ ਵਿੱਚ ਜਿਹੜਾ ਅਫਗਾਨਿਸਤਾਨ ਹੈ ਉਹ ਹਿੰਦੂਤਵਾ ਦਾ ਸੈਂਟਰ ਔਰ ਦੂਜਾ ਤੀਜਾ ਉਹਦੇ ਨਾਲ ਹੀ ਜੋੜ ਕੇ ਦੇਖਦੇ ਨੇ। ਉਹ ਤਾਂ ਨਰ ਚਾਹਤ ਕੁਛ ਔਰ ਹੈ ਕੀ ਔਰ ਹੈ ਭਈ, ਬੰਦਾ ਕੁਝ ਚਾਹੁੰਦਾ ਹੈ ਉਹ ਕੁਝ ਦਾ। ਉਹ ਤਾਂ 15 ਅਗਸਤ 2021 ਨੂੰ ਕਿਕ ਆਊਟ ਹੋਏ, ਅਜੇ ਤੱਕ ਵੀ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ। ਲੇਕਿਨ ਕਿਸੇ ਨੂੰ ਖਾਬ ਲੈਣ ਤੋਂ ਤਾਂ ਕੋਈ ਨਹੀਂ ਰੋਕ ਸਕਦਾ। ਡ੍ਰੀਮਸ ਦੇ ਉੱਤੇ ਤਾਂ ਕੋਈ ਉਹਦੇ ਲਈ ਵੀਜ਼ਾ ਨਹੀਂ ਲੈਣਾ ਪੈਂਦਾ। ਪਰ ਜਦੋਂ ਪੋਲੀਟੀਕਲ ਗੁੰਡਾ ਐਲੀਮੈਂਟ, ਜਿਨ੍ਹਾਂ ਦੇ ਵਿੱਚ ਮੋਦੀ ਤੋਂ ਬਾਅਦ ਇਹ ਦੂਸਰਾ ਵੱਡਾ ਗੁੰਡਾ ਜਿਹਨੂੰ ਆਰਐਸਐਸ ਗਰੂਮ ਕਰ ਰਹੀ ਹੈ ਨੈਕਸਟ ਪ੍ਰਾਈਮ ਮਿਨਿਸਟਰ ਲਈ 2024 ਤੋਂ ਬਾਅਦ, ਉਹ ਕਨਪਾਟਾ ਜੋਗੀ ਆਦਿੱਤਿਆਨਾਥ, ਜਿਸ ਦਾ ਟਰੈਕ ਰੈਕਡ ਕੀ ਹੈ ਮੈਨੂੰ ਦੁਹਰਾਉਣ ਦੀ ਲੋੜ ਨਹੀਂ, ਨਿਰੀ ਸੁਧੀ ਗੁੰਡਾਗਰਦੀ ਦੇ ਸਿਰ ਦੇ ਉੱਤੇ ਉਹ ਜਿਹੜਾ ਉਹਨੇ ਪਾਵਰ ਹੋਲਡ ਕੀਤੀ ਹੋਈ ਹੈ। ਹੁਣ ਇਹ ਮੈਸੇਜ ਦੇਣ ਦੇ ਲਈ ਕਈ ਵਾਰ ਉਸ ਡ੍ਰੀਮ ਨੂੰ ਤੁਸੀਂ, ਹੁਣ ਇਹ ਖਬਰ ਜਦੋਂ ਮੀਡੀਆ 'ਚ ਆਉਂਦੀ ਹੈ ਕਿ ਯੂਪੀ ਸੀਐਮ ਆਫਰਸ ਵਾਟਰਸ ਆਫ ਗੰਗਾ ਐਂਡ ਕਾਬਲ ਰਿਵਰ ਐਟ ਅਯੁੱਧਿਆ ਟੈਂਪਲ ਸਾਈਟ, ਕਿ ਵੀ ਯੂਪੀ ਦਾ ਚੀਫ ਮਿਨਿਸਟਰ ਕਾਬਲ ਰਿਵਰ ਅਫਗਾਨਿਸਤਾਨ 'ਚ ਉਹਦਾ ਪਾਣੀ ਤੇ ਗੰਗਾ ਦਾ ਪਾਣੀ ਉਹਨਾਂ ਨੂੰ ਮਿਕਸ ਕਰਕੇ ਅਯੁੱਧਿਆ 'ਚ ਜਾ ਕੇ ਮੰਦਿਰ ਦੇ ਉੱਤੇ ਰਾਮਦੇਵ ਜਿਹੜਾ ਇਹਨਾਂ ਨੇ ਮੰਦਿਰ ਬਣਾਇਆ ਬਣ ਰਿਹਾ ਜੇ ਉਸ 'ਚ ਭੇਟ ਕੀਤਾ। ਔਰ ਉਹਦਾ ਤੁਸੀਂ ਦੇਖੋ ਇਹਨੂੰ ਹੁਣ ਕਹਾਣੀ ਕੀ ਬਣਾਈ ਕਿ ਇਹ ਗਰਲ ਫਰੋਮ ਅਫਗਾਨਿਸਤਾਨ ਕੈਪੀਟਲ ਕਾਬੁਲ ਹੈਜ਼ ਸੈਂਟ ਵਾਟਰ ਆਫ ਦਾ ਕਾਬੁਲ ਰਿਵਰ to Prime Minister Modi for offering it at the spot where the massive temple of Lord Rama is being built। ਇਹ ਯੋਗੀ ਕਹਿ ਰਿਹਾ ਕਿ ਜੀ ਕਾਬਲ ਦੀ ਇੱਕ ਕੁੜੀ ਨੇ, ਉਹ ਤੁਸੀਂ ਦੇਖੋ ਉੱਥੇ ਜਾਨ ਬਚਾਉਣ ਦੇ ਲਾਲੇ ਪਏ ਹੋਏ ਨੇ, ਭੁੱਖ, ਇਹਨਾਂ ਨੂੰ ਉੱਥੋਂ ਕਾਬਲ ਤੋਂ ਕੁੜੀ ਨੇ
ਕਾਬਲ ਦਰਿਆ ਦਾ ਪਾਣੀ ਕਿ ਵੀ ਉਹਨੂੰ ਬਹੁਤ ਪਤਾ ਹੈ ਕਿ ਉੱਥੇ ਰਾਮ ਦਾ ਮੰਦਿਰ ਬਣਨਾ ਹੈ ਔਰ ਉਹ ਮੁਸਲਮਾਨ ਕੁੜੀ ਜਿਹੜੀ ਹੈ ਉਹ ਰਾਮ ਦੀ ਭਗਤ ਬਣਾ। ਪਹਿਲਾਂ ਤਾਂ ਇਹ ਮੈਸੇਜ ਦੇ ਰਹੇ ਨੇ ਕਿ ਵੀ ਜਿਹੜੀ ਰਾਮ ਦੀ ਭਗਤੀ ਹੈ ਉਹ ਮੁਸਲਮਾਨਾਂ ਜੀਵਨ ਕਾਬਲ ਦੇ ਮੁਸਲਮਾਨਾਂ 'ਚ ਵੀ ਹੈ। ਫਿਰ ਕਾਬਲ ਤੇ ਗੰਗਾ ਦਾ ਮਿਲਾਣਾ ਕੀ ਹੈ ਉਹਨਾਂ ਦੇ ਪਾਣੀਆਂ ਦਾ, ਇਹ ਦੱਸਣਾ ਕਿ ਇਹ ਸਾਡਾ ਹਿੱਸਾ ਹੈ। ਫਿਰ ਉਹਨੇ ਕਿਹਾ ਕਿ ਵੀ ਅਸੀਂ ਇਹ ਫਿਰ ਡਿਸਾਈਡ ਕੀਤਾ ਕਿ ਇਹ ਜਿਹੜਾ ਆਨਰਿੰਗ ਦਾ ਸੈਂਟੀਮੈਂਟ ਆਫ ਦਾ ਗਰਲ who sent the water despite situation in Afghanistan following the takeover of Kabul by the Taliban. I have come to Ayodhya to offer the water of the Kabul river and the Ganga at the Nirman Sthal of the Ram town. ਉਹਨੇ ਕਿਹਾ ਜੀ ਮੈਂ ਉਹ ਕੁੜੀ ਦੇ ਸੈਂਟੀਮੈਂਟ, ਉਹ ਕਾਬਲ ਦੀ ਕੁੜੀ ਜਿਹਨੇ ਕਾਬਲ ਦਰਿਆ 'ਚੋਂ ਪਾਣੀ ਭੇਜਿਆ ਰਾਮ ਦੇ ਮੰਦਿਰ 'ਚ ਭੇਜਣ ਦੇ ਲਈ, ਮੈਂ ਜਿਹੜਾ ਜਹਾਜ਼ ਲੈ ਕੇ ਲਖਨਊ ਤੋਂ ਅਯੁੱਧਿਆ ਆਇਆ ਔਰ ਮੈਂ ਔਰ ਗੰਗਾ ਦਾ ਪਾਣੀ ਵੀ ਲੈ ਆਇਆ, ਕਿਉਂਕਿ ਜਿਹੜੀ ਹਿੰਦੂਤਵਾ ਦੀ ਮੁਹੱਬਤ ਹੈ ਗੰਗਾ ਤੋਂ ਕਾਬਲ ਰਿਵਰ ਤੱਕ, ਇਹਨੂੰ ਅਸੀਂ ਜਿਉਂਦੇ ਰੱਖਣਾ। ਔਰ ਇਹ ਸਾਰੇ ਦੇ ਨਾਲ ਜਿਹੜਾ ਉਹ ਨਾਲ ਦੀ ਨਾਲ ਇਹ ਵੀ ਕਹਿ ਰਿਹਾ ਕਿ ਵੀ ਅਸੀਂ ਹੁਣ ਇਹ ਤਾਂ ਪਾਣੀ ਤਾਂ ਭੇਟ ਕਰਤਾ, ਇਸ ਦੀਵਾਲੀ ਦੇ ਉੱਤੇ ਅਸੀਂ 12 ਲੱਖ ਦੀਵੇ ਜਿਹੜੇ ਨੇ, ਜਿਹੜੇ ਕਿ ਯੂਪੀ ਦੇ 75 ਜ਼ਿਲ੍ਹਿਆਂ ਤੋਂ ਇਕੱਠੇ ਕੀਤੇ ਨੇ, ਉਹ ਅਯੁੱਧਿਆ ਦੇ ਵਿੱਚ ਜਗਾਵਾਂਗੇ ਇੱਕੋ ਵੇਲੇ ਔਰ ਇਹ ਗਿਨੀ ਬੁੱਕ ਆਫ ਰੈਕਰਡਸ ਦੇ ਵਿੱਚ ਇੱਕ ਨਵਾਂ ਰਿਕਾਰਡ ਐਸਟੈਬਲਿਸ਼ ਕੀਤਾ ਜਾਏਗਾ। ਹੁਣ ਇੱਕ ਪਾਸੇ ਇਹ ਡਰਾਮਾ ਔਰ ਜੇ ਤੁਸੀਂ ਖਬਰਾਂ ਇਸ ਹਵਾਲੇ ਨਾਲ ਦੇਖੋ, ਹਾਈਐਸਟ ਨੰਬਰ ਆਫ ਕ੍ਰਾਈਮ ਅਗੇਂਸਟ ਸਟੇਟ FIRs ਇਨ ਯੂਪੀ ਸ਼ੋਜ਼ NCRB ਡਾਟਾ ਔਰ ਫਾਰਮ ਸੁਸਾਈਡ, ਕਿਸਾਨਾਂ ਦਾ ਸੁਸਾਈਡ 18% ਵਧਿਆ ਔਰ ਇਸ ਸਾਰੇ ਦੇ ਨਾਲ ਸਭ ਤੋਂ ਜ਼ਿਆਦਾ ਜਿਹੜੀਆਂ FIRs ਨੇ ਜਿਹਦੇ 'ਚ ਕਿ ਕ੍ਰਾਈਮ ਸਟੇਟ ਨੇ ਕ੍ਰਾਈਮ ਕੀਤਾ ਉਹ ਯੂਪੀ ਦੇ ਵਿੱਚ ਹੈ। ਔਰ ਇੱਧਰ ਕਾਬਲ ਦੀ ਕੁੜੀ ਦਾ ਪਾਣੀ ਕਾਬਲ ਦਰਿਆ ਦਾ ਅਯੁੱਧਿਆ 'ਚ ਪਹੁੰਚ ਰਿਹਾ ਹੈ ਔਰ ਇਹ ਖਬਰ ਅਸੀਂ ਦੇਖ ਰਹੇ ਹਾਂ, ਗੁਰੂਗ੍ਰਾਮ ਐਡਮਿਨਿਸਟ੍ਰੇਸ਼ਨ ਕੈਂਸਲਸ ਪਰਮਿਸ਼ਨ ਫਾਰ ਨਮਾਜ਼ ਐਟ 8 ਡੈਜ਼ਿਗਨੇਟਡ ਪਲੇਸਿਸ। ਇਹ ਗੁਰੂਗ੍ਰਾਮ ਗੁੜਗਾਵਾਂ ਦਾ ਨਵਾਂ ਨਾਂ ਇਹਨਾਂ ਨੇ ਹਿੰਦੂਆਂ ਨੇ ਦਿੱਤਾ, ਹਿੰਦੂ ਤਵੀਆਂ ਨੇ 8 ਥਾਵਾਂ ਦੇ ਉੱਤੇ ਜਿੱਥੇ ਪਬਲਿਕਲੀ ਮੁਸਲਮਾਨ ਆਪਣੀ ਨਮਾਜ਼ ਅਦਾ ਕਰ ਸਕਦੇ ਸੀ, ਉਹ ਐਡਮਿਨਿਸਟ੍ਰੇਸ਼ਨ ਨੇ ਆਰਡਰ ਕੱਢਿਆ ਕਿ ਉੱਥੇ ਹੁਣ ਮੁਸਲਮਾਨ ਉਹਨਾਂ ਪਲੇਸਿਸ ਦੇ ਉੱਤੇ ਨਮਾਜ਼ ਨਹੀਂ ਅਦਾ ਕਰ ਸਕਦੇ। ਔਰ ਇੱਕ ਪਾਸੇ ਇਹ ਚੱਲ ਰਿਹਾ ਹੈ, ਦੂਸਰੇ ਪਾਸੇ RSS ਕੰਡੈਮਸ ਅਟੈਕ ਔਨ ਹਿੰਦੂਜ਼ ਇਨ ਬੰਗਲਾਦੇਸ਼, ਕਾਲਸ ਇਟ ਏ ਪਲੈਨਡ ਐਫਰਟ ਟੂ ਐਰੈਡੀਕੇਟ ਕਮਿਊਨਿਟੀ। ਉਹਨਾਂ ਨੇ ਕਿਹਾ ਜੀ ਇਹ ਜੈਨੋਸਾਈਡ ਹੋ ਰਿਹਾ ਹਿੰਦੂਆਂ ਦਾ ਬੰਗਲਾਦੇਸ਼। RSS ਮੋਹਨ ਭਾਗਵਤ ਵੀ ਹੈ ਉਸ ਮੀਟਿੰਗ। ਸੋ ਇਹ ਸਭ ਉਸ ਧਰਤੀ ਦੇ ਉੱਤੇ ਚੱਲ ਰਿਹਾ ਔਰ ਇਹ ਉਸੇ ਹੀ 1930s ਦੀ ਨਾਜ਼ੀ ਜਰਮਨੀ ਦੀ ਯਾਦ ਦਹਾਨੀ ਹੈ। ਫੁੱਲ ਸਕੇਲ ਜਿਹੜਾ ਯਹੂਦੀਆਂ ਦਾ, ਜਿਪਸੀਆਂ ਦਾ, ਕੈਥੋਲਿਕਸ ਦਾ, ਕਮਿਊਨਿਸਟ ਦਾ, ਸਿਵਲ ਲਿਬਰਟੇਰੀਅਨਸ ਦਾ ਜਿਹੜਾ ਜੈਨੋਸਾਈਡ ਹੋਣ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਸਿਰਜਿਆ ਗਿਆ ਸੀ। ਇਵੇਂ ਹੀ ਲੋਕਾਂ ਨੂੰ ਜਿਹੜਾ ਉਹ ਉਹਨਾਂ ਦੀਆਂ ਇਮੋਸ਼ਨਸ ਨੂੰ ਉਭਾਰਿਆ ਗਿਆ ਸੀ। ਸਟੇਟ ਫੁੱਲੀ ਬੈਕ ਕਰਦੀ ਸੀ, ਮੀਡੀਆ ਦਾ ਪ੍ਰੋਪੇਗੈਂਡਾ ਪੂਰਾ ਉਸੇ ਲਾਈਨ ਤੇ ਸੀ। ਔਰ ਅੱਜ ਤੁਹਾਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਉਹੀ ਮਾਹੌਲ ਨਜ਼ਰ ਆਉਂਦਾ ਹੈ ਜੋ 1930 ਦੇ ਵਿੱਚ ਨਾਜ਼ੀ ਜਰਮਨੀ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ, ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਪਾਰ ਨਾਨਕ ਸਭ ਥਾਂ ਕਿਉਂ ਕਾਰ ਨਾਨਕ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ
42ਵਾਂ ਮਹਾਨ ਨਗਰ ਕੀਰਤਨ 2468 ਤੇਰਾ ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਖੁਫੀਆ ਤੰਤਰ ਦੇ ਮੁਖੀ ਅਜੀਤ ਡੋਵਲ ਨੇ ਅਫਗਾਨਿਸਤਾਨ ਸੰਬੰਧੀ ਇੱਕ ਮੀਟਿੰਗ ਦਿੱਲੀ ਵਿੱਚ 10 ਤੇ 11 ਨਵੰਬਰ ਨੂੰ ਸੱਦੀ ਹੋਈ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ ਨੂੰ ਵੀ ਸੱਦਾ ਪੱਤਰ ਜਿਹੜਾ ਭੇਜਿਆ ਗਿਆ ਸੀ। ਉਹਨਾਂ ਨੇ ਇਹ ਕਹਿ ਕੇ ਸੱਦਾ ਪੱਤਰ ਠੁਕਰਾ ਦਿੱਤਾ ਕਿ ਭਾਰਤ ਡਰਾਮੇਬਾਜ਼ੀ ਕਰ ਰਿਹਾ ਹੈ। ਇੱਕ ਪਾਸੇ ਉਹ ਅਫਗਾਨ ਅਮਨ ਸਮਝੌਤੇ ਨੂੰ ਤਾਰ ਪੀਡੋ ਕਰ ਰਿਹਾ ਹੈ ਤੇ ਦੂਸਰੇ ਪਾਸੇ ਅਫਗਾਨਾਂ ਨਾਲ ਹਿੱਜ ਦਿਖਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦੀ ਸਿਚੁਏਸ਼ਨ ਇੱਕ ਲਿਹਾਜ਼ ਨਾਲ ਨਾਜ਼ੁਕ ਵੀ ਹੈ, ਇੱਕ ਲਿਹਾਜ਼ ਨਾਲ ਅਸੀਂ ਦੇਖਦੇ ਹਾਂ ਕਿ ਇੰਟਰਨੈਸ਼ਨਲ ਐਕਸੈਪਟੈਂਸ ਵੀ ਹੈ ਕਿਤੇ ਨਾ ਕਿਤੇ, ਜਿਵੇਂ ਈਰਾਨ ਵਿਚਲੀ ਮੀਟਿੰਗ ਤੋਂ ਸਾਬਤ ਹੋਇਆ ਜਾਂ ਜਿਵੇਂ ਈਵਨ ਹਿਊਮੈਨਿਟੇਰੀਅਨ ਏਡ ਜਾਣੀ ਸ਼ੁਰੂ ਹੋਈ ਹੈ। ਲੇਕਿਨ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਅੱਜ ਹੀ ਕਾਬਲ ਦੇ ਵੱਡੇ ਹਸਪੀਟਲ ਦੇ ਵਿੱਚ ਜਿਹਦੀ ਜ਼ਿੰਮੇਵਾਰੀ ਅਜੇ ਇਸਲਾਮਿਕ ਸਟੇਟ ਨੇ ਨਹੀਂ ਲਈ, ਪਰ ਉਹਨਾਂ ਦੀ ਕਾਰਸਤਾਨੀ ਲੱਗਦੀ ਹੈ, ਅਟੈਕ ਹੁੰਦਾ ਹੈ। 25 ਦੇ ਕਰੀਬ ਜਿਹੜੇ ਲੋਕ ਨੇ ਮਾਰੇ ਜਾਂਦੇ ਨੇ, ਬਾਕੀ ਜ਼ਖਮੀ ਹੁੰਦੇ ਨੇ, ਹਮਲਾਵਰ ਵੀ ਮਾਰੇ ਜਾਂਦੇ ਨੇ। ਸੋ ਈਵਨ ਇਸ ਸਾਰੀ ਖੇਡ ਦੇ ਵਿੱਚ ਜੋ ਵੀ ਇਸਲਾਮਿਕ ਸਟੇਟ ਨੂੰ ਘੁਮਾ ਰਿਹਾ ਹੈ, ਜੋ ਵੀ ਤਾਕਤਾਂ ਜਿਹੜੀਆਂ ਨੇ ਉੱਥੇ ਸਟੇਬਿਲਿਟੀ ਜਾਂ ਅਮਨ ਪ੍ਰੋਸੈਸ ਨਹੀਂ ਹੋਣ ਦੇਣਾ ਚਾਹੁੰਦੀਆਂ, ਉਹਨਾਂ ਦੇ ਲਈ ਕੋਈ ਮੈਟਰ ਨਹੀਂ ਕਰਦਾ ਕਿ ਸਿਵਿਲੀਅਨਸ ਔਰ ਹਸਪਤਾਲਾਂ ਦੇ ਉੱਤੇ ਅਟੈਕ। ਇਹਨੂੰ ਤਾਂ ਕਿਹੜਾ ਮਜ਼ਹਬ, ਇਸਲਾਮ ਦਾ ਨਾਂ ਜੇ ਸੱਚਮੁੱਚ ਕੋਈ ਇਸ ਨਾਂ ਦੀ ਆਰਗੇਨਾਈਜੇਸ਼ਨ ਹੈ, ਹਾਲਾਂਕਿ ਸਾਰਾ ਏਜੰਸੀਆਂ ਦਾ ਇੱਕ ਆਪਣਾ ਰੰਗ ਟੰਗ ਹੁੰਦਾ, ਅੱਗੋਂ ਤਾਂ ਮਰਸਨਰੀ ਰੱਖੇ ਹੁੰਦੇ ਨੇ, ਉਹ ਤਾਂ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਉਹ ਕੀ ਕਰ ਰਹੇ ਨੇ। ਹੁਣ ਇਸ ਸਾਰੇ ਦੌਰ ਦੇ ਚੱਲਦੇ ਆ ਪਾਕਿਸਤਾਨ ਨੇ ਜਿੱਥੇ ਵੱਡੀਆਂ ਤਾਕਤਾਂ ਨੂੰ ਨੇੜੇ ਲਿਆ ਕੇ ਅਫਗਾਨਿਸਤਾਨ ਦੇ ਵਿੱਚ ਹਿਊਮੈਨਿਟੇਰੀਅਨ ਏਡ ਦੇ ਲਈ ਜਿਹੜਾ ਉਹ ਤਿਆਰ ਵੀ ਕੀਤਾ ਹੈ, ਉੱਥੇ ਇਹ ਵੀ ਹੈ ਕਿ ਵੀ ਜਿਹੜਾ ਹੁਣ ਬਾਰਡਰ ਚਮਨ ਬਾਰਡਰ ਅਫਗਾਨਿਸਤਾਨ ਨਾਲ ਲਗਭਗ 1 ਮਹੀਨੇ ਤੋਂ ਬੰਦ ਸੀ, ਕੁਝ ਟੈਨਸ਼ਨਸ ਵੀ ਸੀ, ਉਹ ਵੀ ਅੱਜ ਦੀਆਂ ਖਬਰਾਂ ਮੁਤਾਬਕ ਖੋਲ੍ਹ ਦਿੱਤਾ ਜਾਂਦਾ ਹੈ। ਇਹ ਵੀ ਆਇਆ ਕਿ ਭਾਵੇਂ ਪਾਕਿਸਤਾਨ ਨੇ ਫਾਰਮਲੀ ਰੈਕਗਨਾਈਜ਼ ਨਹੀਂ ਕੀਤਾ ਤਾਲਿਬਾਨ ਹਕੂਮਤ ਨੂੰ, ਲੇਕਿਨ ਉਹਨਾਂ ਦੇ ਡਿਪਲੋਮੈਟਸ ਜਿਹੜੇ ਨੇ ਉਹ ਆਲਰੇਡੀ ਫੰਕਸ਼ਨਿੰਗ ਨੇ ਪਾਕਿਸਤਾਨ ਦੇ ਵਿੱਚ, ਜਾਂ ਦੋਨੋਂ ਪਾਸੇ ਹੀ ਵਾਈਸਾ ਵਰਸਾ, ਇੱਧਰ ਵੀ ਉੱਧਰ ਵੀ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਭਾਰਤ ਨੂੰ ਈਵਨ ਈਰਾਨ ਨੇ ਵੀ ਜਿਹੜੀ ਮੀਟਿੰਗ ਮੁਲਕਾਂ ਦੀ ਰੱਖੀ ਸੀ ਉਸ ਦੇ ਵਿੱਚ ਭਾਰਤ ਨੂੰ ਨਹੀਂ ਸੀ ਸੱਦਿਆ ਗਿਆ। ਹਾਲਾਂਕਿ ਰਸ਼ੀਆ ਨੇ ਮਾਸਕੋ ਦੇ ਵਿੱਚ ਇਹਨਾਂ ਨੂੰ ਸੱਦਿਆ, ਹਾਲਾਂਕਿ ਉਹਨਾਂ ਦਾ ਰੋਲ ਤਾਂ ਕੋਈ ਨਹੀਂ ਸੀ ਸਾਰੇ। ਹੁਣ ਇਹਨਾਂ ਨੇ ਇਹ ਦੇਖਦੇ ਆ ਕਿ ਵੀ ਅਸੀਂ ਤਾਂ ਜਿੱਥੇ ਖੜਪੈਂਚ ਸੀ ਇਸ ਸਾਰੇ 'ਚ, ਹੁਣ ਤਾਂ ਅਸੀਂ ਸਾਰੀ ਪ੍ਰੋਸੈਸ ਤੋਂ ਹੀ ਬਾਹਰ ਹੈ। ਔਰ ਅਕਤੂਬਰ ਦੇ ਮਹੀਨੇ 'ਚ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਔਰ ਜੇ ਮੈਂ ਇਹ ਕਹਾਂ ਕਿ ਇਕੱਲਾ ਖੁਫੀਆ ਤੰਤਰ ਦਾ ਹੀ ਚੀਫ ਨਹੀਂ ਹੈ ਅਜੀਤ ਡੋਵਾਲ, ਇਹ ਮੋਦੀ ਔਰ ਅਮਿਤ ਸ਼ਾਹ ਉਹਨਾਂ ਦੀ ਵੀ ਜਿਹੜੀ ਹੈ ਰੱਸੀ, ਉਹ ਇਹਨਾਂ ਦੇ ਨੱਕ 'ਚ ਨਕੇਲ ਪਾ ਕੇ ਉਹਨੇ ਹੀ ਫੜੀ ਹੋਈ ਹੈ, ਉਹੀ ਰਨ ਕਰ ਰਿਹਾ, ਫੌਜ ਵੀ ਉਹਦੇ ਜ਼ੇਰ ਹੈ। ਔਰ ਉਹਨੇ ਜਿਹੜਾ ਇਹ ਦੇਖਦੇ ਆ ਕਿ ਜੀ ਮੈਨੂੰ ਕੋਈ ਇਸ ਦੇ ਵਿੱਚ ਇੰਡੀਆ ਤਾਂ ਆਊਟ ਹੋ ਗਿਆ ਸਾਰੀ ਗੇਮ ਸਪਾਈ ਮਾਸਟਰ ਹੈ ਅਜੀਤ ਡੋਵਾਲ। ਉਹਨੇ 10 ਤੇ 11 ਨਵੰਬਰ ਦੀ ਦਿੱਲੀ ਦੇ ਵਿੱਚ ਮੀਟਿੰਗ ਰੱਖ ਲਈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੀ, ਔਰ ਉਹਦੇ 'ਚ ਜਿਹਦੇ 'ਚ ਉਹਨੇ ਇਨਵਾਈਟ ਕੀਤਾ ਰਸ਼ੀਆ ਨੂੰ, ਕਿਰਗਿਸਤਾਨ ਨੂੰ, ਕਜ਼ਾਕਿਸਤਾਨ ਨੂੰ, ਤਾਜ਼ਿਕਸਤਾਨ ਨੂੰ, ਨਾਲ ਦੀ ਨਾਲ ਪਾਕਿਸਤਾਨ। ਹੁਣ ਇਹ ਇੱਕ ਬਹੁਤ ਵੱਡੀ ਖਬਰ ਸੀ। ਹਾਲਾਂਕਿ ਭਾਰਤ ਦੇ ਥੋੜੇ ਬਹੁਤ ਮੀਡੀਆ ਨੇ ਕਿਹਾ ਜੀ ਇੱਕ ਪਾਸੇ ਪਾਕਿਸਤਾਨ ਨਾਲ ਗੱਲਬਾਤ ਹੀ ਨਹੀਂ ਹੋ ਸਕਦੀ, ਪਰ ਤੁਸੀਂ ਉਹਨਾਂ ਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੋਇਦ ਯੂਸਫ, ਉਹਨਾਂ ਨੂੰ ਸੱਦਾ ਦਿੱਤਾ। ਹੁਣ ਇਹ ਕਿਆਸ ਰਾਈਆਂ ਸੀ ਕਿ ਇਹਨਾਂ ਹਾਲਾਤਾਂ 'ਚ ਜਦੋਂ ਕਿ ਕਸ਼ਮੀਰ ਦੇ ਵਿੱਚ ਭਾਰਤੀ ਜ਼ੁਲਮ ਦੀ ਚੱਕੀ
ਪੂਰੀ ਤੇਜ਼ੀ ਨਾਲ ਚੱਲ ਰਹੀ ਹੈ, ਕਿਵੇਂ ਉੱਥੇ ਜੰਗਲਾਂ ਨੂੰ ਵੀ ਅੱਗ ਲਾ ਕੇ ਜਿੱਥੇ ਉਹਨਾਂ ਦੀ ਨੈਚੁਰਲ ਜਿਹੜੀ ਸੰਪਤੀ ਹੈ ਜਾਂ ਨੈਚੁਰਲ ਵੈਲਥ ਹੈ ਉਹਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ। ਇਸ ਵੇਲੇ ਕਸ਼ਮੀਰੀ ਨੌਜਵਾਨਾਂ ਨੂੰ ਵੱਡੇ ਪੈਮਾਨੇ ਦੇ ਉੱਤੇ ਫੜੋ ਫੜੀ ਉਹਨਾਂ ਦੀ ਜਾਰੀ ਹੈ। ਈਵਨ ਮਹਿਬੂਬਾ ਮੁਫਤੀ ਔਰ ਉਹਨਾਂ ਨੂੰ ਵੀ ਜਿਹੜੀਆਂ ਖਬਰਾਂ ਨੇ ਕਿ ਹਾਊਸ ਅਰੈਸਟ ਦੇ ਵਿੱਚ ਰੱਖਿਆ ਹੈ। ਜੀ ਕ੍ਰਿਕਟ ਦੇ ਵਿੱਚ ਪਾਕਿਸਤਾਨ ਦੀ ਜਿੱਤ ਨੂੰ ਲੈ ਕੇ ਕਸ਼ਮੀਰੀ ਸਟੂਡੈਂਟਸ ਨੂੰ ਜਿਵੇਂ ਟਾਰਗੇਟ ਕੀਤਾ ਗਿਆ ਹੈ, ਆਗਰੇ ਤੋਂ ਲੈ ਕੇ ਬਹੁਤ ਸਾਰੀਆਂ ਉਹਨਾਂ ਦੇ ਖਿਲਾਫ ਦੇਸ਼ ਧਰੋਹ ਸੈਡੀਸ਼ਨ ਦੇ ਕੇਸ ਔਰ ਉਸ ਕਿਸਮ ਦਾ ਚੱਲ ਰਿਹਾ। ਔਰ ਭਾਰਤ ਦੀ ਲਾਈਨ ਜਿਹੜੀ ਪਾਕਿਸਤਾਨ ਪ੍ਰਤੀ ਜਿਹੜਾ ਵੀ ਪਲੇਟਫਾਰਮ ਉਹਨਾਂ ਨੂੰ ਮਿਲਦਾ ਹੈ ਉਹ ਉਹਨਾਂ ਦਾ ਵਿਰੋਧਵਾੜੀ ਹੁੰਦੀ ਹੈ। ਸੋ ਇਹ ਆਫ ਇੰਟਰਸਟ ਸੀ ਕਿ ਕੀ ਇੱਕ ਪਾਸੇ ਅਸੀਂ UAE ਦੀ ਗੱਲ ਕੀਤੀ ਕਿ ਉਹਨਾਂ ਨੇ ਇਨਫਰਾਸਟ੍ਰਕਚਰ ਕਸ਼ਮੀਰ 'ਚ ਡਿਵੈਲਪ ਕਰਨ ਦੇ ਲਈ ਸਿਗਨੇਚਰ ਕੀਤੇ ਨੇ ਇੰਡੀਆ ਦੇ ਨਾਲ। ਫਿਰ ਇਹ ਵੀ ਆ ਗਿਆ ਕਿ ਭਾਰਤ ਤੇ ਪਾਕਿਸਤਾਨ ਜੇ T20 ਮੈਚ ਹੁੰਦਾ ਹੈ ਤੇ ਦੁਬਈ ਦੇ ਵਿੱਚ ਉਹ ਖੇਲਿਆ ਜਾਂਦਾ ਹੈ UAE 'ਚ ਕਿ ਵੀ ਜੇ ਹੁਣ ਕ੍ਰਿਕਟ ਡਿਪਲੋਮੈਸੀ ਹੋ ਗਈ ਤੇ ਹੋ ਸਕਦਾ ਹੈ ਵੀ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਲੈਵਲ ਪਰ ਮੈਂ ਸਮਝਦਾ ਵੀ ਪਾਕਿਸਤਾਨ ਨੇ ਬਹੁਤ ਵਾਈਜ਼ ਐਂਡ ਬੋਲਡ ਫੈਸਲਾ ਇਸ ਦੇ ਉੱਤੇ ਲਿਆ। ਔਰ ਅੱਜ ਦੀ ਮੇਨ ਮੀਡੀਆ ਨਿਊਜ਼ ਹੈ ਕਿ ਜਿਹੜੇ ਪਾਕਿਸਤਾਨ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਮੋਇਦ ਯੂਸਫ, ਉਹਨਾਂ ਨੇ ਫਰਮਲੀ ਕਿਹਾ ਕਿ ਪਾਕਿਸਤਾਨ ਬਿਲਕੁਲ ਇਸ ਦਿੱਲੀ ਦੀ ਮੀਟਿੰਗ ਦੇ ਵਿੱਚ ਨਹੀਂ ਜਾਏਗਾ। ਆਈ ਵਾਂਟ ਗੋ। ਫਿਰ ਉਹਨਾਂ ਨੇ ਕਿਹਾ ਇਹ ਸਪੋਇਲਰ ਕੈਨ ਨਾਟ ਟਰਾਈ ਟੂ ਬਿਕਮ ਏ ਪੀਸ ਮੇਕਰ। ਉਹਨਾਂ ਨੇ ਕਿਹਾ ਵੀ ਭਾਰਤ ਪਹਿਲਾਂ ਤਾਂ ਇਹਦਾ ਤਾਂ ਬਣਦਾ ਹੀ ਨਹੀਂ ਹੈ, ਇਹਦਾ ਕੀ ਲਾਗਾ ਦੇ ਗਿਆ ਦੂਜੇ। ਇਹ ਤਾਂ ਜਿਹੜੀ ਅਮਨ ਪ੍ਰੋਸੈਸ ਹੈ ਉਹਦੇ 'ਚ ਜਿਹੜਾ ਉਹ ਸਪੋਇਲਰ ਹੈ, ਉਹਨੂੰ ਪੰਬਲ ਭੂਸੇ ਪਾ ਰਹੇ ਨੇ ਜਾਂ ਉਹਨੂੰ ਡੈਮੇਜ ਕਰ ਰਹੇ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦਾ ਕਿਹਾ ਹੈ, ਉਹਨਾਂ ਨੇ ਕਿਹਾ ਕਿ ਆਈ ਥਿੰਕ the region's obstacles are in front of you. There is no need for debate on this. On one hand, India, unfortunately, because of government's behavior and ideology there, I don't see how this peace process will move forward, not just for Pakistan but the region. ਉਹਨਾਂ ਕਹਿ ਰਹੇ ਦੀ ਆਈਡੀਓਲੋਜੀ ਹਿੰਦੂਤਵਾਦੀ ਹੈ ਤੁਸੀਂ, ਕਿਉਂਕਿ ਇਹ ਉਹਨਾਂ ਨੇ ਉਦੋਂ ਕਿਹਾ ਜਦੋਂ ਕਿ ਉਜ਼ਬੇਕਿਸਤਾਨ ਦਾ ਜਿਹੜੇ ਸੈਕਟਰੀ ਆਫ ਸਿਕਿਉਰਿਟੀ ਕਾਉਂਸਲ ਹੈ ਲੈਫਟੀਨੈਂਟ ਜਨਰਲ ਵਿਕਟਰ, ਉਹ ਇਸਲਾਮਾਬਾਦ ਆਏ ਹੋਏ ਨੇ ਔਰ ਮੋਇਦ ਯੂਸਫ ਜਿਹੜੇ ਨੇ ਉਹ ਮੀਡੀਆ ਨੂੰ ਇਹ ਐਡਰੈਸ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਕਿਉਂਕਿ ਉਹਨਾਂ ਨੇ ਤਾਂ ਕਿਹਾ ਵੀ ਉਹ ਜਾਣਗੇ। ਚੀਨ ਵਾਲਿਆਂ ਨੇ ਅਜੇ ਤੱਕ ਰਿਸਪੌਂਡ ਨਹੀਂ ਕੀਤਾ, ਪਰ ਇੰਡੀਆ ਕਹਿੰਦਾ ਜੀ ਕੋਈ ਨਹੀਂ, ਜੇ ਵਰਚੁਅਲੀ ਵੀ ਉਹ ਆ ਜਾਣ ਤੇ ਚੰਗਾ ਹੋਏਗਾ। ਲੇਕਿਨ ਜਿਵੇਂ ਅਸੀਂ ਕਹੇ ਕਿ ਰਸ਼ੀਆ, ਕਿਰਗਿਸਤਾਨ, ਕਜ਼ਾਕਿਸਤਾਨ ਔਰ ਤਾਜ਼ਿਕਸਤਾਨ ਇਹ ਇੰਡੀਆ ਦੇ ਕਹਿਣ ਮੁਤਾਬਕ ਹਾਮੀ ਭਰੀ ਹੈ। ਮੌਕੇ ਤੇ ਕਿਸੇ ਨੂੰ COVID-19 ਹੋ ਜਾਏ, ਕੋਈ ਹੋਰ ਬਹਾਨਾ ਬਣਾ ਕੇ ਨਾ ਜਾਣ, ਇਹ ਸਮਝ ਆ ਸਕਦਾ ਹੈ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਹੁਣ ਮੀਟਿੰਗ ਅਫਗਾਨਿਸਤਾਨ ਤੇ ਹੋ ਰਹੀ ਹੈ, ਕਰ ਇੰਡੀਆ ਰਿਹਾ ਜਿਹਦਾ ਬਾਰਡਰ ਵੀ ਨਹੀਂ ਲੱਗਦਾ, ਔਰ ਇਸ ਮੀਟਿੰਗ ਦੇ ਵਿੱਚ ਤਾਲਿਬਾਨ ਨੂੰ ਇਨਵਾਈਟ ਵੀ ਨਹੀਂ ਕੀਤਾ ਗਿਆ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਬਿਨਾਂ ਤਾਲਿਬਾਨ, ਪਹਿਲੀ ਗੱਲ ਤਾਂ ਤੁਹਾਡਾ ਲਾਗਾ ਦੇਗਾ ਕੀ ਹੈ, ਤੁਸੀਂ ਕਿੱਥੋਂ ਦੇ ਚੌਧਰੀ ਹੋ ਗਏ ਵਿੱਚ। ਫਿਰ ਜਿਨ੍ਹਾਂ ਦੇ ਮੁਲਕ ਬਾਰੇ ਗੱਲ ਹੋ ਰਹੀ ਹੈ, ਜਿਨ੍ਹਾਂ ਦੀ ਹਕੂਮਤ ਹੈ, ਜੇ ਉਹਨਾਂ ਦਾ ਨੁਮਾਇੰਦਾ ਜਾਂ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਵਿੱਚ ਨਹੀਂ ਬੈਠਾ ਹੋਇਆ ਤੇ ਤੁਸੀਂ ਇੱਥੇ 36 ਮਤੇ ਕਰ ਲਓ, ਉਹਦੀ ਕੀ ਵੈਲਿਊ ਹੈ। ਔਰ ਥਰਡਲੀ ਜੋ ਪਾਕਿਸਤਾਨ ਦਾ ਰੀਜ਼ਨੇਬਲ ਕੰਸਰਨ ਹੈ ਵੀ ਤੁਸੀਂ ਕਰ ਕੀ ਰਹੇ ਹੋ, ਵੀ ਜੋ ਹਾਲ ਤੁਸੀਂ ਜੋ ਹੁਣ ਤ੍ਰਿਪੁਰਾ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ, ਭੀੜਾਂ ਦੀਆਂ ਭੀੜਾਂ। ਕੱਲ ਇੱਕ ਵੀਡੀਓ ਕਿਸੇ ਨੇ ਭੇਜੀ, ਮਤਲਬ ਉਹ ਐਸੇ, ਮੈਂ ਉਹ ਲਫ਼ਜ਼ ਕਹਿ ਨਹੀਂ ਸਕਦਾ, ਨਬੀ ਮੁਹੰਮਦ ਸਾਹਿਬ ਦੇ ਖਿਲਾਫ ਜੋ ਨਾਰੇ ਉਹ ਕਰਾਊਡ ਲਾ ਰਹੀ ਹੈ, ਮੁਸਲਮਾਨਾਂ ਦੇ ਖਿਲਾਫ ਲਾ ਰਹੀ ਹੈ ਦੂਜਾ, ਔਰ ਮਸਜਿਦਾਂ ਦੇ ਉੱਤੇ ਅਟੈਕ ਹੋ ਰਹੇ ਨੇ, ਘਰਾਂ ਤੇ ਦੁਕਾਨਾਂ ਤੇ ਜੀਣਾ ਹਰਾਮ ਕੀਤਾ ਹੈ। ਔਰ ਇਸ ਸਭ ਦੇ ਚੱਲਦੇ ਆ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਪਾਕਿਸਤਾਨ ਦੀ ਹਕੂਮਤ ਦਾ ਬਿਲਕੁਲ ਠੀਕ ਫੈਸਲਾ ਹੈ ਔਰ ਉਹਨਾਂ ਨੂੰ ਫਰਮਲੀ ਜਿਹੜਾ ਇਹ ਲੌਂਗ ਟਰਮ ਆਪਣੀ ਪਾਲਿਸੀ ਬਣਾਉਣੀ ਹੋਏਗੀ। ਇਹ ਹਿਕਅਪਸ ਜਾਂ ਇਹ ਸਾਊਦੀ ਅਰੇਬੀਆ, UAE, ਜੇ ਸਾਊਦੀ ਅਰੇਬੀਆ ਨੇ ਥੋੜੇ ਬਹੁਤ ਪੈਸੇ ਦੇ ਦਿੱਤੇ ਨੇ ਕਿ ਭਾਈ ਚਲੋ ਐਜ਼ ਏ ਰਿਜ਼ਰਵ ਪਾਕਿਸਤਾਨ ਯੂਜ਼ ਕਰ ਸਕਦਾ ਹੈ, ਔਰ ਅਮਰੀਕਾ ਵੀ ਸਿੱਧੇ ਤੌਰ ਤੇ ਜੇ ਉਹਨਾਂ ਨੇ ਆਪ ਤਾਂ ਤਲਵਾਰ ਉੱਤੇ ਰੱਖੀ ਹੋਈ ਹੈ ਉਸ ਦੀ ਟਾਸਕ ਫੋਰਸ, ਫਾਈਨੈਂਸ਼ੀਅਲ ਟਾਸਕ ਫੋਰਸ ਦੇ ਨਾਂ ਥੱਲੇ, ਪਰ ਸੌਦੀਆਂ ਨੂੰ ਕਿਹਾ ਹੋਣਾ ਵੀ ਤੁਸੀਂ ਕਰ ਦਿਓ ਮਾੜਾ ਮੋਟਾ ਕਿ ਵੀ ਉਹਨਾਂ ਕੁ ਤੁਸੀਂ ਉਹਨਾਂ ਨੂੰ ਨਵਾਲਾ ਦੇਈ ਜਾਓ ਕਿ ਭੁੱਖੇ ਵੀ ਨਾ ਮਰਨ ਪਰ ਰਹਿਣ ਤੁਹਾਡੇ ਤੇ ਡਿਪੈਂਡੈਂਟ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੂੰ ਸੂਨਰ ਔਰ ਲੇਟਰ
ਆਪਣੀ ਇੰਡੀਪੈਂਡੈਂਟ ਫੋਰਨ ਪਾਲਿਸੀ, ਇੰਡੀਪੈਂਡੈਂਟ ਡਿਪਲੋਮੇਸੀ ਡਿਵੈਲਪ ਕਰਨੀ ਹੋਏਗੀ। ਅਦਰਵਾਈਜ਼ ਇਸ ਕਿਸਮ ਦੇ ਹਿਕਅਪਸ ਔਰ ਅਸੀਂ ਵਿਸ਼ ਕਰਦੇ ਹਾਂ ਕਿ ਪਾਕਿਸਤਾਨ ਸਟਰੋਂਗਰ ਹੋ ਕੇ ਨਿਕਲੇ ਇਹਨਾਂ ਸਾਰੇ ਕ੍ਰਾਈਸਿਸ ਚੋਂ। ਡੋਮੈਸਟਿਕ ਕ੍ਰਾਈਸਿਸ ਵੀ ਹੈ, ਹਾਲਾਂਕਿ ਹੈਂਡਲ ਹੋ ਗਿਆ ਫਾਈਨਲੀ। ਜਦੋਂ ਕੋਈ ਮਜ਼ਹਬੀ ਮਾਮਲਾ ਆ ਜਾਂਦਾ ਹੈ ਉਹ ਬਿਲਕੁਲ ਜਿਹੜਾ ਉਹ ਸੁੱਕਾ ਬਰੂਦ ਹੁੰਦਾ ਉਹਦੇ ਚ। ਔਰ ਸਾਨੂੰ ਦੋ ਤਿੰਨ ਨੇ ਕਿਹਾ ਜੀ ਤੁਸੀਂ ਕਮੈਂਟ ਨਹੀਂ ਕੀਤਾ ਜੋ ਪ੍ਰੋਟੈਸਟ। ਮੈਂ ਕਿਹਾ ਜੀ ਇਹ ਮਜ਼ਹਬੀ ਮਾਮਲਾ ਹੈ ਔਰ ਇਹ ਮੇਰਾ ਫੀਲਡ ਵੀ ਨਹੀਂ ਹੈ ਔਰ ਅਸੀਂ ਇਹੀ ਦੁਆ ਕਰ ਸਕਦੇ ਹਾਂ ਕਿ ਪਾਕਿਸਤਾਨ ਇਸ ਸਾਰੇ ਚੋਂ ਨਿਕਲ ਜਾਏ। ਠੀਕ ਨਹੀਂ ਹੈ ਜਦੋਂ ਦੁਸ਼ਮਣ ਚਾਰ ਚਫੇਰੇ ਨੇ ਤੇ ਤੁਹਾਡੇ ਆਪਣੇ ਅੰਦਰੂਨੀ ਜਿਹੜੇ ਨੇ ਆਪਸੀ ਟਕਰਾ ਔਰ ਲੱਕੀਲੀ ਆਪਸ ਦੇ ਵਿੱਚ ਗੱਲਬਾਤ ਰਾਹੀਂ ਹਾਲ ਦੀ ਘੜੀ ਇਹ ਮਾਮਲਾ ਨਜਿੱਠਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।